ਤੁਸੀਂ ਕੋਈ ਹੋਰ ਸੁਣਾ ਰੱਬ ਨੂੰ ਖੁਰਕ ਬਹੁਤ ਹੁੰਦੀ ਸੀ ਸਾਰੇ ਉਹਦੀ ਅੰਮੀ ਨੇ ਉਦੋਂ ਹੀ ਕਹਿਤਾ ਸੀ ਪੁੱਤਰ ਨੂੰ ਬੜੀ ਦੌਲਤ ਮਿਲ ਗਈ ਉਹਨੇ ਉਸਤਾਦ ਜੀ ਦੱਸਣ ਨੇ ਕਮਲਾ ਹਾਰਿਸ ਨੇ ਸੂਟ ਤੇ ਲੈਣ ਦੇ ਉਹਦਾ ਬੰਦ ਕਰਾ ਤੇ ਕਿੱਦਾਂ ਜਿੱਤੀ ਹਾਂ ਕੰਮ ਹੀ ਨਹੀਂ ਸੀ ਸਹੀ ਐ ਅਸਲ ਮੈਂ ਆਪਣੇ ਮੇਰੇ ਘਰ ਅੱਜ ਵੀ ਡੈਰੀ ਇੱਕ ਪਈ ਹੈ ਉਹਦੇ ਆਪਣਾ ਨਾਮ ਸਾਈ ਕੁਝ ਕਹੇਗਾ ਉੱਤੇ- ਨਹੀਂ ਆਈ ਡੇਟ ਸੇਮਾ ਤੋਂ ਹੀ ਸੀ ਅੱਜ ਦੀ ਡੇਟ ਦੱਸਿਓ ਬੰਦ ਹੋਈ अस्सलाम वालेकुम नाज़रीन, टी टाइम में खुश आमदीद। इस एतमाद के साथ टी टाइम शुरू करते हैं कि आप सब खैरियत से होंगे। फाहद मलक, कुछ ऐसे कमेंट्स होते हैं नाज़रीन जो मुझे लगता है कि पढ़ने चाहिए। अस्सलाम वालेकुम जानी भाई, आई रिसेंटली लॉस्ट माई फादर 7 months ago and your shows give me the reason to live with this pain. live with this pain. बहुत सालों से आपका यार अगर उर्दू शुरू करती वीरे मैं इंग्लिश पढ़ लेना हूँ। हाँ लिव दी एक गलती हुई है भी मैं अगे तो नहीं करनी। लिव च लाइव च की फर्क होंदा? LIVE लिव ਲਿਵ ਮੈਂ ਤੇ ਲਾਈਵ ਲਾਈਵ ਜਿਹੜਾ ਲਾਈਵ ਦੀ ਸਪੈਲਿੰਗ LIVE ਹੈ ਤੇ ਫਿਰ अच्छा यानी स्पेलिंग एक ही आ तुसी देखना वा कि भी की है। अच्छा लिव ओके। बहुत सालों से आपका फैमिली मेंबर हूं, आज तक ना कभी कमेंट्स किया ना आपको मेल की, बस आज एक छोटी सी ख्वाहिश है इजहार कर रहा हूं, छोटी सी ख्वाहिश का इजहार कर रहा हूं। काइंडली जावेद बख्शी सलामत साहब का कलाम आज ना जावी सुना दें। और यकीनन ये आपने जो आपके फादर की डेथ हुई है अल्लाह पाक उन्हें गरीक रहमत करे, उनकी याद में जैसे मेरा एक दोस्त था फयाज ड्रमर, बहुत बहुत मेरा यानी शहजादा आदमी, तो उन्होंने वालदा फौत हुई थी। मदन मोहन साहब का गाना सुनता सी है साथ तेरे मेरी वफा मैं नहीं तो क्या, कभी सुन के देखना गाना। ਅੱਛਾ है तेरे साथ मेरी वफा मैं नहीं तो क्या, जिंदा रहेगा प्यार मेरा मैं नहीं तो क्या। ਇਹ ਫਿਆਸ ਹੁੰਦਾ ਹੁੰਦਾ ਸੀ, ਉਹ ਰੋਈ ਜਾਂਦਾ ਹੁੰਦਾ ਸੀ ਆਪਣੀ ਵਾਲ ਦਾ। ਉਸੇ ਹੀ ਚੱਕਰ ਦੇ ਵਿੱਚ ਯਾਨੀ ਉਸੇ ਹੀ ਕੰਡੀਸ਼ਨ 'ਚ ਮੇਰਾ ਖਿਆਲ ਇਹਨਾਂ ਨੇ ਕਿਹਾ ਕਿ ਅੱਜ ਨਾ ਜਾਵੀਂ ਮੇਰੇ ਆ ਵੇਟ ਹੋਣਾ। ਹਾਂ ਅੱਜ ਨਾ ਜਾਵੀਂ, ਲੇਕਿਨ ਮੇਰੇ ਹਿਸਾਬ ਨਾਲ ਤੁਸੀਂ ਅਗਰ ਉਹ ਸੁਣੋਗੇ ਨਾ ਤੇ ਉਹ ਤੁਹਾਨੂੰ ਜ਼ਿਆਦਾ ਕਰੀਬ ਜਾਏਗਾ, ਕਿਉਂਕਿ ਉਹ ਚੋਂ ਕਹਿ ਰਹੇ ਨੇ ਕਿ ਵੀ ਮੈਂ ਨਹੀਂ तो क्या। ਇਹਦੇ 'ਚ ਤੇ ਇਹ ਨਾ ਅੱਜ ਨਾ ਜਾਵੀਂ ਕਿ ਮਤਲਬ ਸਾਹਮਣੇ ਜਿਹੜਾ ਬੰਦਾ ਉਹਨੂੰ ਕਹਿ ਰਿਹਾ, ਲੇਕਿਨ ਇਹ ਫਿਰ ਵੀ ਮੈਨੂੰ ਨਹੀਂ ਯਾਦ ਇਹ ਗਾਣਾ, ਲਓ ਮੈਨੂੰ ਨਹੀਂ ਯਾਦ। ਮੈਂ ਸਿੱਧੀ ਗੱਲ ਕਰ, ਤੁਹਾਨੂੰ ਯਾਦ? ਨਹੀਂ ਯਾਦ ਤੇ ਉਹ ਬਖਸ਼ੀ ਸਲਾਮਤ ਸਾਹਿਬ ਦਾ ਤੇ ਬਹੁਤ ਮੁਸ਼ਕਲ ਆ। ਮੈਨੂੰ ਇੰਨਾ ਕੀ ਯਾਦ ਹੈ ਕਿ ਅੱਜ ਨਾ ਜਾਵੀਂ ਬਸ। ਮੇਰੇ ਆ ਵੇਟ ਹੋਣਾ ਕਾਲੀ ਰਾਤ ਹੈ। ਹਾਂ ਇਹ ਤੂੰ ਸੁਣਾ ਦੇ ਚਲੋ ਜੀ। ਸ਼ੇਰ ਮੇਰੇ ਸਾਥ ਕਵਾਲੀ ਆ ਹਾਂਜੀ नहीं 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 ये बख्शी सलामत ਅੱਜ ਨਾ ਜਾ ओ नहीं यार बख्शी सलामत अज ना जावे ना जावे ਹਾਂਜੀ ਹਾਂਜੀ उस जरा थोड़ा ਨਹੀਂ ਉਸਤਾਦ ਜੀ ਉਹ ਬਹੁਤ ਮੁਸ਼ਕਲ ਕੰਮ नहीं ना याद नहीं। सर सानू याद नहीं है। ਤੁਸੀਂ ਕੋਈ ਨਹੀਂ ਹੋਰ ਯਾਰ। ਸੁਣਾ ਤੁਸੀਂ ਇੱਧਰ ਤੇ ਵੇਖੋ ਮੈਂ ਮਰ ਗਿਆ ਕਹਿੰਦਾ? ਉਹਦੇ ਐਕਸਪ੍ਰੈਸ਼ਨ ਤੋਂ ਕਹਿੰਦਾ ਨਹੀਂ ਯਾਰ ਨਹੀਂ ਔਖਾ ਕੰਮ ਆ ਜੀ। ਬਹੁਤ ਸਲਾਮਤ ਸ਼ੇਰ ਮੇਰੇ ਸਾਹਿਬ ਦਾ ਬੇ ਕਮਲਿਆ ਬੇ ਢੋਲਿਆ यार नहीं ਉਹਨਾਂ ਦਾ ਕੋਈ ਉਹਨਾਂ ਦੀ ਜਿਹੜੀ ਗੱਲ ਜੋ ਮਾੜਾ ਜਿਹਾ ਜ਼ਾਲਾ नहीं 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 खैर ਇਹਦੇ ਵਿੱਚ ਮਜ਼ਾਕ ਵਾਲੀ ਗੱਲ ਨਹੀਂ ਹੈਗੀ। ਨਹੀਂ ਨਹੀਂ ਉਸਤਾਦ ਇਹਦੇ ਵਿੱਚ ਗੱਲ ਨਹੀਂ ਕਿ ਉਹਨਾਂ ਦੀ ਜਿਹੜੀ ਫੀਲਿੰਗ ਨਾ ਉਹਦੇ ਤੇ ਨਹੀਂ ਮਜ਼ਾਕ ਕਰਨਾ। ਹਰ ਗੱਲ ਤੇ ਭੰਡ ਪੁਣਾ ਮਿੱਠਾ ਸਭ ਨਹੀਂ ਸ਼ੁਰੂ ਹੁੰਦਾ। ਤਾਜ ਸਮਝੇ ਨਹੀਂ ਕਹਤੇ ਨਹੀਂ ਖੈਰ ਛੱਡ ਦਿਓ ਇਹਨੂੰ, ਦਲੀਲ ਨਾ ਦਿਓ ਅੱਗੋਂ। ਲਓ ਬਾਜੀ हाँ जी ਕੋਈ ਹੋਰ ਸੁਣਾ ਦਿਓ ਜ਼ਰੂਰੀ ਨਹੀਂ कहते हैं ये हयात मौत की है डगर, कहते हैं ये हयात मौत की है ये डगर। हयात मौत की है डगर। अगली लाइन देखी कि उन्हें किड्डी लंबी डिटेल वाली गल 4 लफ्जों च करती। ये हयात मौत की है डगर, कोई खाक में कोई खाक पर। पर वाह हाय 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 ਬਹੁਤ ਡੂੰਗਾ ਸ਼ੇਰ ਸੀ ਵਾਹ। ਬਹੁਤ ਗਿਆ ਚਲੋ ये हयात मौत की है डगर, कोई खाक में कोई खाक पर, यही जान ले वो कोई न था, वो गुबार था तेरा हम सफर, उसे दूर लेके गई हवा। वो गुबार था तेरा हम सफर उसे दूर ले लेके गई हवा। जाने चले जाते हैं कहाँ दुनिया से जाने वाले, कैसे ढूंढे कोई उनको नहीं कदमों के भी निशान, जाने चले जाते हैं कहाँ ਹਾਏ ਹਾਏ दुनिया से जाने वाले। ये वही आंगा जी कैसे कह दो मेरे लिए तुम कौन हो, तुम पर्वत हो, तुम वो नहीं, नहीं, वही नहीं। सारा सिस्टम है।
ਯਾਰ ਮਿੱਠੇ ਮੈਂ ਤੈਨੂੰ ਕਹਿ ਰਿਹਾ ਕਿ ਕਿਸੇ ਦੀ ਦਿਲਜ਼ਾਰੀ ਨਹੀਂ ਕਰੀਦੀ। ਉਸਤਾਦ ਜੀ ਉਸਤਾਦ ਜੀ ਅਸੀਂ ਕੋਈ ਗੱਲ ਕਰੀਏ ਜ਼ਿਲ੍ਹੇਦਾਰ ਇਸੇ ਲਈ ਤੁਸੀਂ ਇਸ ਸੀਟ ਦੇ ਅਹਿਲ ਨਹੀਂ ਹੋਏ ਅੱਜ ਤੱਕ। ਨਹੀਂ ਉਸਤਾਦ ਜੀ ਉੱਥੇ ਤੁਹਾਨੂੰ ਨਹੀਂ ਸ਼ੂਟ ਹੈ। ਕਰਦੀ ਆ। ਕੈਸੇ ਫੀਲਿੰਗ ਜਿਹੜੀ ਹੁੰਦੀ ਹੈ ਨਾ, ਫੀਲਿੰਗ ਮਿੱਠਾ ਜੀ। ਹੁਣ ਸਾਡੇ ਮਹੱਲੇ ਨਾਲ ਇੱਕ ਫੋਤਗੀ ਹੋਈ ਪਿਛਲੇ ਦਿਨਾਂ ਦੇ ਵਿੱਚ, ਇੱਕ ਜਵਾਨ ਹੀ ਫੋਤਗੀ ਹੋਈ, ਉਹਦੇ ਬੱਚੇ ਵੀ ਸੀ 2। ਉਹ ਮੁੰਡਾ ਨਾ ਆਪਣੇ ਬਾਪ ਦੇ ਗਮ ਚੋਂ ਗਾਣੇ ਸੁਣਦਾ ਰਹਿੰਦਾ, ਉਹ ਸਿੱਧੂ ਮੂਸੇਵਾਲਾ 10 ਪੁੱਤ ਤੇਰਾ ਹੈਡ ਡਾਊਨ ਕਾਸਟ ਤੋਂ। ਸਿਸਟਮ ਪਤਾ ਕੀ, ਇਹ ਫੀਲਿੰਗ ਹੁੰਦੀ ਹੈ ਮਿੱਠੇ, ਜਦੋਂ ਬੰਦਾ ਬਾਪ ਕਰ ਲੈਂਦਾ ਨਾ। ਉਸਤਾਦ ਚਿੜੀਆ ਘਰ ਚ ਜਾਓ ਨਾ ਪਿੰਜਰੇ ਲਾ ਕੇ, ਏਦਾਂ ਦਾ ਪਤਵਾਰ ਸਾਰੇ ਬੱਚੇ ਲੈ ਕੇ ਜਾਊਗਾ ਕੁਛ ਨੂੰ। ਇਹ ਚਿੜੀਆ ਘਰ ਵੈਸੇ ਹੀ ਫਿਰਨ ਡੇ ਤੇ ਉਹ ਸਾਰੇ ਕਾਰੀਗਰ ਜਿੰਨੇ ਕਹਿੰਦੇ ਯਾਰ ਇਹਦਾ ਵੀ ਜੰਗਲਾ ਬਣਾਓ। ਨਾਲੇ ਸਾਜੀ ਮੈਨੂੰ ਯਾਦ ਆਇਆ, ਉਹ ਬਹਾਰ ਬੇਗਮ ਕਹਿ ਰਹੀ ਸੀ ਜਾਨੀ ਅੰਕਲ ਨੂੰ ਸਲਾਮ ਦੋ ਨਹੀਂ। ਫਿਲਮ ਵਾਲੀ ਬਾਹਰ ਬੇਗਮ ਮੈਡਮ ਕਹਿ ਰਹੇ ਸਨ, ਕਹਿੰਦੇ ਜਾਨੀ ਅੰਕਲ ਨੂੰ ਸਲਾਮ ਦੋ ਨਹੀਂ। ਇਹਨਾਂ ਲਈ ਮੈਡਮ ਨੇ ਤਾਂ ਤੁਹਾਡੇ ਉਹਨਾਂ ਨੇ ਇਹ ਕਿਹਾ ਸੀ ਕਿ ਤਾਇਆ ਅਬੂ ਜਾਨੀ ਅੰਕਲ ਨੂੰ ਮੇਰਾ ਸਲਾਮ। ਇਹ ਵਿੱਚੋਂ ਇੱਕ ਲਫ਼ਜ਼ ਖਾ ਗਏ। ਉਹ ਤਾਲਸ਼ ਵੀ ਕਹਿ ਰਹੇ ਸੀ ਉਹਨੂੰ ਕਿ ਛੋਟੂ ਸਲਾਮ ਕਰ ਰਹੇ। ਯਾਰ ਮੈਂ ਅੱਜ ਇੱਕ ਨਾ ਕਲਿੱਪ ਦੇ ਰਿਹਾ ਸੀ ਮਾਨ ਸਾਹਿਬ ਦਾ, ਖਬਰਦਾਰ ਦੇ ਵਿੱਚ ਨਾ ਆਫਤਾਬ ਇਕਬਾਲ ਸਾਹਿਬ ਦਾ, ਤੇ 3 ਖਾਨ ਸਾਹਿਬ ਬੜੇ ਹੁੰਦੇ ਨੇ, ਅਨਿਲ ਬੇਲਾ ਸਾਹਿਬ ਤੇ ਆਗਾ ਮਾਜਦ ਤੇ ਨਾਲ ਇੱਕ ਹੋਰ ਉਹ ਜਿਹੜੇ ਮੇਰੀ ਸਾਹਿਬ ਨਹੀਂ ਬਣਦੇ, ਹਾਂਜੀ ਹਾਂਜੀ ਅਜ਼ਰ ਰੰਗੀਲਾ। ਹਾਂ ਅਜ਼ਰ ਰੰਗੀਲਾ ਦਾ। ਇਹ ਤਿੰਨੇ ਬੜੇ ਨੇ ਖਾਨ ਸਾਹਿਬ ਤੇ ਮਾਨ ਸਾਹਿਬ ਸਾਈਡ ਤੇ ਇੱਕ ਨੁੱਕਰ ਚ ਕਰਕੇ ਐਨਕ ਲਾ ਕੇ ਬੈਠੇ। ਤੇ ਅਨਿਲ ਬੇਲਾ ਸਾਹਿਬ ਨੇ ਓਵਰਲੈਪ ਕੀਤਾ ਮਾਨ ਸਾਹਿਬ ਦੀ ਕਿਸੇ ਗੱਲ ਚ ਨਾ, ਬੋਲੇ ਤੇ ਕਹਿੰਦੇ ਉਹ ਠਹਿਰ ਜਾ ਇੱਕ ਮਿੰਟ, ਕਿਸੇ ਦੀ ਕਾਪੀ ਕਰਕੇ ਹਿੱਟ ਹੋਇਆ ਤੂੰ। ਆਹ ਕਿਸੇ ਦੀ ਟੈਂਪੋ। ਕਿਸੇ ਦੀ ਟੈਂਪੋ, ਕਹਿੰਦੇ ਕਿਸੇ ਦੀ ਟੈਂਪੋ ਬੋਲ ਬੋਲ ਕੇ ਹਿੱਟ ਹੋਈ ਜਾ ਰਿਹਾ। ਕੀ ਬਾਤ ਯਾਰ ਨਾਲੇ ਸਾਜੀ ਤੁਹਾਨੂੰ ਮੁਬਾਰਕ ਹੋਵੇ। ਅੱਛਾ ਯਾਰ ਮੈਨੂੰ ਕੀ ਗੱਲ ਆ, ਮਤਲਬ ਟਰੰਪ ਜਿੱਤ ਗਿਆ ਉਸਤਾਦ ਜੀ। ਟਰੰਪ ਸਾਹਿਬ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਉਸਤਾਦ ਜੀ ਉਹਨੇ ਬੰਦਾ ਜਿੱਤਣਾ ਚੰਗਾ ਸੀ ਸਾਜੀ, ਐਵੇਂ ਬੰਦਾ ਮੁੰਡਾ ਵੀ ਮਾੜਾ ਨਹੀਂ। ਅੱਛਾ ਯਾਰ ਉਹਦਾ ਵੈਸੇ ਜਿੱਤਣਾ ਮਤਲਬ ਬਹੁਤ ਸਾਰੇ ਲੋਕ ਕਹਿੰਦੇ ਸੀ ਨਹੀਂ ਜਿੱਤਣਾ ਉਹਨੇ। ਉਹਨੇ ਜਿੱਤਣਾ ਹੀ ਸੀਗਾ, ਜਿੰਨਾ ਉਹ ਆਪਣੀ ਮਾਂ ਦਾ ਅਦਬ ਕਰਦਾ ਸੀ। ਗੱਡੀ ਥੱਲੇ ਅੱਜ ਵੀ ਉਹਨੇ ਛਿੱਤਰ ਟੰਗਿਆ ਤੇ ਗੱਡੀ ਪਿੱਛੇ ਉਹਨੇ ਲਿਖਾਇਆ ਮਾਂ ਕੀ ਦੁਆ। ਜਿੱਤਣਾ ਬੜਾ ਹਾਸਲ ਦਾ। ਅਸੀਂ ਤੇਰੇ ਵਰਗੇ ਬੰਦੇ ਦਾ ਨਾਂ ਨਾ ਲੱਭਾ ਹੁੰਦਾ। ਯਾਰ ਉਹ ਲੱਭਾ ਕਿੱਥੇ ਆ? ਤੇਰੇ ਵਰਗੇ ਜਿਹੜੇ ਮੂੰਹ ਹੁੰਦੇ ਨਾ, ਇਹਨਾਂ ਦਾ ਨਾਮ ਹੁੰਦਾ ਯਾਰ ਉਹ ਲੱਭਾ ਕਿੱਥੇ ਲੱਭਾ। ਭੋਲਾ ਵੀ ਬਣ। ਨਹੀਂ ਨਹੀਂ ਲੱਭਾ ਕੈਸਾ ਤੇਰੇ। ਨਹੀਂ ਨਹੀਂ ਉਸਤਾਦ ਜੀ ਉਹਦੇ ਕਿਤਨੇ ਪਤਾ ਕੀ ਹੋਇਆ ਉਸਤਾਦ ਜੀ, ਟਰੰਪ ਨੇ ਇੱਥੇ ਗੇਟਾਂ ਤੇ ਗੱਡੀ ਲਾਉਣੀ, ਉਸਤਾਦ ਜੀ ਸਾਰੇ ਮਜ਼ਦੂਰਾਂ 'ਚ ਲੰਗਰ ਵੰਡਦਾ ਹੁੰਦਾ। ਬੰਦਾ ਬਹੁਤ ਉਹਨੇ ਆਪਣੀ ਮਾਂ ਕੋ ਜਦੋਂ ਜਾਣਾ ਉਸਤਾਦ ਜੀ ਨੰਗੇ ਪੈਰੀ ਜਾਂਦਾ ਸੀਗਾ। ਬੜਾ ਬੀਬਾ ਮੁੰਡਾ ਸੀ ਉਸਤਾਦ ਜੀ, ਤੁਸੀਂ ਇਹ ਚੀਜ਼ ਉਹਦੀ ਦੇਖਣੀ, ਊਂਠ ਦੀ ਹੱਡੀ ਬੰਨੀ ਹੈ। ਹਾਜੀ ਉਹਦੇ ਤੁਸੀਂ ਗੌਰ ਨਾਲ ਵੇਖਣਾ, ਇੱਕ ਹੋਰ ਚੀਜ਼ ਦੰਦਾਂ 'ਚ ਵਿਰਲ ਵੀ ਸੀ। ਕਿਸਮਤ ਵਾਲਾ ਹੁੰਦਾ ਦੰਦਾਂ 'ਚ ਵਿਰਲ ਵਾਲਾ ਉਸਤਾਦ ਜੀ। ਜੀ ਸਾਹਿਬ ਜਿਹੜੀ ਇੱਥੇ ਵਾਲਾਂ ਦੀ ਭੰਬੀਰੀ ਉਹ ਵੀ ਆਹ ਪੱਗ ਬਣ 2 ਪੱਗਾਂ ਬਣਦੀਆਂ, ਉਹਦਾ ਛੋਟਾ ਭਰਾ ਇੱਕ ਉਹ ਤੋਂ ਬਹੁਤ ਹੋਇਆ। ਉਹ ਜਿਹੜੀ ਨਾਲ ਮਲਾਲਾ ਖਲੋਤੀ ਸੀ ਨਾ, ਉਹਨੇ ਇੰਜ ਕਰਕੇ ਦੇਖਿਆ ਮਲਾਲਾ ਦੇ ਬਣਿਆ ਹੀ ਨਹੀਂ, ਉਹਨੇ ਕਿਹਾ ਤੂੰ ਹਾਰ ਜਾਣਾ ਇੰਜ। ਭਾਈ ਅੱਛਾ ਜਿੱਥੇ ਕਾਮੇਡੀ ਕਰਨੀ ਹੈ ਉੱਥੇ ਤੂੰ ਫਿੱਕੀ ਕਰੀ ਜਾ ਰਿਹਾ, ਜਿੱਥੇ ਨਹੀਂ ਕਰਨੀ ਉੱਥੇ ਤੂੰ ਠੀਕ ਕਰੀ ਜਾ ਰਿਹਾ। ਬੁੱਠਾ ਕੋ ਤੇਰਾ ਹਿਸਾਬ ਹੋਇਆ ਹੁਣ। ਇੱਥੇ ਹੁਣ ਦੱਸੋ ਨਾ ਮਿੱਠਾਪੁਰੀਆ ਡੀਗ੍ਰੇਡ ਕੀਤਾ ਸੀ। ਇੱਥੇ ਚੁੱਕ ਚੁੱਕ ਗੱਲ ਹੀ ਨਹੀਂ। ਯਾਰ ਕਿਸੇ ਨੌਕਰ ਨੇ ਕਹਿਤਾ ਨਾ ਕਿ ਸਰ ਤੁਹਾਡੇ ਟਾਈ ਬਹੁਤ ਅੱਛੀ ਲੱਗ ਰਹੀ, ਕੋਟ ਉਸੇ ਟਾਈਮ ਲਾ ਕੇ ਉਹਨੂੰ ਦੇ ਦੇਣਾ। ਹਾਂਜੀ ਇੱਕ ਵਾਰੀ ਤੇ ਨਵੀਂ ਜੁੱਤੀ ਲਈ ਤੇ ਅੰਦਰ ਗਿਆ, ਕਿਸੇ ਨੇ ਕਿਹਾ ਬੜੀ ਸੋਹਣੀ ਜੁੱਤੀ ਆ, ਤੇ ਬਾਹਰ ਆਇਆ ਤੇ ਜੁੱਤੀ ਉਸਤਾਦ ਜੀ ਲਾ ਕੇ ਥੱਲੇ ਚਲੇ ਗਏ ਤੇ ਗੱਡੀ 'ਚ ਬੈਠ ਕੇ ਚਲਾ ਗਿਆ। ਜੱਗੇ ਪੈਰੀ ਯਾਰ ਉਹਦੀ ਗੱਡੀ ਉਹਦਾ ਜਿੱਤਣਾ ਬਣਦਾ ਸੀ। ਅੱਜ ਵੀ ਉਹਦੀ ਗੱਡੀ 'ਚ ਹੀਰ ਲੱਗੀ ਹੁੰਦੀ। ਹੀਰੇ ਆ ਗਿਆ ਜੋਗੀਆ ਝੂਠ। ਇਹ ਉਸਤਾਦ ਜੀ ਟਰੰਪ ਸੁਣਦਾ ਹੁੰਦਾ ਸੀ। ਬੰਦਾ ਚੰਗਾ ਹੋਵੇ, ਕੰਮ ਚੰਗੇ ਕਰਦਾ ਹੋਵੇ ਤੇ ਉਹਦੀ ਜਿੱਤ ਪੱਕੀ ਹੁੰਦੀ ਹੈ। ਹਾਂਜੀ ਕਿਉਂ ਜੀ ਫਰੀਦ ਸਾਹਿਬ? ਭਾਜੀ ਨਾਲੇ ਮੈਨੂੰ ਲੱਗਦਾ ਤੂੰ ਉਹਨੂੰ ਜ਼ਿਆਦਾ ਜ਼ਾਤੀ ਤੌਰ ਤੇ ਜਾਣਦਾ। ਹਾਂਜੀ ਹਾਂਜੀ ਇਹਦੇ ਉਸਤਾਦ ਐਕਸਪ੍ਰੈਸ਼ਨ ਦੱਸ ਰਹੇ ਕਿ ਜ਼ਿਆਦਾ ਸੀਰੀਅਸ, ਬਹੁਤ ਬਹੁਤ ਉਸਤਾਦ। ਤੂੰ ਬਹੁਤ ਕਰੀਬ ਤੋਂ ਲੱਗਦਾ। ਉਸਤਾਦ ਜੀ ਮੈਂ ਉਹਦੇ ਜਿਹੜੇ ਹੋਟਲ ਅਮਰੀਕਾ 'ਚ ਸਾਰੇ ਮੇਰਾ ਕਜ਼ਨ ਮੈਨੇਜ ਕਰਦਾ ਹੈ। ਹਾਂ ਅੱਛਾ ਅੱਛਾ। ਹਾਜੀ ਮਿੱਠੂ ਨਹੀਂ, ਹਾਜੀ ਮਿੱਠੂ ਪੂਰਾ ਚਬਾਰਾ ਲੈ ਕੀਤਾ ਟਰੰਪ ਨੇ ਉਹਨੂੰ। ਹਾਜੀ ਮਿੱਠੂ ਨੂੰ, ਹਾਜੀ ਮਿੱਠੂ ਕੌਣ? ਖੁਸਰੇ ਦਾ ਹਾਜੀ। ਅੱਛਾ ਅੱਛਾ ਉਹ ਗੁਰੂ। ਹਾਂਜੀ ਗੁਰੂ ਸਾਹਿਬ ਅਦਰਾ ਖੁਸਰੇ ਪਾਲੇ ਉਹਨੇ ਟਰੰਪ ਨੇ। ਕਿਤੇ ਕੋਈ ਬੇਵਾ ਲੱਭ ਗਈ ਨਾ ਵਾਸ਼ਿੰਗ ਮਸ਼ੀਨ ਉਹਨੇ ਦੇਣੀ, ਆ ਦੂਸਰੀ ਸਿਲਾਈ ਮਸ਼ੀਨ ਲਾਜ਼ਮੀ ਦਿੰਦਾ ਰਿਹਾ। ਨਾਲ ਸੂਟ ਦੇਣਾ। ਕਹਿੰਦਾ ਰਿਹਾ ਕਿ ਧੀਏ ਭੈਣੇ ਕਿਤੇ ਗਾਂ ਵੀ ਕੰਮ ਹੋਵੇ। ਸਾਜੀ ਚਨਿਓਰ ਟਰੱਕ ਖਿਲਾਰ ਕੇ ਰਾਸ਼ਨ ਵੰਡਦਾ ਰਿਹਾ, ਸਾਨੂੰ ਨਹੀਂ ਪਤਾ। ਨਹੀਂ ਤੂੰ ਵੀ ਕੋਈ ਯਤੀਮ ਦੇਖਿਆ ਉਹਨੂੰ ਵਾਸ਼ਿੰਗ ਮਸ਼ੀਨ ਦੇ ਦੇਣਾ। 5000 ਦੀ। ਉਹ ਹਕੀਕਤ ਹੀ ਇਹਦੇ ਘਰ ਮਸ਼ੀਨ ਦੇ ਗਿਆ। ਉਹ ਕਹਿੰਦੀ ਮੇਰੇ ਹਜੇ ਖਾਮਨ ਸਿਲਦਾ। ਕਹਿੰਦੇ ਯਾਰ ਮੈਂ ਅਗਲੇ ਮਹੀਨੇ ਆ। ਨਹੀਂ ਖਾਵਤ ਮਾਰ ਕੇ ਇੱਕ ਮਸ਼ੀਨ ਓਕੇ ਹੋ ਗਈ। ਚਿੜੀਆਂ ਨੂੰ ਦਾਣਾ ਵੀ ਪਾਉਂਦਾ ਸੀ ਉਸਤਾਦ ਜੀ। ਹਾਂ ਚੀਨੀ ਪਾਉਂਦਾ। ਕੀੜੀਆਂ ਨੂੰ ਨਹੀਂ, ਚਿੜੀਆਂ ਨੂੰ ਜਾਂ ਕੀੜੀਆਂ ਨੂੰ। ਚਿੜੀਆਂ ਨੂੰ ਦਾਣਾ ਨਹੀਂ ਪਾਈਦਾ, ਕੀੜੀਆਂ ਨੂੰ ਚੀਨੀ ਟੈਪ ਚੀਜ਼ ਪਾਈਦੀ। ਆਹੋ ਉਸਤਾਦ ਜੀ ਉੱਤੇ ਵੀ ਉਹਨੇ ਕੋਲਾ ਭਰ ਕੇ ਛੱਤ ਤੇ ਰੱਖਿਆ ਹੁੰਦਾ ਸੀ, ਕੋਈ ਕਬੂਤਰ ਲੈਂਦੇ ਵਾਸਤੇ। ਲੈਂਦੇ ਵਾਸਤੇ ਉਸਤਾਦ ਜੀ। ਹਜ਼ਾਰਾਂ ਬੰਦੇ ਦੀ ਉਹਨੇ ਜਾਨ ਬਚਾਈ ਸਿਰਫ ਸਟੈਂਡ 'ਚ ਕਰਕੇ। ਕਿਉਂ? ਇਹਦੇ ਐਕਸਪ੍ਰੈਸ਼ਨ ਹੀ ਲੈ ਰਹੇ ਨੇ ਸਾਰਿਆਂ ਤੋਂ। ਸਹੀ ਗੱਲ ਹੈ।
ਯਾਰ ਜਿਹੜਾ ਉਹਨੇ ਜਿਤਮਾਈ ਸ਼ਾਦੀਆਂ ਕੀਤੀਆਂ ਨਾ 100 ਬੱਚੀ ਦੀ ਯਾਰ ਉਹ ਤੋਂ ਜਿੱਤਿਆ ਹੀ ਉੱਥੋਂ ਉਹਨੇ ਦਿਲ ਜਿੱਤ ਲਏ ਪਾਕਿਸਤਾਨੀਆਂ ਦੇ। ਸਾਜੀ ਹਜ਼ਾਰਾਂ ਹੋਟਲ ਤੇ ਜਿਹੜਾ ਨੇ ਕਿਹਾ ਮਜ਼ਦੂਰਾਂ ਨੂੰ ਫ੍ਰੀ ਰੋਟੀ ਜਿਹੜੀ ਆ ਜੁਮੇਰਾਤ ਫ੍ਰੀ ਰੋਟੀ ਹਰ ਬੰਦੇ ਨੂੰ ਜਦ ਮਰਜ਼ੀ ਕੋ ਜਾਏ। ਉਹਦੇ ਡੇਰੇ ਤੇ ਤੁਸੀਂ ਜਾਓ, ਜਿਹੜੇ ਟਾਈਮ ਮਰਜ਼ੀ ਉਸਤਾਦ ਜੀ, ਦਿਨ ਰਾਤ ਜਾਓ, ਲੰਗਰ ਕਰੋ, ਦੇਗਾਂ ਚੜੀਆਂ, ਚਾਹ ਬੱਕਰੀ, ਹਰ ਸ਼ੈ ਉਹਦੇ ਡੇਰੇ ਤੇ ਓਕੇ। ਕਿਉਂ? ਠੀਕ ਹੈ। ਮੁੰਡੇ ਆਪਣੇ ਦਾ ਵਿਆਹ ਕੀਤਾ, ਕੋਈ ਨਾਚ ਗਾਣਾ ਨਹੀਂ ਕੀਤਾ, ਕੋਈ ਪੈਸਾ ਨਹੀਂ, ਸਾਜੀ ਕਵਾਲੀ ਕਰਾਈ ਬਸ ਉਹਨੇ। ਉਹਨੇ ਮੁੰਡੇ ਦਾ ਸ਼ਾਦੀ ਕੀਤੀ ਨਾ, ਉਹਨੇ ਉਹਦੇ ਸਹੁਰਿਆਂ ਨੂੰ ਕਹਿੰਦਾ ਜੇ ਇਹਦੇ ਲੈਣ ਤੇ ਲਾਂ ਤੇ ਦੇਣ ਵਾਲੇ ਬੜਾ ਸਾਦਗੀ ਟਰੰਪ ਨੇ ਲੈ ਲਿਆ ਉਹਨੂੰ, ਕੋਈ ਰੌਲਾ ਨਹੀਂ। ਅਸੂਲ ਪ੍ਰਸਤ ਸੀਗਾ ਭਾਈ। ਯਾਰ ਜਦੋਂ ਇਹ ਫਿੱਕ ਪੂਰਾ ਕਰੀ ਜਾ ਰਿਹਾ ਵਿੱਚ ਖਾਲੀ ਜਗ੍ਹਾ ਪੂਰ ਕਰੀ ਜਾ ਰਿਹਾ ਨੇ। ਟਰੰਪ ਨੇ ਲੈ ਲਿਆ, ਉਹਨੇ ਕਿਹਾ ਕੋਈ ਰੌਲਾ ਨਹੀਂ। ਇਹ ਕਿਹੜੀ ਗੱਲ? ਉਹਨੇ ਕਿਹਾ ਵੀ ਯਾਰ ਉਹਨੇ ਲਿਆ, ਜੇ ਇਸ ਨਾਲ ਲਿਆ ਨਾ ਦਿੱਤਾ, ਥੋੜੀ ਜਗ੍ਹਾ ਆਈ ਤੂੰ ਉਹਦੇ ਵਿੱਚ ਕਹਿਤਾ ਹਾਂ ਉਹਨੇ ਲੈ ਲਿਆ ਜੀ, ਕੋਈ ਗੱਲ ਨਹੀਂ। ਇਹ ਕੀ ਗੱਲ ਹੈ? ਯਾਨੀ ਕਿ ਇੱਕੋ ਗੱਲ ਤੇ ਹੁਣ ਨਹੀਂ ਪਤਾ ਇਹ ਸ਼ੁਰੂ ਕੀ ਹੋ ਗੱਲ ਹੈ? ਜਾਵੇ। ਕੋਈ ਗੱਲ ਕਰ ਜਿਹਦੇ ਇੱਕੋ ਗੱਲ ਨਾਲ ਕੀ ਕਰਾਂ ਮੈਨੂੰ ਦੱਸ ਦਿਓ। ਇੱਕ ਗੱਲ ਉਹਦੀ ਤੂੰ ਐਸੀ ਵੀ ਨਹੀਂ। ਮੈਂ ਟਰੰਪ ਦੇ ਘਰ ਰਹਿੰਦਾ ਰਿਹਾ ਵਾਂ। ਭਾਜੀ ਇੱਕ ਮਿੰਟ, ਇਹ ਤਿੰਨੇ ਗੱਲਾਂ ਕਰ ਰਹੇ ਨੇ ਨਾ, ਹਾਂਜੀ। ਉਦੋਂ ਦੀ ਤੂੰ ਇਹਨਾਂ ਦੇ ਲੈਵਲ ਦੀ ਇੱਕ ਗੱਲ ਨਹੀਂ ਕੀਤੀ ਵਿੱਚ ਜਗ੍ਹਾ। ਅੱਜ ਕਾਲੂ ਹੋਇਆ ਤੂੰ, ਅੱਜ ਕਾਲੂ ਹੋ ਜਾ ਸੋਹਣਿਆ। ਤੂੰ ਤੁਹਾਡੀ ਮੇਰੀ ਵਾਰੀ ਅੱਖ ਲੱਗ ਜਾਂਦੀ ਹੈ। ਨਹੀਂ ਆਖਰੀ ਨਾ ਕੋਈ ਗੱਲ ਤਾਂ ਸੀ। ਇਹਨਾਂ ਤਿੰਨਾਂ ਨੇ ਕੀ ਕਰਤਾ? 200 ਟਰੰਪ ਹਾਜ਼ਰ ਕਰਤਾ? ਨਹੀਂ ਮਿੱਠਾ ਜੀ, ਉਹ ਕਹਿੰਦੇ ਨੇ ਨਹੀਂ ਗੱਲ ਕਰਕੇ ਟਰੰਪ ਇੱਥੇ ਆ ਗਿਆ। ਉਹ ਮਿੱਠੇ ਨੂੰ ਨਾ ਚੜੋ ਉਸਤਾਦ ਜੀ। ਨਹੀਂ ਯਾਰ ਬੰਦਾ ਕੋਈ ਗੱਲ ਕਰੇ ਅੱਛੀ। ਤੁਸੀਂ ਅੱਜ ਮੇਰੇ ਤੇ ਬੜਾ ਖਿਜੇ ਕੀ? ਨਹੀਂ ਜਦੋਂ ਮੈਂ ਇੱਕ ਸੀਰੀਅਸ ਟੌਪਿਕ ਤੇ ਗੱਲ ਕਰ ਰਿਹਾ ਸੀ ਤੇ ਵਾਲਦ ਸਾਹਿਬ ਉਹ ਤੇ ਉਦੋਂ ਤੂੰ ਬਕਵਾਸ ਕਰੀ ਜਾ। ਨਹੀਂ, ਮੈਂ ਬਕਵਾਸ ਨਹੀਂ ਕੀਤੀ। ਕਾਮੇਡੀ ਵਿੱਚ ਗਾਣੇ ਤੂੰ ਸ਼ਾਦੀ ਵਾਲੇ ਦੱਸੀ ਜਾ ਰਿਹਾ। ਹੁਣ ਜਦੋਂ ਜੈਨੂਇਨ ਚੀਜ਼ਾਂ ਵਾਲੀ ਗੱਲ ਹੋ ਰਹੀ ਆ ਤੇ ਤੂੰ ਵਿੱਚ ਫਿੱਕੀ ਜਾ। ਹਾਂਜੀ ਉਹਨੇ ਇਦਾਂ ਕੀਤਾ, ਉਹਨੇ ਕਹਾ ਉਹਨੇ ਘਰ ਹੱਡੀ ਰੱਖੀ ਸੀ। ਹਾਂ ਉਹਨੇ ਹੱਡੀ ਰੱਖੀ। ਮੈਂ ਤਾਂ ਕਿਹਾ ਰਿਚੇ ਕਰਕੇ ਦੇਖ ਲਓ। ਰਿਪੀਟਰ ਮਾਰੀ ਜਾ ਰਿਹਾ। ਆ ਦੇਖੋ ਜੀ ਬਾਅਦ ਨਹੀਂ, ਨਹੀਂ, ਇੱਕ ਕਰੈਕਟਰ ਨੂੰ ਕੱਚਿਆ ਕਰ ਦਿੰਦੇ ਆ। ਨਹੀਂ ਅਸੀਂ ਮਜ਼ਾਕ ਕਰਨ ਨੇ, ਚੇਦੇ ਦੀ ਗੱਲ ਕਰਨ ਨੇ ਉਸਤਾਦ ਜੀ। ਹਕੀਕਤ ਗੱਲ ਆ। ਹਕੀਕਤ ਹੀ ਕਹਿ ਰਿਹਾ ਨਾ। ਆ ਪਰਸੋਂ ਟਰੰਪ ਨੇ 40 ਚਿੜੀਆਂ ਉਡਾਈਆਂ। ਚਲੋ ਜੀ ਹਾਂ ਜਿਹੜਾ ਆਈਆਂ ਜੀ। ਪਤਾ ਨਹੀਂ ਭਾਜੀ ਮੈਨੂੰ ਪਤਾ। ਅੱਜ ਵੀ ਪੋਤਰਾ ਹੋਇਆ ਪੋਤਰਾ। ਉਹਨੇ ਇਹ ਉਹਦੀ ਗੱਲ ਸ਼ੁਰੂ ਹੋਈ ਕਿੱਥੋਂ? ਪੋਤਰਾ ਆਇਆ ਉਹਦੇ, ਇਹ ਉਹਦੀ ਗੱਲ ਸ਼ੁਰੂ ਹੋਈ ਅੱਗੇ। ਉਹਨੇ ਪੋਤਰੇ ਦੇ ਉਸਤਾਦ ਜੀ ਝੰਡ ਲਵਾਈ ਦੇ ਵਿੱਚ ਨਾਈਆਂ ਨੂੰ ਸੂਟ ਕੱਪੜੇ ਨਾਲ ਉਹਨੇ ਕਿਹਾ ਵੀ ਲੈ ਕੇ ਗੁੜ ਦੀਆਂ ਪੇਸੀਆਂ ਜੋ ਤੁਹਾਡਾ ਦਿਲ ਕਰਦਾ ਲੈ ਕੇ। ਹਾਂ ਇਹ ਉਹਦੀ ਗੱਲ। ਹਾਂ ਇਹਦੇ ਉੱਤੇ ਹੁਣ ਗੱਲ ਕਰ। ਇੱਥੇ ਖੱਪਾ ਕਿੱਥੇ ਸੀਗਾ? ਨਹੀਂ ਇਹਦੇ ਉੱਤੇ ਹੁਣ ਕੋਈ ਗੱਲ ਕਰਨਾ ਇਦਾਂ ਦੀ। ਮੈਂ ਕਰਨ ਤੇ ਡਿਆ ਉਦੋਂ ਦਾ ਉਸਤਾਦ ਕੀ? ਜੀ। ਹੁਣ ਕੀ ਕਰਾਂ? ਮੈਂ ਤੁਹਾਨੂੰ ਪਰਸਨਲ ਮੈਸੇਜ ਕਰਤਾ ਵਾ, ਮੈਂ ਕਿਹਾ ਉਸਤਾਦ ਜੀ ਮੇਰੇ ਨਹੀਂ ਨਾਲ ਕਿਸੇ ਦੇ ਨਾਲ ਬੰਦੇ ਦੀ ਆਮਦ ਹੁੰਦੀ ਤਾਂ ਜ਼ਰੂਰੀ ਨਹੀਂ ਵੀ ਬੰਦਾ ਚੁੱਪ ਕੀਤਾ ਰਵੇ। ਮੇਰੇ ਨਾਲ ਤੁਸੀਂ ਚੱਲ ਕੇ ਅੱਜ ਵੀ ਵੇਖ ਲਓ ਠੀਕ ਹੈ। ਟਰੰਪ ਦੇ ਐ ਸੱਚਾਈ ਝਲਕ ਰਹੀ ਕਿ ਨਹੀਂ? ਟਰੰਪ ਦੇ ਬਨੇਰੇ ਤੇ ਹਾਂਡੀ ਪਈ ਉਸਤਾਦ ਜੀ ਮਿੱਟੀ ਦੀ। ਯਾਰ ਕਿਆ ਉਹ ਕਿਉਂ? ਨਜ਼ਰ ਨਹੀਂ ਲੱਗਦੀ। ਨਜ਼ਰ ਨਹੀਂ ਹਾਂ ਇੰਜ ਇਸ ਲੈਵਲ ਦੀ ਗੱਲ ਕਰ। ਹੁਣ ਮੈਂ ਤੁਹਾਨੂੰ ਦੱਸਦਾ ਵਾਂ। ਠਹਿਰ ਜਾ ਇੱਕ ਮਿੰਟ। ਹਾਂ ਤੋਬਾ ਕਰਕੇ ਕਹਿੰਦੇ ਆਪਣੀ ਕਬਰੇ ਅਸੀਂ ਪੈਣਾ, ਉਹਨੇ ਆਪਣੀ ਕਬਰੇ। ਲੇਕਿਨ ਭਾਈ ਇੱਕ ਗੱਲ ਆ, ਮੰਨਣ ਵਾਲੀ। ਮਾੜਾ ਬੰਦਾ ਗਲੀ ਮਹੱਲੇ ਦੇ ਵਿੱਚ, ਉਹ ਜਿਹੜਾ ਮਜ਼ਦੂਰ ਸੀ ਜਿਹੜਾ ਜਿਹਨੇ ਵੀਲ ਚੇਅਰ ਲੈ ਕੇ ਦਿੱਤੀ ਸੀ। ਓਏ ਇਹਦੇ ਅੱਗੇ ਹੁਣ ਕੋਈ ਗੱਲ ਕਰ। ਸਾਈ ਤੁਸੀਂ ਮੰਨਣੀ ਨਹੀਂ। ਇਹਦੇ ਅੱਗੇ ਗੱਲ ਕਰ ਕੋਈ। ਮੰਨਣੀ ਨਹੀਂ। ਇੱਕ ਮਿੰਟ ਹੈ। ਹਾਂਜੀ ਸਵੇਰ ਸਵਖਤੇ ਹੀ ਉੱਠਣਾ ਉਹਦੀ ਰੁਟੀਨ ਸੀ। ਐ। ਸਾਜਰੇ ਐ ਕਰਦੇ ਪਾਣੀ ਇਹ ਇਸੇ ਲੈਵਲ ਦੀ ਦੇ ਉੱਤੇ ਦੀ ਗੱਲ ਕਰ ਕੋਈ ਇੰਜ। ਹਾਂ ਹਾਂ ਕੀ? ਸੱਚੀ ਮੁੱਚੀ ਸਵੇਰੇ ਉੱਠਣਾ ਉਹਨੇ, ਪੂਰੇ ਵੇੜੇ 'ਚ ਉਹਨੇ ਪਾਣੀ ਤੇ ਰੋਕਣਾ। ਹਾਂ ਬੱਤੀਆਂ ਆਣੀਆਂ ਨਾਲ। ਹਾਂਜੀ ਕੀ ਹਾਂਜੀ ਮੈਂ ਸੁਣ ਨਹੀਂ ਗਿਆ, ਮੈਨੂੰ ਵੀ ਪਤਾ ਹੀ ਆ ਵੀ ਹਾਂਜੀ। ਨਹੀਂ ਸੁਣੋ ਤਾਂ ਸਹੀ, ਪਰ ਨਹੀਂ ਤੂੰ ਹਾਂਜੀ ਕਹਿਣਾ ਤੇ ਮੇਰੇ ਤਾਂ ਗੱਲ ਆਉਣੀ, ਮੈਂ ਵੈਸੇ ਵੀ ਸੁਣ ਲਈ ਹਾਂਜੀ। ਤੁਸੀਂ ਮੇਰੇ ਨਾਲ ਐ ਧਿਆਨ ਕਰਦੇ ਮੈਂ ਲੁਕਮਾ ਨਹੀਂ। ਚਲੋ ਜੀ ਹੁਣ ਕੋਈ ਨਾ ਬੋਲੇ ਯਾਰ। ਹਾਂਜੀ ਉਸਤਾਦ ਜੀ ਗੱਡੀ ਤੇ ਜਾਣ ਡਿਆ ਹੋਣਾ, ਆ ਜਿਹੜੇ ਬੈਠੇ ਹੁੰਦੇ ਇੱਥੋਂ ਇੰਜ ਮੁੜਦੇ ਆ ਢੱਠੇ ਪੁਲ ਤੋਂ ਥੱਲੇ, ਕਿੰਨੇ ਜਣੇ ਬੈਠੇ ਹੁੰਦੇ? ਓਏ ਉਸਤਾਦ ਜੀ 1.5 200 ਰੁਪਇਆ ਉਹਨੇ ਇੰਜ ਕਰਕੇ ਸਾਰਿਆਂ ਨੂੰ 150 200 ਇਹ ਗੱਲ ਆ। ਹਾਂਜੀ ਭੰਮੀਪੁਰੇ ਦਾ ਬਾਬਾ ਨਹੀਂ ਪੈਂਦਾ। ਨਹੀਂ ਇਹ ਨਵੀਂ ਗੱਲ ਹੋ ਰਹੀ ਹੈ। ਤੁਹਾਡਾ ਭੰਮੀਪੁਰੇ 1.5 ਸਾਲ ਤੋਂ ਚੱਲਿਆ ਰਿਹਾ, ਕੁਝ ਹੋਰ ਸੋਚੋ। ਉਹ ਬਾਬਾ ਹੋਰ ਨਹੀਂ ਇਹ ਭੰਮੀਪੁਰੇ ਜਿਹੜਾ ਇੱਕੋ ਹੀ ਬਾਬਾ ਵਾ ਜਿਹਨੂੰ ਅਸੀਂ ਜਾਣਦੇ ਹਾਂ। ਆ ਦੱਸਣਾ ਜੀ। ਇਹਨਾਂ ਨੇ ਟਰੰਪ ਪਾਲਿਆ ਵਾ। ਸੁਣ ਲਓ। ਅੱਛਾ ਯਾਰ ਕੀ ਉਹ ਟਰੰਪ ਦੀ ਗੱਲ ਕਰ ਰਿਹਾ? ਉਸ ਲੈਵਲ ਤੇ ਆ ਨਾ, ਨਹੀਂ ਆਇਆ ਜਾ ਰਿਹਾ ਤਾਂ ਤੂੰ ਅੱਗੋਂ ਹੁਣ ਬਕਵਾਸ ਸ਼ੁਰੂ ਕਰਤੀ। ਉਸਤਾਦ ਜੀ ਉਹਦੀ ਕੰਡ ਸੁਣਨ ਲਈ ਆ। ਕੀ ਦੀ ਇਹਦੀ? ਨਹੀਂ ਟਰੰਪ ਦੀ। ਅੱਛਾ ਦੇਖੋ ਮੂੰਹ ਤੇ ਤਾਰੀਫ ਕਰਨਾ ਅਗਲੇ ਨੂੰ ਕਤਲ ਕਰ ਦਿੰਦੇ। ਬਿਲਕੁਲ ਸਹੀ ਗੱਲ। ਉਸ ਬੰਦੇ ਨੇ ਸੱਜੇ ਹੱਥ ਨਾਲ ਦਿੱਤਾ ਤੇ ਖੱਬੇ ਨੂੰ ਪਤਾ। ਓਏ ਇਹਦੇ ਅੱਗੇ ਹੁਣ ਗੱਲ ਆਵੇ ਤੇਰੀ ਕੋਈ। 200 ਟੋਪੀ ਲਿਖਾਈ 72 ਗੱਡੀਆਂ ਜਿਹੜੇ ਨਲਕੇ ਲੱਗੇ ਚਾਰੇ ਨਹਿਰ ਤੇ ਓਏ ਹੋਏ ਟਰੰਪ ਨੇ ਲਵਾਏ। ਓਹੋ 72 ਗੱਡੀਆਂ ਨਹੀਂ 71 ਉਹਦੀਆਂ ਸੀ। ਅੱਜ ਤੱਕ ਉਹਨੂੰ ਪਤਾ ਹੀ ਨਹੀਂ। ਆਹ ਇਹ ਗੱਲ ਮੈਨੂੰ ਅੱਜ ਲੱਗ ਰਿਹਾ ਕਿ 3 ਜਣੇ ਹੀ ਬੈਠੇ ਨੇ ਸ਼ੋਅ 'ਚ। ਮੈਨੂੰ ਵੀ ਲੱਗ ਰਿਹਾ ਕਿ ਉਹਨੂੰ ਨਹੀਂ ਬਹਿਣਾ ਚਾਹੀਦਾ ਸੀ। ਆਹ ਗੱਲਾਂ ਨੇ ਤੇਰੇ ਕੋਲ ਆ। ਉਸਤਾਦ ਜੀ ਪਿੰਡਾਂ ਥਾਵਾਂ 'ਚ ਜਾ ਕੇ ਉਹਦੀ ਗੁੱਡੀ ਚੜੀ ਵੇਖ ਲਓ। ਜਿੱਥੇ ਜਿੱਥੇ ਖਾਲੇ ਨੇ ਨਾਲੇ ਨੇ ਉਹਨੇ ਇੰਜ 2 ਦਰਖਤ ਕੱਟ ਕੇ ਪੁਲ ਬੇਸ਼ੁਮਾਰ ਬਣਾਏ। ਐ ਹੁੰਦੀ ਹੈ ਤਾਰੀਫ। ਘਰ ਦੇ ਬਾਹਰ ਦਸਤਰਖਾਨ ਲਾਇਆ ਟਰੰਪ ਮੈਂ ਨੇ। ਕਿੱਥੇ ਬੈਠਾ? ਸਰਬੋਲ ਤੇ ਬੈਠਾ ਮੈਂ। ਕਿੱਥੇ ਬੈਠਾ ਮੈਂ? ਘਰ ਦੇ ਬਾਹਰ ਤਾਰੀਫ ਉਹਦੇ ਕਿੱਡੇ ਸੌਫਟ ਤਰੀਕੇ ਨਾਲ ਜਿਵੇਂ ਗੱਲ ਕਰੀਦੀ ਕਿ ਉਸਤਾਦ ਜੀ ਉਹਨੇ ਇਦਾਂ ਗਿਆ। ਘਰ ਦੇ ਬਾਹਰ ਕੀ ਗੱਲ ਕਰਨੀ? ਤੁਸੀਂ ਦਬਾਇਆ ਮੇਰੀ ਆਵਾਜ਼ ਨੂੰ। ਦਬਾਇਆ ਤੇਰੀ ਆਵਾਜ਼ ਨੂੰ ਤੇ ਜਿਹੜੀ ਖੁੱਲੀ ਉਹ ਵੀ ਕੋਈ ਸਵਾਦ ਦੀ ਨਹੀਂ ਖੁੱਲੀ ਦਬਾਉਣ ਤੋਂ ਬਾਅਦ।
ਉਹਨੇ ਜਿਹੜੇ ਚੌਂਕਾਂ ਦੇ ਵਿੱਚ ਜਾਂ ਨਹਿਰ ਦੇ ਨਾਲ ਦਰਖਤ ਲਵਾਏ, ਇਹ ਕਿਹਨੇ ਸੌਫਟਨੈਸ ਚੈੱਕ ਕਰ ਦਰਖਤ ਲਵਾਏ ਨਾ ਜੀ। ਉਹਦੇ ਨਾਲ ਨਲਕੇ ਵੀ ਲਵਾਏ ਸਾਰੇ। ਬੜੀ ਗੱਲ। ਲੋਕ ਠੰਡਾ ਪਾਣੀ ਪੀਂਦੇ ਨੇ, ਦੁਆ ਤਾਜ਼ਾ ਨਲਕੇ ਚੋਂ। ਹਾਂ ਕੰਮ ਉਹਨੇ ਚੰਗੇ ਕੀਤੇ ਅੱਜ ਨੇ। ਵੀ ਨਾ, ਇੱਕ ਮਿੰਟ ਠਹਿਰ ਜੋ ਜੀ। ਅੱਜ ਵੀ ਟਰੰਪ ਦੀ ਕੋਠੀ ਦੇ ਬਾਹਰ ਵੇਖੋ ਬੁੱਢੀਆਂ ਦੀਆਂ ਲਾਈਨਾਂ ਲੱਗੀਆਂ ਜਿਹੜੀਆਂ ਵਿਚਾਰੀਆਂ ਆਉਂਦੀਆਂ ਨੇ, ਇਹਨਾਂ ਦਾ ਹਾਂ, ਬੇਵਾ। ਹਫਤਾ ਲੱਗਾ ਉਹਨਾਂ ਦਾ। ਬੇਵਾ ਉਹਨਾਂ ਨੂੰ ਉਸਤਾਦ ਜੀ 2-2 ਹਜ਼ਾਰ ਰੁਪਇਆ ਦਿੰਦਾ ਵਾ। ਏਦਾਂ ਹੀ ਤੁਸੀਂ ਜਾ ਕੇ ਤੇ ਵੇਖੋ, ਤੁਸੀਂ ਵੀ ਭਾਵੇਂ ਲੈ ਲਓ। ਇਹ ਤੇਰੀ ਇਹ ਸ਼ੁਗਲ ਨਹੀਂ ਹੋ ਰਿਹਾ, ਇਹ ਇੱਕ ਬੰਦੇ ਦੀ ਤਾਰੀਫ ਹੋ ਰਹੀ ਹੈ। ਏਦਾਂ ਹੀ। ਇਸੇ ਲਹਿਜੇ 'ਚ, ਇਸੇ ਹੀ ਅੰਗ 'ਚ, ਇਸੇ ਹੀ ਸਟਾਈਲ 'ਚ ਗੱਲ ਕਰਨੀ ਹੈ। ਲੇਕਿਨ ਬੇ ਨਹੀਂ ਕਰਨਾ ਵਿੱਚ। ਲੇਕਿਨ ਉਸਤਾਦ ਜੀ ਜਿਹੜੀ ਇੱਕ ਗੱਲ ਮੇਰੇ ਇੱਕ ਮਿੰਟ ਭਾਜੀ, ਉਹ ਵਿਚਾਰਾ ਉਦੋਂ ਦਾ ਹਾਂਜੀ ਕੀ ਕਹਿ ਰਹੇ? ਲੇਕਿਨ ਟਰੰਪ ਦੀ ਇੱਕ ਗੱਲ ਜਿਹੜੀ ਮੇਰਾ ਦਿਲ ਜਿੱਤ ਲਿਆ, ਉਹਨੂੰ ਉਸਤਾਦ ਜੀ ਮੈਸੇਜ ਆਇਆ ਬੇਨਜ਼ਿਰਿੰਗਮ ਸਪੋਰਟ ਤੋਂ 3000 ਰੁਪਇਆ, ਉਹਨੇ ਨਹੀਂ ਲਿਆ। ਲੱਗ ਨਹੀਂ ਮੈਂ ਨਹੀਂ ਜੀ ਇਸ ਤੋਂ ਅੱਗੇ ਹੁਣ ਤੁਸੀਂ ਕਰੋ। ਉਹਨੇ ਲੱਤ ਪਵਾ ਕੇ ਆਰਾਮ ਨਾਲ ਬੇਸੁਰੀ ਨਹੀਂ ਗੱਲ ਕਰਨੀ। ਇਹ ਸੁਰ 'ਚ ਨਹੀਂ ਗਈ। ਸਾਡਾ ਸਕੇਲ ਚੱਲਦਾ ਪਿਆ ਵਾ ਲਲਿਤ। ਹਾਂਜੀ, ਮੈਂ ਤੀਜੇ ਵਾਲੇ ਸਕੇਲ ਤੇ ਚੱਲ ਰਿਹਾ ਸਾਡਾ, ਤੂੰ ਦਿੱਤਤ ਕਰੀ ਜਾ ਰਿਹਾ ਵਿੱਚ। ਪਰਸੋਂ ਖਬਰ ਚੱਲੀ ਆ ਕਿ ਉਹਨੇ 150 ਮਜ਼ਦੂਰ ਨੂੰ ਲੱਤ ਪਵਾ ਕੇ ਦਿੱਤੀ ਹੈ ਜੀ। ਇੱਕ ਮਿੰਟ ਯਾਰ ਜੋ, ਇਹ ਲੌਜੀਕਲੀ ਗੱਲ ਗਲਤ ਆ। ਮਜ਼ਦੂਰ ਬਾਅਦ ਤੋਂ ਵੀ ਹੋ ਸਕਦਾ। ਤੂੰ ਕਿਹਾ ਉਹਨੇ ਇੱਕ ਮਿੰਟ ਛਾਂਟੀ ਕਿਤੇ ਲੱਤਾਂ ਵਾਲੇ ਹਾਂ, ਇਹ ਹੁਣ ਬਾਅਦ ਚ ਨਹੀਂ ਇਦਾਂ ਦੀ ਦਲੀਲਾਂ ਦੇਈਆਂ। ਤੂੰ ਜਿਹੜੀ ਗੱਲ ਕੀਤੀ, ਉਹਨੇ 150 ਮਜ਼ਦੂਰ ਨੂੰ ਲੱਤ ਪਵਾ ਕੇ ਦਿੱਤੀ। ਇੱਕ ਮਜ਼ਦੂਰ ਦੀ ਬਾਹ ਹੈ ਨਹੀਂ, ਉਹਨੂੰ ਵੀ ਲੱਤ ਪਵਾਤੀ। ਉਹਦੀਆਂ 3 ਹੋ ਗਈਆਂ। ਉਹਨੇ ਛਾਂਟੀ ਕੀਤੇ ਵੀ ਸਨ ਲੱਤ ਇਹ ਪਹਿਲੇ ਗੱਲ ਕਰਨੀ ਸੀ। ਲੱਤ ਵਾਲੀ ਫੀਲਡ ਆ ਮੇਰੀ। ਜੁਗਤ ਇਹ ਬਣਦੀ ਹੈ ਕਿ ਸਾਜੀ ਉਹਨੇ ਜਿਹੜੇ 150 ਮਜ਼ਦੂਰ ਸੀ ਜਿਨ੍ਹਾਂ ਦੀਆਂ ਲੱਤਾਂ ਨਹੀਂ ਸੀ, ਉਹਨਾਂ ਨੂੰ ਨਵੀਆਂ ਲੱਤਾਂ ਪਵਾ ਕੇ। ਤੈਨੂੰ ਕਿਹਾ ਹਾਲੇ ਤੈਨੂੰ ਹਾਲੇ ਸਿੱਖਣ ਦੀ ਬਹੁਤ ਲੋੜ ਆ। ਨਾ ਖਾਰਸ਼ ਨਾ ਕਰ, ਇੱਥੇ ਖਾਰਸ਼ ਨਹੀਂ ਕਰਨਾ ਯਾਰ ਘਰੋਂ ਤੂੰ। ਨਹੀਂ ਤੁਸੀਂ ਟਰੰਪ ਸੁਣ ਲਓ ਸਵਾਰ ਕੇ ਇਹਨਾਂ ਕੋ। ਠੀਕ ਹੈ। ਇਹਦੇ ਭਰਾ ਕਿਹੜਾ ਕਿ ਦੱਸੋ ਟਰੰਪ ਦਾ ਪੇਪਰ ਦਾ ਉੱਚੀ ਆਵਾਜ਼ ਨਾਲ ਬੰਦਾ ਅੱਛਾ ਕਾਮੇਡੀਅਨ ਨਹੀਂ ਹੋ ਜਾਂਦਾ। ਇਹਦੇ ਭਰਾ ਉਸਤਾਦ ਜੀ ਮੋਚੀ ਬੈਂਦਾ ਹੁੰਦਾ ਸੀ। ਕੈਸੀ ਉਹਨੇ ਐਕਸਟੈਂਸ਼ਨ ਮੇਰੀ ਲਈ। ਮੋਚੀ ਬੈਂਦਾ ਹੁੰਦਾ ਮੇਨ ਬਾਜ਼ਾਰ ਦੇ ਵਿੱਚ, ਦਰਖਤ ਥੱਲੇ। ਦਰਖਤ ਥੱਲੇ। ਉਸਤਾਦ ਜੀ ਉਹ ਬੰਦਾ ਆਇਆ, ਉਹਨੇ ਟਰੰਪ ਨੇ ਨਾਲ ਉਹਦੇ ਦੂਸਰਾ ਵੀ, ਉਹ ਪਿਛਲੇ ਵੀ ਜਿਹੜੇ 2-3 ਜਣੇ ਉਹ ਆਏ ਨੇ। ਯਾਰ ਤੂੰ ਅੱਗੋਂ ਕਹਿ ਨਾ, ਤੈਨੂੰ ਪਤਾ ਨਹੀਂ। ਨਹੀਂ ਮੈਂ ਤੇ ਉੱਥੇ ਹੀ ਸੀ, ਦਰਖਤ ਥੱਲੇ ਬੈਠਾ। ਉਹ ਆਏ ਨੇ, ਉਹਨਾਂ ਨੇ ਵੇਖਿਆ ਵੀ, ਉਹਨੇ ਕਿਹਾ ਚਾਚਾ ਕਿਦਾਂ ਕੰਮ ਸ਼ਮ ਠੀਕ ਆ? ਕਹਿੰਦੇ ਠੀਕ ਆ ਪੁੱਤ, ਬਸ ਇਦਾਂ ਹੀ ਆ, ਧੁੱਪ ਹੁੰਦੀ ਕਿਸੇ ਟਾਈਮ ਮੈਂ ਚੁੱਕ ਕੇ ਉੱਧਰ ਲੈ ਆਹ ਟਰੰਪ ਨੇ ਉਸਤਾਦ ਜੀ ਰੁਪਿਆ 10,000 ਦਿੱਤਾ ਉਹਨੇ ਲੱਕੜੀ ਵਾਲੇ ਨੂੰ। ਉਹਨੇ ਸੋਹਣਾ ਉਹਦਾ ਉਹ ਬਣਾ ਕੇ ਖੁੱਡਾ ਜਿਹਾ, ਚਾਚੇ ਨੇ ਜੁੱਤੀਆਂ ਵੀ ਟੰਗ ਕੇ ਉਹਨੇ ਕਿਹਾ ਲੈ ਚਾਚਾ ਤੂੰ ਇੱਥੇ ਬੈਠ। ਓਏ ਉਹਨੇ ਜਿੱਤਣਾ ਹੀ ਸੀ ਉਸਤਾਦ ਜੀ, ਉਹਦਾ ਬਣਦਾ ਸੀ ਉਹ ਜਿੱਤਣਾ। ਮਾਜ਼ੀ ਨਹੀਂ ਭੁੱਲਿਆ ਆਪਣਾ ਯਾਰ। ਤਰੀਜ਼ਾਂ ਦਾ ਕੁੜਤਾ ਪਾਇਆ ਇਹ ਚਾਹ ਦੇਖੋ, ਇਹ ਹੁਣ ਇਹ ਤੁਸੀਂ ਗੌਰ ਕਰਨਾ। ਇਹਨੇ ਕਿਹਾ ਜੀ ਉਹ ਮਾਜ਼ੀ ਨਹੀਂ ਭੁੱਲਿਆ। ਹਾਂ ਇਹਦਾ ਕਿੱਥੇ ਜ਼ਰੂਰਤ ਸੀ ਹਾਂ ਦੀ? ਉਸਤਾਦ ਜੀ ਇਹਨੂੰ ਗੱਲ ਨੂੰ ਵਧਾਈਦਾ ਹੁੰਦਾ ਵਾ। ਹੁਣ ਇਹਨੂੰ ਕਹਿਣਾ ਮਾਜ ਨਹੀਂ ਭੁੱਲਿਆ। ਮੈਂ ਕਹਿਣਾ ਹਾਂ ਉਹਦਾ ਕੈਦੀਆਂ ਨੂੰ ਖਾਣਾ ਵੀ ਜਾਂਦਾ ਵਾ। ਇਹ ਗੱਲ ਮੈਂ ਤੋੜਤੀ। ਹੁਣ ਉਸਤਾਦ ਜੀ ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਦੱਸਾਂ, ਜਿਹੜੀ ਕਮਲਾ ਹਾਰਸ ਵਾ, ਤੁਸੀਂ ਨਾ ਦੋਨੋਂ ਕਰ ਕਮਲਾ ਹਾਰਸ ਦਾ ਭਣੇਵਾਂ ਨਸ਼ਾ ਕਰਦਾ, ਤੈਨੂੰ ਪਤਾ? ਕਰਦਾ ਕਮਲਾ ਹਾਰਸ ਦਾ ਭਣੇਵਾਂ ਨਸ਼ਾ ਕਰਦਾ। ਉਹਨੇ ਉਹ ਕਲੋਨੀ ਦੇ ਵਿੱਚ ਗੇਟ ਤੇ ਉਹ ਨਿਆਣੇ ਕੁੱਟੇ। ਉਹ ਮੁੰਡੇ ਵਿਚਾਰੇ ਕ੍ਰਿਕਟ ਖੇਡਦੇ ਉਸਤਾਦ ਜੀ, ਐਡਾ ਜ਼ਾਲਮ ਉਹ ਲੋਕ ਨੇ। ਉਹਨਾਂ ਨੇ ਨਸ਼ੇ ਦੇ ਵਿੱਚ ਉਹਨਾਂ ਨਿਆਣੇ ਕੁੱਟ ਦਿੱਤੇ ਵਿਚਾਰਿਆਂ। ਉਹਨਾਂ ਨੇ ਕਿੱਥੋਂ ਜਿੱਤਣਾ? ਉਹ ਜਿੱਡਾ ਚਿੱਟਾ ਰੱਖਦੇ ਉਹਦਾ ਟਰੰਪ। ਲੋ ਜੀ ਮੈਂ ਸਾਬਤ ਕਰਨਾ, ਅੱਜ ਤੱਕ ਕਰੀਮ ਨਹੀਂ ਲਾਈ, ਸਿਰਫ ਦੁਆਵਾਂ ਨਹੀਂ ਨੈਚੁਰਲ। ਨੈਚੁਰਲ। ਕਸ਼ਮੀਰੀ ਬਾਟਾ ਮੈਂ ਜੋ ਗੱਲ ਪੂਰੀ ਕਰ ਲੈਂਦੇ ਅੱਜ ਤੱਕ ਕਰੀਮ ਨਹੀਂ ਲਾਈ। ਉਹ ਲੋਕਾਂ ਦੇ ਭਲੇ ਹੀ ਕੀਤੇ ਨੇ। ਰੰਗ ਉਹਦਾ ਵੇਖ ਲਓ ਚਿੱਟਾ, ਦੁਆਵਾਂ ਦੀ ਵਜ੍ਹਾ। ਦੁਆਵਾਂ ਬੜੀਆਂ ਦੁਆਵਾਂ ਨੇ। ਨਹੀਂ ਉਸਤਾਦ ਜੀ ਇਹਦੇ ਚ ਕੋਈ ਸ਼ੱਕ ਨਹੀਂ ਆ, ਬੀਬਾ ਬੰਦਾ ਵਾ, ਉਹਨੇ ਜਿੱਤਣਾ ਹੀ ਸੀ। ਹਾਂ ਬਜ਼ੁਰਗਾਂ ਦਾ ਬੜਾ ਇਤਰਾਮ ਕਰਦਾ। ਆ ਕੱਲ ਉਹ ਟਾਲੀ ਥੱਲੇ ਬਹਿ ਕੇ ਰੰਗ ਖੇਲਣ ਡਿਆ ਸੀ ਬਜ਼ੁਰਗਾਂ ਨਾਲ, ਕਹਿੰਦਾ ਮੈਂ ਮਾਜ਼ੀ ਨਹੀਂ ਭੁੱਲਣਾ ਆਪਣਾ। ਤੇ ਜਿਹੜੀ ਕਮਲਾ ਨਹੀਂ ਕਿਹੜੀ ਵਜ੍ਹਾ ਤੋਂ ਉਹਦਾ ਰੰਗ ਨਹੀਂ? ਕਰੀਮ ਕਰੂਮ ਨਹੀਂ ਲਾਈ ਹੁੰਦੇ ਕਿਹਦੀ ਵਜ੍ਹਾ ਤੋਂ ਰੰਗ ਉਹਦਾ ਨਹੀਂ ਕਾਲਾ ਆ? ਭਾਈ ਲੋਕਾਂ ਨਾਲ। ਤੇ ਜਿਹੜੀ ਕਮਲਾ ਹਾਰਸ ਤੋਬਾ ਮੇਰਾ ਡੋਲਣ ਮਾਹੀ ਨਹੀਂ, ਕਮਲਾ ਹਾਰਸ ਜਿਹੜੀ ਆ ਸੂਟ ਤੇ ਪੈਸੇ ਦੇ ਲੱਖ ਲਾਣਤ ਤੇਰੀ ਜ਼ਿੰਦਗੀ ਤੇ ਲੈਂਦਾ ਨਾ ਉਹਨਾਂ ਨੂੰ ਵੀ ਆਪਣੇ ਲੈਵਲ ਤੇ। ਤੂੰ ਐਸਾ ਨੈਸ਼ ਆਦਮੀ ਹੈ। ਉਹ ਉਸਤਾਦ ਜੀ ਤੇਰਾ ਪੈਸੇ ਗਰਕ ਤੇਰਾ ਆਇਆ ਤੂੰ ਨਹੀਂ ਜਿਹੜੀ ਯਾਰ- ਹੁਣ ਕਰ ਲੋ ਚਾਰੇ ਇੱਕੋ ਜਿਹੇ ਹੋ ਗਏ ਤੁਸੀਂ। ਉਹਨੇ ਉਸਤਾਦ ਜੀ ਦੱਸਣ ਨੇ ਕਮਲਾ ਹਾਰਸ ਨੇ ਸੂਟ ਤੇ ਲੈਣ ਦੇ ਉਹਦਾ ਬੰਦ ਰੱਖ ਤੇ ਕਿੱਦਾਂ ਜਿੱਤ ਗਈ? ਹਾਂ ਕੰਮ ਹੀ ਨਹੀਂ ਸੀ ਸਹੀ। ਐ ਅਸਲ ਯਾਰ। ਉਸਤਾਦ ਜੀ ਤੁਹਾਨੂੰ ਉਹਦੀ ਇੱਕ ਹੋਰ ਹਕੀਕਤ ਅੱਜ ਦੱਸ ਦਿੰਦਾ। ਕਮਲਾ ਦੇਵੀ ਉਹਦਾ ਨਾਮ ਆ ਪੂਰਾ। ਇਹਦੀ ਕੀ ਲੋੜ ਸੀ? ਉਹਨੇ ਗੱਲ ਸੁਣਨ ਵਾਲੀ ਹੈ ਯਾਰ। ਸਾਰਾ ਕਮਲਾ ਦੇਵੀ ਨਾਮ ਸੀ। ਤਾਮਿਲਨਾਡੂ ਇੰਡੀਆ ਤੋਂ ਇਹਨਾਂ ਦਾ ਬੈਕਗ੍ਰਾਉਂਡ ਮਿਲਦਾ। ਜੈਨਮਨ ਕਮਲਾ ਦੇਵੀ ਸਾਹਿਬ ਦਾ। ਕਿਉਂ ਜੀ ਘਰ ਦਾ ਬੰਦਾ ਹੀ ਭੇਤ ਖੋਲਦਾ ਹੀ ਪਸਵਾਤੀ ਨਾ ਉਹ ਵਿਚਾਰੀ ਯਾਰ ਉਹਨੇ ਯਾਰ ਮੈਂ ਕਹਿੰਦਾ ਕੱਲ ਉਹਨੇ ਮੇਰਾ ਦਿਲ ਜਿੱਤਿਆ। ਮੈਂ ਉਹਦੀ ਤਕਰੀਰ ਸੁਣਨ ਡਿਆ ਸੀ। ਭਾਜੀ ਪਰਸੋਂ ਨੂੰ ਮੇਰੇ ਕੋਲ 500 ਜਿੱਤੇ ਆ। ਮੈਂ ਕੱਲ ਉਹਦੀ ਤਕਰੀਰ ਸੁਣ ਰਿਹਾ। ਉਹਨੇ ਉਸਤਾਦ ਜੀ ਆਇਆ ਮਾਈਕ ਤੇ, ਉਹਨੇ ਸਭ ਤੋਂ ਪਹਿਲੇ ਸਟਾਰਟ ਹੀ ਆਈ ਕੀਤਾ ਨੀਚਾਂ ਦੀ ਸ਼ਨਾਈ ਨੂੰ ਖੈਰ ਕਿਸੇ ਨੇ ਟਰੰਪ ਨੇ ਤੁੱਗੋ ਮੈਨੂੰ ਨਹੀਂ ਨਹੀਂ ਕਮਲਾ ਕਮਲਾ ਹਾਰ ਸਕਦਾ ਹੀ ਨਹੀਂ। ਕਮਲਾ ਹਾਰਸ ਦਾ ਪਤਾ ਲੱਗਾ ਵੀ ਚੌਥਾ ਵਿਆਹ ਵਾ।
ਚੌਥਾ ਵਿਆਹ ਜਿਹੜੀ ਹਰੀ ਆ ਹਾਂਜੀ ਉਹ ਫੀਮੇਲ ਸੀ ਉਹਦੇ ਮੁਕਾਬਲੇ। ਉਹ ਫੀਮੇਲ ਕਾਦੀ ਭਾਈ ਪੂਰਾ ਉਹਨੇ ਸਨੋਕਰ ਕਲੱਬਾਂ ਤੇ ਜਿਹੜੇ ਤੋਬਾ ਅੱਲਾਹ ਹੋਲ ਲੱਖ ਉਹਨੇ ਕਿੱਥੋਂ ਜਿੱਤਣਾ ਇਹ ਕਮਲਾ ਹਾਰਸ ਦੀ ਗੱਲ ਕਰ ਰਹੇ ਕਿ ਕਮਲਾ ਫਾਤੀ ਦੀ? ਉਹ ਯਾਰ ਛੱਡ ਦੇ ਨਹੀਂ, ਜਿੰਨੇ ਸਾਥ ਦਿੱਤਾ ਖਲੋ ਕੇ ਉਸਤਾਦ ਜੀ, ਪੂਰਾ ਭਾਈ ਇੱਕੋ ਹੀ ਨਿਕਲਿਆ ਉਹਦਾ, ਹਾਂ ਐਲੋਨ ਮਸਕ। ਹੈ ਹਾਂ, ਉਹਨੇ ਰੁਪਈਆ ਲਾਇਆ, ਉਹਨੇ ਕਿਹਾ ਟਰੰਪ ਬਾਦਸ਼ਾਹ ਟੈਨਸ਼ਨ ਕੋਈ ਨਹੀਂ। ਨਹੀਂ ਉਹ ਬੰਦਾ ਚੰਗਾ ਹੀ ਹੁਣ ਗੱਲ ਟੁਰੀ ਹੈ ਨਾ ਫਰੀਦ ਸਾਹਿਬ, ਇੰਜਲੀਨਾ ਜੂਲੀ ਵੀ ਮਾੜੀ ਨਹੀਂ, ਵੀ ਬੜੀ ਬੀਬੀ ਕੀ ਬਾਤ ਓਏ ਹੋਏ ਲੇਕਿਨ ਤੁਸੀਂ ਤੇ ਉਹਦਾ ਧੋਖਾ ਕੀਤਾ ਨਾ, ਜਿੱਥੇ ਉਹ ਕਹਿ ਰਹੀ ਸੀ ਤੁਸੀਂ ਕੀਤਾ ਹੀ ਨਹੀਂ ਉੱਥੇ। ਇਹਨੇ ਕੀ ਉਹ ਵੇਖੋ ਉਹਦਾ ਵਿਚਾਰੀ ਦਾ ਕੀ ਹਾਲ ਹੈ। ਉਹ ਨਹੀਂ ਇੱਕ ਮਿੰਟ ਇਹਨਾਂ ਨੇ ਕੀ ਕੀਤਾ ਉਸਤਾਦ? ਇਹਨਾਂ ਨੇ ਕੀ ਕੀਤਾ? ਬਾਜੀ ਨੇ ਇਹ ਵੀ ਜ਼ਿਆਦਤੀ ਹੈ ਕਿ ਰਜ਼ਾਮੰਦੀ ਤੋਂ ਬਗੈਰ ਉਹਦਾ ਕਿਤੇ ਭਰਾ ਜਾਂ ਮਾਂ ਪਿਓ ਕਰ ਦਿੰਦੇ। ਉਸਤਾਦ ਜੀ ਗੱਲ ਇਹ ਹੈ ਕਿ ਉਹਨੇ ਬੜੇ ਅਨਾਥ ਬੱਚਿਆਂ ਨੂੰ ਗੋਦ ਲਿਆ, ਉਹਨਾਂ ਨੂੰ ਪਾਕਿਸਤਾਨ ਆਈ ਸੀ ਉਹ, ਹਾਂਜੀ ਆਈ ਸੀ, ਸਲਾਬ ਚ ਆਈ ਸੀ ਜੀ। ਸਲਾਬ ਚ ਬਾਜੀ ਆਈ ਸੀ, ਬਾਜੀ ਨੇ ਮੰਜੀ ਤੇ ਬਹਿ ਕੇ ਉਹਨਾਂ ਦੇ ਨਾਲ ਸਾਰਾ ਨਿਜ਼ਾਮ। ਸਾਜੀ ਮੈਨੂੰ ਤੇ ਇੰਨੀ ਚੰਗੀ ਲੱਗ, ਮੇਰਾ ਦਿਲ ਕਰਦਾ ਮੂੰਹ ਚੁੰਮਲਾ ਕਸਮ, ਇੰਨੀ ਮੈਨੂੰ ਪਸੰਦ ਆ। ਉਹ ਸਲਾਬ ਚ ਜਦੋਂ ਆਈ ਆ ਇੱਥੋਂ ਰੋ ਕੇ ਗਈ ਆ, ਉਧਰੋਂ ਬਾਕਸਰ ਨਹੀਂ ਪਸੰਦ। ਸਲਾਬ ਚ ਇੰਜਲੀਨਾ ਜੂਲੀ ਵੀ ਗਈ ਹੋਈ ਸੀ ਤੇ ਇਧਰੋਂ ਸਾਡੇ ਸ਼ਿਵਕੋ ਚੀਮਾ ਸਾਹਿਬ ਵੀ ਗਏ ਹੋਏ ਸੀਗੇ, ਉਹਨੇ ਉੱਥੇ ਚੱਕ ਲਈ, ਰੌਲਾ ਬਣ ਗਿਆ ਜੀ। ਲਓ ਜੀ ਨਾਜ਼ਰੀਨ, ਤੁਸੀਂ ਅਕਸਰ ਸੁਣਿਆ ਹੋਏਗਾ ਪ੍ਰੋਗਰਾਮ ਡਰੈਗ ਹੋ ਗਿਆ, ਇਹਨੂੰ ਕਹਿੰਦੇ ਡਰੈਗ ਹੋਇਆ। ਜਿਹੜੀ ਨੇ ਗੱਲ ਨਹੀਂ ਕੀਤੀ ਉਹ ਠੀਕ ਹੈ। ਉਹ ਟਾਈਮ ਸਾਰਾ ਜਿਹੜਾ ਇਹ ਅੱਜ ਇਹ ਲਿਖ ਲਓ ਇੱਥੇ, ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਡਰੈਗ ਕੀ ਹੁੰਦਾ। ਇਹ ਹੁੰਦਾ ਜੀ। ਹੁਣ ਮੈਂ ਤੁਹਾਨੂੰ ਦੱਸਣ ਲੱਗਾ ਜਿਹੜੀ ਕਮਲਾ ਦੀ ਗੱਲ, ਮੈਂ ਐਵੇਂ ਅੱਲਾ ਮਾਫੀ ਦੇ ਕੋਈ ਉਤਲੀਆਂ ਗੱਲਾਂ ਨਹੀਂ ਕਰਨ। ਉਹਨੇ ਉਸਤਾਦ ਜੀ ਸਕੇ ਪਿਓ ਵਿੱਚ ਪੇੜਾ ਜੋ ਵੀ ਉਸਤਾਦ ਜੀ ਕਮਲਾ ਸੰਦਾ ਬਣਦੇ ਹੀ ਨਹੀਂ ਸੀ ਟਰੰਪ ਦੇ ਨਾਲ। ਅੱਜ ਸੀ ਭਲਾ ਜਿੱਤਣਾ ਸੀ ਭਲਾ। ਨਾ ਉਹਦਾ ਨਹੀਂ ਬਣਦਾ। ਬਾਹਰ ਜੀ ਮੈਂ ਇੰਨਾ ਜਾਣਦਾ ਵਾ, ਕਾਗਜ਼ ਚੁੱਕਦੀ ਸੀ ਪਹਿਲੇ ਅਮਰੀਕਾ। ਉਹ ਨਹੀਂ, ਆਹ ਕਮਲਾ ਹੱਥ ਫਰੀਦ ਸਾਹਿਬ ਨਹੀਂ ਸਾਹਿਬ, ਕਮਾਲਾ ਨੂੰ ਤਵੀਤ ਧਾਗਾ ਲੈ ਗਈ। ਅੱਛਾ, ਤੂੰ ਸਿਰਫ ਇੱਕ ਕੰਮ ਕਰਨਾ, ਜਿੱਦਾਂ ਮਰਜ਼ੀ ਬੋਲ, ਲੇਕਿਨ ਤੂੰ ਓਵਰਲੈਪ ਨਹੀਂ ਕਰਨਾ। ਯਾਨੀ ਅਗਰ ਇਹਦੀ ਗੱਲ ਖਤਮ ਹੋਵੇ ਨਾ ਟੋਟਲ, ਫਿਰ ਤੂੰ ਬੋਲਣਾ ਤੇ ਜਦੋਂ ਇਹਦੀ ਖਤਮ ਹੋਵੇ ਫਿਰ ਤੁਸੀਂ ਬੋਲਣਾ, ਕਿਉਂਕਿ ਇਹਦੀ ਆਸਾਨੀ ਨਾਲ ਵਿੱਚੋਂ ਕੱਟੀ ਜਾ ਸਕੇ ਸਾਰੇ। ਜੀ ਠੀਕ ਹੈ, ਤੁਸੀਂ ਮਾਲਕ ਹੋ, ਤੁਸੀਂ ਤਨਖਾਹ ਲੈਣੀ ਜਿੱਦਾਂ ਕਹੋਗੇ। ਨਹੀਂ ਜਿੱਤਣਾ ਸੀ ਉਸਤਾਦ ਜੀ ਟਰੰਪ ਨੇ, ਉਹਨੇ ਭਾਈ ਲਗਾਇਆ ਸੀ ਬੈਨਰਾਂ ਦੇ, ਨਾ ਚੁੱਕਣੇ ਵਾਲਾ ਨਾ ਵਿਕਣੇ ਵਾਲਾ, ਹਾਂ ਉਹ ਜਿੱਤ ਗਿਆ ਭਾਈ। ਤੇ ਜਿਹੜੀ ਕਮਾਲਾ ਸੀ ਉਹ ਆਹੋ ਕਮਾਲਪੁਰ ਦੀ ਸੀ। ਕਾਲਾ ਇਲਮ ਜਾਂ ਜਾਦੂ ਟੂਣਾ ਜਿਹਨੇ ਕਰਨਾ ਨਾ, ਉਹ ਜਿੱਤ ਨਹੀਂ ਸਕਦਾ। ਹਾਂ, ਜਿੰਨਾ ਤਵੀਤ ਧਾਗਾ ਹੈ ਕਮਾਲਾ ਨੇ ਕਰਾਇਆ ਨਾ, ਤੋਬਾ ਤੋਬਾ ਹੋ ਓਏ। ਗਈ, ਤੋਬਾ ਤੋਬਾ। ਨਹੀਂ ਕਮਾਲਾ ਦੀ ਕੋਈ ਡਾਂਸ ਟੂਨ ਸੁਣਨਾ ਵੀ ਤਲਕ ਰਿਹਾ, ਡਾਂਸ ਟੂਨ ਵੀ ਕਰਦੀ ਰਹੀ ਆ। ਇਸ ਲਈ ਫਿਰ ਸਿਆਣੇ ਕਿ ਰੱਬ ਦਾ ਰਾਡ ਸਾਇਲੈਂਟ ਹੁੰਦਾ। ਹਾਏ ਹਾਏ ਹਾਏ। ਕੀ ਜੀ? ਰੱਬ ਦਾ ਰਾਡ ਲਾਠੀ ਰੱਬ ਦੀ ਲਾਠੀ। ਬੇਵਾਸ। ਮਿੱਠੇ ਸਾਹਿਬ ਨੇ ਗੱਲ ਕੀਤੀ ਕਿ ਡਾਂਸ ਡੂੰਸ ਕਰਦੀ ਹੈ, ਇਹਦਾ ਵੀ ਇੱਕ ਸਬੂਤ ਹੈ ਇਹਦਾ। ਹਾਂ ਦਿਓ। ਜਦੋਂ ਟਰੰਪ ਨੇ ਆਪਣੇ ਜਲਸੇ 'ਚ ਕਿਹਾ ਜੋ ਬਾਈਡਨ ਇਜ਼ ਸਲੀਪਿੰਗ ਐਂਡ ਕਮਾਲਾ ਹੈਵਿੰਗ ਅ ਡਾਂਸ ਪਾਰਟੀ ਵਿਦ ਬਿਯੋਂਸੇ। ਹਾਂ ਯਾਰ ਹੈ ਉਹਨੇ ਗਲਤ ਕਿਹਾ ਵਾ ਯਾਰ, ਕਿਸੇ ਧੀ ਭੈਣ ਤੇ ਨਹੀਂ ਇਲਜ਼ਾਮ ਇੱਕ ਲਾਇਆ। ਮਿੰਟ ਤਸਦੀਕ ਕੀ ਹੈ ਉਹਨੂੰ ਤੇ ਪੁੱਛ ਲਓ ਜੀ। ਹਾਂਜੀ ਹੋਇਆ ਵਾ ਤਾਂ ਗੱਲ ਹੋਈ, ਉਹਨੇ ਕਿਹਾ ਜੋ ਹੈਵ ਸਲੀਪਿੰਗ ਬੈਟਰ। ਲੇਕਿਨ ਇਹ ਵਾ ਕਿ ਉਹਨੇ ਔਰ ਉੱਥੇ ਖਲੋ ਕੇ ਉਹਨੇ ਕਿਹਾ ਵਾ, ਉਹਨੇ ਉਹ ਜਿਹੜਾ ਗੇਟਾ ਬਿਲ ਗੇਟ ਉਹਨੇ ਕਿਹਾ ਵੀ ਉਹ ਡਾਂਸ ਕਰਦੀ। ਉਹਨੇ ਕਿੱਥੇ ਜਿੱਤਣਾ? ਇਹ ਜਿਹੜਾ ਇਲੈਕਸ਼ਨ ਸਤਾਜੀ ਹੋਇਆ ਨਾ, ਇਹ ਪਰਸਨੈਲਿਟੀਆਂ 'ਚ ਉਧਰ ਅਲੋਨ ਮਸਕ ਖਲੋਤਾ ਟਰੰਪ ਦੇ ਨਾਲ, ਬਿਲ ਗੇਟ 'ਚ ਆ ਕੇ ਕਮਾਲਾ ਨਾਲ ਖਲੋ ਗਿਆ। ਬਰਾਦਰੀਬਾਜ਼ੀ ਬੜੀ ਚੱਲੀ ਅਮਰੀਕਾ 'ਚ ਇਸ ਵਾਰੀ। ਉਹਨੇ ਕਿਹਾ ਭਾਈ ਟੋਟਲ ਲੇਕਿਨ ਭਾਈ ਡੇਰੇਦਾਰੀ ਵੇਖੀ ਆ ਇਹਨਾਂ ਦੀ, ਐਵੇਂ ਬੰਦਾ ਕਵੇ ਮਸਤਾਂ ਦੀ। ਹਾਂ ਨਹੀਂ ਅਲਨ ਮਸਤ ਜਿਹੜੇ ਜਿੰਨੇ ਵੀ ਹੋਏ ਨੇ, ਉਹਨਾਂ ਸਾਰਿਆਂ ਨੇ ਬਹੁਤ ਸੋਹਣਾ ਲੜੇ ਨੇ। ਮਗਰ ਅੱਛਾ, ਹੁਣ ਕੀ ਹੋਏਗਾ ਅੱਗੇ? ਅੱਗੇ ਇਹ ਹੋਏਗਾ ਸਾਡੇ ਲਈ ਫਾਇਦੇਮੰਦ ਆ। ਯਾਨੀ ਕੁਝ ਲੋਕਾਂ ਦੀ ਰਾਏ ਆ ਵੀ ਉਹ ਕਹਿੰਦੇ ਵੀ ਨਹੀਂ ਵੀ ਇਹ ਤੇ ਗਲਤ ਹੋਇਆ ਵਾ, ਟਰੰਪ ਨੂੰ ਨਹੀਂ ਸੀ। ਲੇਕਿਨ ਮੋਸਟਲੀ ਜਿਹੜੇ ਲੋਕ ਉਹ ਇਹ ਕਹਿੰਦੇ ਨੇ ਕਿ ਟਰੰਪ ਜਿਹੜਾ ਵਾ ਨਾ, ਉਹ ਸਾਡੇ ਮੁਲਕ ਦੇ ਹੱਕ 'ਚ ਕੁਝ ਬਿਹਤਰ ਹੋ ਗਿਆ। ਅੱਛਾ, ਉਹ ਜਿਹੜਾ ਇਹਦੇ ਚ ਉਹ ਵੀ ਬੜਾ ਉਹਦਾ ਜਿਹੜੇ ਉਹਦੇ ਤੇ ਫਾਇਰਿੰਗ ਹੋਈ ਸੀ, ਹਾਂਜੀ ਹਾਂਜੀ, ਉਹ ਵੀ ਉਹਨੂੰ ਥੋੜਾ ਜਿਹਾ ਐਡਵਾਂਟੇਜ ਐਜ ਮਿਲਿਆ ਥੋੜਾ ਜਿਹਾ ਉਹਦਾ। ਉਹ ਜਾਣ ਕੇ ਕਰਵਾਈ ਉਹਨੇ। ਉਹ ਨਹੀਂ ਹੈ ਕੀ ਗੱਲ ਸੀ? ਹਾਂ ਤੇਰਾ ਦਿਮਾਗ ਠੀਕ ਆ? ਦਿਮਾਗ ਠੀਕ, ਮੈਂ ਸਾਬਤ ਕਰ ਸਕਦਾ ਵਾ। ਦੇਸੀ ਘੋ ਦੀਆਂ ਗੋਲੀਆਂ ਵੀ ਉਹ ਸਿੱਧੀ ਗੋਲੀ ਵੱਜਣ ਡਈ ਅਗੇ ਜਾਣ ਕੇ ਉਹ ਭਾਜੀ ਬੜਾ ਪੋਲੀਟੀਸ਼ੀਅਨ ਬੜਾ ਨਹੀਂ ਕੁਝ ਹੁੰਦੇ ਬੜਾ ਆ। ਬਚਿਆ ਯਾਰ। ਹਾਂ ਉਹਦਾ ਸਿਰਫ ਨੇ ਇੰਜ ਕੀਤਾ ਨਾ, ਨਹੀਂ ਤੇ ਆਹ ਵੱਜਣੀ ਸੀ ਦਿਲ। ਉਸਤਾਦ ਜੀ ਉਹ 2 ਸੈਕਿੰਡ ਪਹਿਲੇ ਵੀ ਠਾ ਕਰ ਸਕਦਾ ਸੀ, ਇੱਥੇ ਚਿਲ ਮਲੂਕੀ ਹੋ ਸਕਦੀ ਸੀ। ਉਹਨੇ ਐਂ ਮੈਂ ਓਕੇ ਇੰਜ ਕੀਤਾ, ਚਲਾਤੀ। ਅੱਛਾ ਪਲਾਨਗਾ ਮਾੜੀ ਜਿੰਨੀ ਤੈਨੂੰ ਮੈਂ ਇੱਥੇ ਬਲੇਡ ਮਾਰਨਾ ਵਾ, ਤੂੰ ਸਹਿ ਲੇਗਾ? ਤੂੰ ਕਰਕੇ ਦਿਖਾ, ਮੈਂ ਤੇਰੇ ਲਾਫੇ ਨਾ ਕਰਾਏ। ਇਹੋ ਹੀ ਉਹ ਕਹਿੰਦਾ ਸੀ ਉਹ। ਨਹੀਂ ਉਹ ਜਾ ਲੱਗ ਸਕਦੀ ਗੋਲੀ। ਉਹਨੇ ਬਚਪਨ 'ਚ ਉਸਤਾਦ ਜੀ ਲਾਠੀਆਂ ਵਾਲੇ ਆਇਆ ਸੀ, ਇੱਥੋਂ ਦਮ ਕਰਾ ਕੇ ਗਿਆ, ਉਹਨੂੰ ਕੋਈ ਟੈਨਸ਼ਨ ਨਹੀਂ ਹੋਊ। ਨਾਲੇ ਸਾਜੀ ਦੇ ਅੱਜ ਵੀ ਵੇਖੋਗੇ ਇੱਥੇ ਡੋਲੇ ਨਾਲ ਤਵੀਤ ਬੰਨਿਆ ਬੰਦਾ ਬਹੁਤ। ਸਾਜੀ ਤੁਸੀਂ ਆਵੇਂ ਗੱਲਾਂ ਤੁਸੀਂ ਹੋਰ ਪਾਸੇ ਨਾ ਸੁਣਿਓ ਜਿਹੜੀਆਂ ਪਲਾਨਗਾ ਸਾਰੀ ਟਰੰਪ ਜਿੱਤੇ ਜੁੱਤਿਆ ਨਹੀਂ। ਇਹ ਜੇ ਬਾਈਡਨ ਇੱਕ ਦਿਨ ਸੀਐਮ ਫਿਲਮ ਦੇਖੀ, ਉਹ ਹਿਸਾਬ ਹੋਇਆ ਵਾ। ਇਹ ਵਾਪਸ ਆ ਜਾਣਾ ਤੇ ਕਿਹਾ ਤੁਸੀਂ ਅੱਛਾ, ਹੁਣ ਕੀ ਤੁਹਾਡੇ ਹਿਸਾਬ ਨਾਲ ਚੇਂਜਿੰਗ ਆਏਗੀ? ਕੱਖ ਚੇਂਜਿੰਗ ਆਇਆ ਨਹੀਂ ਉਸਤਾਦ ਜੀ, ਸਭ ਤੋਂ ਪਹਿਲੇ ਨੰਬਰ ਤੇ ਥੇ ਨਾ। ਹੁਣ 5 ਸਾਲ ਨਹੀਂ ਹੋਇਆ
ਹਾਂਜੀ 5 ਸਾਲ ਹੀ ਹੋਇਆ। ਇੱਕ ਟਰਮ 5 ਸਾਲ ਦੀ, ਫਿਰ ਦੁਬਾਰਾ ਇਲੈਕਸ਼ਨ ਹੁੰਦੇ ਭਾਵੇਂ ਇਹਨੂੰ ਹੀ ਜਿਤਾ ਲਓ। ਅੱਛਾ ਓਕੇ। ਜਿੰਨੇ ਦਿਨ ਟਰੰਪ ਹੈਗਾ ਕਸ਼ਮੀਰ ਕਿਉਂ 50 ਰੁਪਏ ਸਸਤਾ ਮਿਲੇਗਾ ਤੁਹਾਨੂੰ, ਇਹ ਸਾਨੂੰ ਪਤਾ ਲੱਗਾ। ਬਾਕੀ ਅੱਗੇ ਅੱਲਾ ਬਿਹਤਰ ਜਾਂਦਾ ਭਾਜੀ। ਉਹਨੇ ਉਸਤਾਦ ਜੀ 2-3 ਗੱਲਾਂ ਕਹੀਆਂ ਆਪਣੀ ਪਹਿਲੀ ਤਕਰੀਰ 'ਚ। ਉਹਨੇ ਮੁਸਲਮਾਨਾਂ ਨੂੰ ਬਹੁਤ ਸ਼ੁਕਰੀਆ ਦਾ ਇਜ਼ਹਾਰ ਕੀਤਾ ਕਿ ਤੁਸੀਂ ਮੇਰਾ ਸਾਥ ਦਿੱਤਾ। ਹਾਂ ਨਾਲੇ ਉਹਨੇ ਕਿਹਾ ਕਿ ਜਿੰਨੀਆਂ ਜੰਗਾਂ ਲੱਗੀਆਂ ਨੇ ਨਾ, ਮੈਂ ਇਹਨਾਂ ਨੂੰ ਮਿੱਟੀ ਕਰ ਦਿਆਂਗਾ, ਨਵੀਂ ਕੋਈ ਜੰਗ ਨਹੀਂ ਛਿੜੇਗੀ। ਉਹ ਕਰ ਸਕਦਾ ਵਾ? ਹਾਂਜੀ ਉਸਤਾਦ ਜੀ, ਸਦਰ ਹੈ ਕੀ ਹੋਏ। ਉਹ ਸਦਰ ਆਪਣੇ ਮੁਲਕ ਦਾ ਨਾ। ਹਾਂਜੀ ਉਸਤਾਦ ਜੀ, ਲੇਕਿਨ ਉਹ ਅਮਰੀਕਾ ਹੈ, ਉਹ ਕਿਸੇ ਵੀ ਮੁਲਕ ਨੂੰ ਆਰਡਰ ਕਰ ਸਕਦਾ ਕਿ ਵੀ ਉਹਨੇ ਕਸਮ ਖਾਦੀ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ, ਉਹਨੇ ਕਿਹਾ ਸਾਰੀ ਜਗ੍ਹਾ ਘਾ ਦਿਆਂਗਾ। ਨਹੀਂ ਉਹਨੇ ਬਣਾ ਕੇ ਰੱਖੀ ਆ ਉਸਤਾਦ ਜੀ। ਹਰ ਲੀਡਰ ਨਾਲ ਉਹਦੀ ਹਿਆ ਕਰਦੇ ਆ। ਮਾਂ ਉਹਦੀ ਬਹੁਤ ਚੰਗੀ ਉਸਤਾਦ ਜੀ, ਨੇਮ ਤੇ ਬੀਬੀ ਨਾਮ ਦਾ ਬਹੁਤ ਮਹਿੰਦੀ ਲਾਉਂਦੀ ਲਾਲ। ਬਹੁਤ ਉਸਤਾਦ ਜੀ ਇਦਾਂ ਦੀ ਉਸਤਾਦ ਜੀ ਤੁਸੀਂ ਨਾ ਹਟਾਓ ਉਹਨੂੰ, ਤੁਸੀਂ ਰਹਿਣ ਦਿਓ। ਨੇਮ ਤੇ ਬੀਬੀ ਦਾ। ਉਸਤਾਦ ਜੀ ਨਾ, ਮਿੱਠੇ ਨੂੰ ਨਾ ਢੇੜੋ ਉਸਤਾਦ ਜੀ। ਮਿੱਠਾ ਸੱਚੀ ਮੁੱਚੀ ਬਾਦਸ਼ਾਹ ਬੰਦਾ ਹੈ ਉਸਤਾਦ ਅੱਲਾ ਜੀ। ਮਾਫੀ ਦੋ ਉਸਤਾਦ ਜੀ ਨਾਲ ਜਿਹਨੂੰ ਕੇ ਮੈਂ ਮੰਨਦਾ ਨਾ ਉਹ ਮਿੱਠਾ ਉਹ ਨੰਬਰ ਕਿਸਤੀ ਕਰ ਲਾਈ ਨਹੀਂ ਹੁਣ। ਉਹ ਤੇ ਉਹਨੂੰ ਤੇ ਤੁਸੀਂ ਮਾਈਕ ਤੋਂ ਕੋਨੇ ਮਾਈਕ ਤੇ 150 ਗੱਲ ਕਰ ਦੇਣੀ। ਅੱਲਾ ਸਕੂਟੀ ਤੇ ਮੋਬਾਈਲਾਂ ਤੇ ਤੁਹਾਡੇ ਤੇ 150 ਗੱਲ ਕਰਦੇ ਉਸਤਾਦ ਜੀ। ਤੁਸੀਂ ਕਿਉਂ ਉਹਨੂੰ ਖੋਲਣ ਦੇ? ਮਾਈਕ ਤੇ ਕਰੋ ਜੀ 150 ਗੱਲ, ਅੱਗੇ ਨਾ ਜਾ ਕਰੋ ਜੀ ਮਾਈਕ ਤੇ 150। ਮਿੱਠਾ ਪੁਰੀ ਦਾ ਸੱਚੀ ਮੁੱਚੀ ਉਸਤਾਦ ਜੀ ਮੇਰਾ ਭਾਜੀ ਇੱਕ ਫੇਵਰਟ ਮਿੰਟ ਹੈ। ਆ ਜਾਓ। ਮਾਈਕ ਤੇ 150 ਗੱਲ ਕਰੋ ਭਾਜੀ। ਉਸਤਾਦ ਜੀ ਉਹਨਾਂ ਨੇ ਗੱਲ ਕੀਤੀ, ਵੈਸੇ ਸ਼ੁਕਲਤਨ ਇਹ ਮਾਈਕ ਤੇ ਨਹੀਂ ਸੀ ਇੱਕ ਉਹ ਯਾਰ ਇੱਕ ਮਿੰਟ ਯਾਰ, ਮੈਂ ਚਿੜੀਆ ਘਰ ਮਾਈਕ ਲੈ ਗਿਆ ਆ। ਹਾਂਜੀ ਫੇਰ ਜੀ ਆ ਮੈਨੂੰ ਸ਼ੁਰੂ ਕਰਾਤਾ ਬਸ। ਚਲੋ ਜੀ ਚਿੜੀਆ ਘਰ ਮਾਈਕ ਲੈ ਕੇ ਚਲੋ, ਤੁਸੀਂ ਦਿਓ ਸਾਥ ਉਹਦਾ ਮਿੱਠੇ ਜੀ। ਉਸਤਾਦ ਜੀ ਨਹੀਂ, ਉਹ ਆਪਣੇ ਪਿਓ ਦਾ ਨਾ ਤਾਂ 150 ਗੱਲ ਜਾਂ 50 ਛੱਡੀਆਂ 100 ਕਰਾ ਦੇ। ਚੱਲ ਤੁਸੀਂ ਵੀ ਭੂਏ ਚੜਾਇਆ। ਤੁਸੀਂ ਕਿਹੜਾ ਕੁਛ ਦੇ ਦੇਣਾ। ਆਹਾ, ਜੇ ਦੇ ਨਹੀਂ ਤਾਂ ਮੁੱਕਰ ਜਾਣਾ ਐਂਡ ਤੇ। ਖੰਡੇ ਦਾ ਮਾਈਕ ਫਾਇਦਾ। ਜੁਗਨੂ ਬਾਦਸ਼ਾਹ ਜੁਗਨੂ ਕੋ ਅੱਛਾ ਪਤਾ ਕੀ ਗੱਲ ਆ, ਇਹ ਰੱਬ ਦੀ ਰਹਿਮਤ ਨਾਲ ਮੈਨੂੰ ਦੁਆਵਾਂ ਦੇਣ ਸਾਰੇ। ਬੇਸ਼ੱਕ ਉਸਤਾਦ ਜੀ। ਮੈਂ ਕਹਿੰਦਾ ਮਿੱਠਾ 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 ਮਿੱਠਾ, ਸਮਝ ਆ ਰਹੀ ਆ? ਅੱਜ ਜਦੋਂ ਦਾ ਸ਼ੋਅ ਆ ਇੱਕ ਗੱਲ ਨਹੀਂ ਮਿੱਠੇ ਨੇ ਕੀਤੀ। ਉਹ ਉਸਤਾਦ ਜੀ ਤੁਸੀਂ ਕਰਾ ਲਓ ਗੱਲਾਂ, ਐਡੀ ਨਾ ਗੱਲ ਕਰੋ। ਹਿਆ ਹੁੰਦਾ ਹੈ ਉਹ ਭਾਜੀ, ਉਹ ਮੇਰੇ ਤਾਂ- ਮਾਈ ਬਾਪੂ, ਤੁਸੀਂ ਤੁਹਾਡੇ ਆ ਪੈਰਾਂ ਨੂੰ ਅਸੀਂ ਹੱਥ ਲਾਉਂਦੇ ਆ, ਗੋਡੀ ਹੱਥ ਲਾਉਂਦੇ ਆ, ਵੱਡੇ ਹੋ ਤੁਸੀਂ, ਨਾ ਕਰਿਆ ਕਰੋ ਓਏ ਉਸਤਾਦ। ਉਹਦਾ ਪੈਰਾਂ ਨੂੰ ਨਹੀਂ ਹੱਥ ਲਾਉਣੇ, ਕਿਉਂ ਨਹੀਂ ਲਾਉਂਦੇ? ਗੋਡੇ ਨੂੰ ਵੀ ਨਹੀਂ ਲਾਉਣੇ। ਉਹਦੀ ਕੀ ਵਜ੍ਹਾ? ਨਹੀਂ ਮੈਂ ਨਹੀਂ ਇਹ ਚੀਜ਼ ਤੇ ਸਾਰੇ ਹੀ ਲਾਉਂਦੇ ਨੇ ਨਹੀਂ ਉਸਤਾਦ। ਤੁਸੀਂ ਵੈਸੇ ਕਰੋ। ਨਹੀਂ ਇੱਕ ਟਾਈਮ ਆਉਣਾ ਤੁਸੀਂ ਇੱਥੇ ਕੁਰਸੀ ਰੱਖੀ ਹੋਣੀ ਹੈ ਤੇ ਲੋਕਾਂ ਨੇ ਪੈਰ ਚੁੰਮਦੇ ਹੋਣਾ ਤੁਹਾਡੇ। ਅਸਤਗਫਿਰullah ਯਾ ਅੱਲਾ ਮਾਫ ਕਰੀ। ਕਿਉਂ ਦੁਨੀਆ ਕਰਦੀ ਨਹੀਂ ਹੈਗੀ? ਇਹ ਕਿ ਅਕੀਦਤ ਵਾ ਉਸਤਾਦ ਜੀ। ਹਾਂਜੀ ਅਕੀਦਤ ਦੇ ਵਿੱਚ ਉਸਤਾਦ ਜੀ, ਜੇ ਕਿਸੇ ਆਪਣੇ ਪੀਰੋ ਮੁਰਸ਼ਦ ਨੂੰ ਜਿਵੇਂ ਜਾਂ ਵੱਡੇ ਸਿਆਣੇ ਨੂੰ ਬਜ਼ੁਰਗ ਨੂੰ ਤੇ ਪੈਰ ਤੇ ਜਾਂ ਹੱਥ ਚੁੰਮ ਲਈਏ ਤੇ ਬੁਰੀ ਗੱਲ ਹੈ। ਆਹੋ ਨਹੀਂ ਹੱਥ ਤੇ ਸੀ ਚਲੋ ਠੀਕ, ਪੈਰ ਕਿਉਂ? ਕਿਉਂ ਪੈਰਾਂ ਨੂੰ ਕੀ ਉਸਤਾਦ ਜੀ? ਪੈਰ ਕਿੱਦਾਂ ਦਾ ਜਿਸਮ ਦਾ ਹਿੱਸਾ ਨੇ ਹੋਂਠ ਲਾ ਕੇ ਤੇ ਕਿੱਦਾਂ? ਹੋਂਠ ਹੀ ਲਾਉਣੇ ਨਾ। ਅੱਛਾ ਪੈਰ ਇੰਜ ਚੁੰਮ ਨਹੀਂ ਨਹੀਂ ਹੋਂਠ ਲਾਣੇ ਚੁੰਮਣੇ ਹਾਂਜੀ। ਤੇ ਉਸ ਤੋਂ ਬਾਅਦ ਝੁਕਣਾ ਪੂਰਾ ਥੱਲੇ। ਉਹ ਜਿਵੇਂ ਮੈਂ ਦੇਖਿਆ ਕਿ ਅਕਸਰ ਵੀਡੀਓ 'ਚ ਬੈਠੇ ਹੁੰਦੇ ਨੇ ਤੇ ਉਹ ਪੂਰਾ ਥੱਲੇ ਜਾ ਕੇ ਤੇ ਪੈਰ ਚੁੰਮਦੇ ਨੇ। ਤੇ ਦਲੀਲ ਇਹ ਆ ਕਿ ਜੀ ਅਸੀਂ ਸਜਦਾ ਨਹੀਂ ਕਰ ਰਹੇ, ਅਸੀਂ ਕਦਮਬੋਸੀ ਕਰ ਰਹੇ। ਮੈਂ ਹੁਣ ਪੀਰ ਹੋਵਾਂ, ਆ ਇੱਕ ਗੱਲ ਕਰਕੇ ਖਤਮ ਕਰ ਦੇਣਾ, ਟੌਪਿਕ ਅੱਗੇ ਨਹੀਂ ਲੈ ਕੇ ਜਾਣਾ ਸੀ। ਸਿਰਫ ਇੱਕ ਗੱਲ ਕਰਾਂਗਾ, ਤੂੰ ਪੀਰ ਹੋਵੇਂ, ਤੂੰ ਕਿੱਦਾਂ ਬਰਦਾਸ਼ਤ ਕਰੇਗਾ ਕਿ ਜਿਹੜਾ ਚਿਹਰਾ ਤੇਰੇ ਰੱਬ ਨੇ ਆਪਣੇ ਹੱਥਾਂ ਨਾਲ ਬਣਾਇਆ ਉਹ ਤੇਰੇ ਪੈਰਾਂ ਨੂੰ ਲੱਗ ਰਿਹਾ? ਅਕੀਦਤ ਦਾ ਇੱਕ ਮੈਂ ਕਹਿੰਦਾ ਅਕੀਦਤ ਡਨ ਓਕੇ, ਹਰ ਚੀਜ਼ ਤੇਰੀ। ਮੈਂ ਤੂੰ ਇਹ ਕਿੱਦਾਂ ਗਵਾਰਾ ਕਰੇਗਾ ਕਿ ਤੇਰੇ ਰੱਬ ਨੇ ਜਿਹੜਾ ਚਿਹਰਾ ਬਣਾਇਆ, ਤੇਰੇ ਰੱਬ ਦੇ ਹੱਥਾਂ ਦੀ ਚੀਜ਼ ਬਣੀ ਹੈ, ਉਹ ਤੇਰੇ ਪੈਰਾਂ ਨਾਲ ਲੱਗ ਰਹੀ ਹੈ? ਅਕੀਦਤ ਛੱਡ ਦੇ, ਸਿਰਫ ਇਹ ਲੌਜੀਕਲੀ ਮੈਨੂੰ ਜਵਾਬ ਦੇ ਦੇ ਬਸ। ਅਕੀਦਤ ਛੱਡ ਦੇ, ਉਹਦਾ ਵੀ ਛੱਡ ਦੇ। ਉਹ ਅੱਗੋਂ ਬੇਵਕੂਫ ਆ ਜਾਂ ਉਹ ਅੱਗੋਂ ਬਹੁਤ ਅਕੀਦਤ ਚ ਆ। ਤੂੰ ਜਿਹੜਾ ਬੈਠਾ ਗੱਦੀ ਤੇ, ਤੈਨੂੰ ਤੇ ਪਤਾ ਨਾ ਕਿ ਤੂੰ ਇਸ ਅਹਿਲ ਹੈਗਾ ਤੇ ਤੂੰ ਬੈਠਾ ਨਾ ਕਿ ਤੂੰ ਸੋਚ ਸਕਦਾ। ਤੂੰ ਉਹਨੂੰ ਕਹੇ ਵੀ ਤੇਰੀ ਅਕੀਦਤ ਮੰਨ ਗਈ, ਇਹ ਚਿਹਰਾ ਜਿਹੜਾ ਤੇਰਾ ਬਣਾਇਆ ਨਾ, ਮੇਰੇ ਰੱਬ ਨੇ ਬਣਾਈ ਸੂਰਤ, ਤੂੰ ਇਹ ਮੇਰਾ ਚਿਹਰਾ ਮੇਰੇ ਜਿੱਥੇ ਮੇਰੀ ਜੁੱਤੀ ਪੈਂਦੀ ਉੱਥੇ ਤੂੰ ਲਾਏਂਗਾ ਨਾ, ਮੈਂ ਆਪਣੇ ਰੱਬ ਦੀ, ਮੈਨੂੰ ਲੱਗ ਰਿਹਾ ਕਿ ਉਹਦੀ ਬਣਾਈ ਚੀਜ਼ ਦੀ ਮੈਂ ਨਫੀ ਕਰ ਰਿਹਾ ਜਾਂ ਮੈਂ ਉਹਨੂੰ ਡੀਗ੍ਰੇਡ ਕਰ ਰਿਹਾ। ਮੇਰੀ ਇਹ ਲੌਜੀਕ ਹੈ, ਤਾਂ ਹੋ ਸਕਦਾ ਤੁਸੀਂ ਕਰ ਲਓ, ਲੇਕਿਨ ਚੋਂ ਲਓ ਤੁਸੀਂ। ਅੱਛਾ ਉਸਤਾਦ ਦੇ ਗੋਡੇ ਨੂੰ ਹੱਥ ਲਾ ਕੇ ਜਾਂਦੇ ਪੈਰ। ਨਹੀਂ ਨਹੀਂ ਫਰੀਦ ਸਾਹਿਬ, ਮੇਰਾ ਆਪਣਾ ਇੱਕ ਮੇਰੀ ਆਪਣੀ ਲੌਜੀਕ ਹੈ ਨਾ। ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਵੀ ਮੈਂ ਕੋਈ ਆਲਮ ਆ। ਜੇ ਮੈਨੂੰ ਇਹ ਲੱਗ ਰਿਹਾ ਕਿ ਮੈਂ ਅਗਰ ਮੇਰੇ ਤੂੰ ਪੈਰ ਚੁੰਮੇਗਾ ਨਾ ਤੇ ਮੈਂ ਸਮਝਾਂਗਾ ਯਾਰ ਇਹ ਚਿਹਰਾ ਮੇਰੇ ਰੱਬ ਨੇ, ਕਿਉਂਕਿ ਮੈਂ ਉਹਦੇ ਨਾਲ ਪਿਆਰ ਕਰਦਾ ਰੱਬ ਨਾਲ। ਉਸਤਾਦ ਜੀ ਪੈਰ ਵੀ ਤੇ ਰੱਬ ਨੇ ਬਣਾਏ। ਹੁਣ ਇੱਥੇ ਮੈਂ ਤੈਨੂੰ ਔਨ 에ਅਰ ਨਹੀਂ ਮਸਾਲਾ ਦੇ ਸਕਦਾ ਤੇਰੀ ਜਵਾਬ ਕਿ ਬੜਾ ਕੁਝ ਰੱਬ ਨੇ ਬਣਾਇਆ ਵਾ, ਲੇਕਿਨ ਉਹਦੀ ਆਪਣੀ ਆਪਣੀ ਇੱਕ ਸਿਰ ਵੀ ਤਾਂ ਰੱਬ ਨੇ ਬਣਾਇਆ। ਤੇ ਤੂੰ ਜਿਹੜਾ ਸਿਰ ਤੇ ਤਾਜ ਪਾਉਣਾ ਪੈਰਾਂ 'ਚ ਪਾ ਕੇ ਫਿਰੀ ਜਾ। ਹਰ ਚੀਜ਼ ਦੀ ਇੱਕ ਗੱਲਬਾਤ ਹੁੰਦੀ, ਹਰ ਚੀਜ਼ ਦਾ ਇੱਕ ਲੈਵਲ ਆ। ਅੱਖਾਂ ਦਾ ਤੇਰੀਆਂ ਦਾ ਇੱਕ ਮਿਆਰ ਆ, ਪੈਰਾਂ ਦਾ ਇੱਕ ਮਿਆਰ ਆ। ਪੈਰ ਤੋਂ ਛੱਡ ਦੇ। ਉਸਤਾਦ ਜੀ ਤੁਸੀਂ ਤੇਰੇ ਵਰਗਾ ਮਾਂ-ਬਾਪ ਦੇ ਬੇਵਕੂਫ ਬੰਦਾ ਇਦਾਂ ਦੀ ਅਕਲਮੰਦ ਗੱਲ ਕਰੇ ਮੇਰੀ ਸਮਝ 'ਚ ਨਹੀਂ ਹੁੰਦੀ। ਮਾਂ-ਬਾਪ ਦੇ ਪੈਰ ਨਹੀਂ ਚੰਗਾ ਭਲਾ ਤੂੰ ਬੇਵਕੂਫ ਆਦਮੀ ਹੈ, ਤੈਨੂੰ ਹਰ ਗੱਲ ਦਾ ਪਤਾ ਹੀ ਨਹੀਂ ਹੈਗਾ, ਫਿਰ ਤੂੰ ਇਦਾਂ ਦੀ ਮਤਲਬ ਕਿ ਅੱਛੀ ਗੱਲ ਕਰਨੀ ਹੈ। ਉਸਤਾਦ ਜੀ ਮਾਂ-ਬਾਪ ਦੇ ਪੈਰ ਨਹੀਂ ਚੁੰਮਦੇ ਤੁਸੀਂ, ਮਾਂ ਦੇ ਆਪਣੀ ਬੱਚੀ ਦੇ ਪੈਰ ਫੜ ਕੇ ਤੇ ਵੀਡੀਓ 'ਚ ਨਹੀਂ ਉਹਦੇ 'ਚ ਅਕੀਦਤ ਨਹੀਂ ਹੈਗੀ, ਉਹਦੇ 'ਚ ਇਹ ਨਹੀਂ ਹੈਗਾ ਕਿ ਵੀ ਮੈਂ ਇਹਨੂੰ ਮੈਂ ਆਪਣਾ ਪੀਰ ਔਰ ਮੁਸ਼ਕਿਲ ਕੁਸ਼ਾ ਔਰ ਮੇਰੀ ਮਦਦ ਕਰਨ ਵਾਲਾ ਮੰਨ ਕੇ ਮੈਂ ਚੁੰਮ ਲਿਆ। ਮੇਰੀ ਗੱਲ ਸਮਝ ਆ ਰਹੀ?
ਨਾਲੇ ਮਾਂ ਦਾ ਰੁਤਬਾ ਤੇ ਦੇਖ ਕੀ ਹੈ, ਜਗ੍ਹਾ ਜਗ੍ਹਾ ਜਿੱਥੇ ਰੱਬ ਨੇ ਕਿਹਾ ਕਿ ਮੇਰੀ ਇਬਾਦਤ ਕਰੋ ਤੇ ਮਾਂ-ਬਾਪ ਨਾਲ ਉਸਨੇ ਸਲੂਕ ਕਰੋ, ਮੇਰੀ ਇਬਾਦਤ ਕਰੋ ਤੇ ਮਾਂ-ਬਾਪ ਨਾਲ ਉਸਨੇ ਸਲੂਕ ਕਰੋ। ਮਾਂ ਦਾ ਰੁਤਬਾ ਵੀ ਤੇ ਚੈੱਕ ਕਰਨਾ ਕੀ ਹਿਸਾਬ ਕਿਤਾਬ ਹੈ। ਸਹੀ ਬਹੁਤ ਖੂਬਸੂਰਤ ਗੱਲ ਸੀ ਕਿ ਨਾਲੇ ਯਾਰ ਮੈਂ ਤੈਨੂੰ ਕਹਿ ਰਿਹਾ, ਮੇਰੀ ਮਾਂ ਮੈਨੂੰ ਰੋਕ ਦੇਵੇ ਕਿ ਨਹੀਂ ਪੁੱਤੇ ਚਿਹਰਾ ਮੇਰੇ ਰੱਬ ਨੇ ਬਣਾਇਆ, ਮੈਂ ਮੇਰੇ ਪੈਰ ਨਾ ਚੁੰਮਿਆ ਕਰ। ਸਮਝ ਆ ਰਹੀ ਗੱਲ ਦੀ? ਸਭ ਤੋਂ ਜ਼ਿਆਦਾ ਮੁਹੱਬਤ ਤੁਹਾਨੂੰ ਰੱਬ ਨਾਲ ਹੋਣੀ ਚਾਹੀਦੀ ਹੈ। ਇਹ ਵੀ ਸ਼ਿਰਕ ਦੀ ਇੱਕ ਕਿਸਮ ਆ ਕਿ ਤੁਸੀਂ ਰੱਬ ਨਾਲੋਂ ਜ਼ਿਆਦਾ ਮੁਹੱਬਤ ਆਪਣੀ ਮਾਂ ਪਿਓ ਨਾਲ ਜਾਂ ਬੀਵੀ ਨਾਲ ਜਾਂ ਬੱਚੀ ਨਾਲ ਕਰ ਰਹੇ ਹੋ। ਤੁਹਾਡੀ ਮੁਹੱਬਤ ਦਾ ਲੈਵਲ ਜਿਹੜਾ ਟੌਪ ਹੋਣਾ ਚਾਹੀਦਾ ਦਿਲ 'ਚ, ਉਹ ਰੱਬ ਨਾਲ ਹੋਣਾ ਚਾਹੀਦਾ। ਚਲੋ ਜੀ ਸਾਜੀ ਉਹ ਜਿਹੜੇ ਬਾਹਰ ਆਪਾਂ ਕਮਲਾ ਹਾਰਸ ਦੇ ਉਹਦੇ ਜਾਣਾ ਟਰੰਪ ਦੇ ਘਰ ਤੇ ਮਠਿਆਈ ਤੇ ਨਾਲ ਫਰੂਟ। ਇਹਨੂੰ ਨਹੀਂ ਲੈ ਕੇ ਜਾਣਾ ਭਾਜੀ ਮੈਂ ਜਾਣਾ, ਇਹਨੂੰ ਨਹੀਂ ਮੈਂ ਲੈ ਕੇ ਜਾਣਾ। ਸਾਜੀ ਉਹਨੇ ਮੈਂ ਜਾ ਇਹਨੇ ਉੱਥੇ ਕੋਈ ਐਸੀ ਗੱਲ ਕਰਨੀ ਹੈ ਇਹਨੇ ਬਿਸਤ ਕਰਾ ਦੇਣਾ। ਅੱਛਾ ਨਹੀਂ ਟਰੰਪ ਨੂੰ ਪਤਾ ਮਿੱਠੇ ਪੁਰੀਆ ਦਾ ਉਹ ਬੜੇ ਕਲਿੱਪ ਸੁਣਦਾ। ਟਰੰਪ ਦਾ ਇੰਨਾ ਹੱਸਿਆ ਉਹ ਜਿਹੜਾ ਮੈਂ ਤੇ ਨੇ ਉਹ ਨਹੀਂ ਕੀਤਾ, ਉਹ ਰਾਹਤ ਫਤਿਹ ਅਲੀ ਖਾਨ ਸਾਹਿਬ ਇੱਕ ਮਿੰਟ ਠਹਿਰ ਜਾ, ਮੈਨੂੰ ਗੱਲ ਯਾਦ ਆ ਗਈ ਜੁਗਨੂ। ਇੱਕ ਬਹੁਤ ਵੱਡੇ ਆਰਟਿਸਟ ਨਾਲ ਡੈਥ ਹੋ ਗਈ ਉਹਨਾਂ ਦੀ ਫੈਸਲਾਬਾਦ 'ਚ। ਸੱਚਾ ਵਾਕਿਆ। ਸਾਡਾ ਇੱਕ ਦੋਸਤ ਦਾ ਸੀ, ਉਹਨੂੰ ਗੱਲ ਕਰਨ ਦਾ ਨਹੀਂ ਸੀ ਪਤਾ ਲੱਗਦਾ, ਕਿੱਥੇ ਬਹਿ ਕੇ ਕਿਹੜੀ ਗੱਲ ਐਸੀ ਕਰ ਦੇਣੀ ਕਿ ਨਾਲ ਦੇ ਬੈਠਿਆਂ ਨੇ ਕਹਿਣਾ ਵੀ ਮਰ ਜੀਏ ਅਸੀਂ। ਓਏ ਇੰਜ ਦਾ ਐਟਮ ਸੀ ਉਹ, ਖਤਰਨਾਕ ਗੱਲ। ਖਤਰਨਾਕ। ਤੇ ਆਰਟਿਸਟ ਉਹ ਫੋਤ ਹੋਇਆ ਜਿਹਦਾ ਦੁਨੀਆ ਤੇ ਨਾਮ ਹੈ, ਫੈਸਲਾਬਾਦ ਦੇ ਸੀ। ਅਸੀਂ ਉਹਨਾਂ ਦੇ ਭਾਈ ਦੇ ਕੋਲ ਚਲੇ ਗਏ, 4-5 ਜਣੇ ਅਫਸੋਸ ਕਰਨ, ਤੇ ਉਹ ਕਹਿੰਦਾ ਮੈਂ ਵੀ ਜਾਣਾ, ਤੇ ਅਸੀਂ ਉਹਨੂੰ ਕਹਿ ਰਹੇ ਕਿ ਨਹੀਂ, ਲੇਕਿਨ ਉਹ ਧੱਕੇ ਨਾਲ ਚਲਾ ਗਿਆ। ਤੇ ਸਾਰੇ ਰਸਤੇ ਨੂੰ ਉੱਥੇ ਕੋਈ ਗੱਲ ਨਹੀਂ ਕਰਨੀ, ਉੱਥੇ ਕੋਈ ਗੱਲ ਨਹੀਂ ਕਰਨੀ, ਉੱਥੇ ਕੋਈ ਗੱਲ ਨਹੀਂ ਕਰਨੀ। ਓਕੇ ਐ ਅਸੀਂ ਬਹਿ ਗਏ ਸਾਰੇ, ਤੇ ਹੁਣ ਦੁਖੀ ਮਾਹੌਲ, ਇੱਕ ਦੁਨੀਆ ਦਾ ਵੱਡਾ ਆਰਟਿਸਟ ਔਰ ਇਹ ਉਹ, ਔਰ ਉਹਨਾਂ ਦਾ ਭਾਈ, ਔਰ 2-4-5 ਦਿਨ ਹੋਏ ਹੋਣਗੇ ਡੈਥ ਹੋਈ ਨੂੰ, 10 ਦਿਨ ਹੋ ਗਏ ਹੋਣਗੇ, ਯਾਨੀ ਉਹ ਸਾਰਾ ਉਹਨਾਂ ਦਾ ਲਵਾਜ਼ਮਾਤ ਦਫਨਾਉਣ ਤੋਂ ਬਾਅਦ 2-4-5 ਦਿਨ 10 ਦਿਨ ਬਾਅਦ ਚਲੇ ਹੋਣਗੇ, ਲੇਕਿਨ ਉਹ ਤਾਜ਼ਾ ਹੀ ਹੁੰਦਾ ਇੰਨੇ 2-4 ਦਿਨਾਂ 'ਚ। ਤੇ ਅਸੀਂ ਬੈਠੇ ਉੱਥੋਂ ਬਰੀਕ ਆਦਮੀ ਆਰਟਿਸਟ, ਤੇ ਅਸੀਂ ਕਰ ਜੀ ਉਹ ਅਸੀਂ ਹੁਣ ਤਾਰੀਫਾਂ ਕਰ ਰਹੇ ਜੀ ਉਹਨਾਂ ਦਾ, ਉਹ ਕੰਮ ਕਿਆ ਬਾਤ ਹੈ ਜੀ, ਦੁਨੀਆ ਤੇ ਕੋਈ ਨਹੀਂ ਕਰ ਸਕਦਾ ਜੀ ਫਲਾਣ। ਇੱਕ ਕਹਿ ਰਿਹਾ ਜੀ ਉਹ ਹੋ ਜਿਹੜਾ ਉਹਨਾਂ ਨੇ ਉਹ ਕੰਮ ਕੀਤਾ, ਉਹ ਹੋ ਬਈ ਉਹ ਇਕੱਲੇ ਹੀ ਸੀ ਆਪਣੇ ਕੰਮ ਦੇ। ਤੇ ਇਹ ਅਸੀਂ ਕਰ ਰਹੇ, ਤੇ ਕਰੈਕਟਰ ਇੱਕਦਮ ਬੋਲਿਆ, ਕਹਿੰਦਾ ਸਰ ਮੈਂ ਸੁਣਿਆ ਉਹਨਾਂ ਨੂੰ ਗੰਦੀਆਂ ਫਿਲਮਾਂ ਵੇਖਣ ਦਾ ਸੱਚੀ ਬੱਚੇ ਜੀ। ਮੈਂ ਸੁਣਿਆ ਉਹਨਾਂ ਨੂੰ ਗੰਦੀਆਂ ਫਿਲਮਾਂ ਵੇਖਣ ਦਾ ਬੜਾ ਸ਼ੌਕ ਸੀ। ਪਰ ਮੈਂ ਗੰਦੀਆਂ ਫਿਲਮਾਂ, ਉਹਨੇ ਹੋਰ ਕੁਝ ਕਿਹਾ ਸੀ, ਉਹ ਇਸ ਤੋਂ ਵੀ ਅਗਲੀ ਆਈਟਮ ਸੀ। ਹਾਂਜੀ ਉਹਨੇ ਇੰਗਲਿਸ਼ ਦੇ 3 ਲਫ਼ਜ਼ ਜਿਹੜੇ ਨਾ ਸੇਮ ਕਹਿ ਕੇ ਉਹਨੇ ਗੱਲ ਕੀਤੀ। ਤੇ ਫਰੀਦ ਸਾਹਿਬ ਹੁਣ ਤੁਸੀਂ ਹਿਸਾਬ ਲਾਉਣਾ ਵਾ ਕਿ ਸੱਪ ਸੁੰਘਣਾ ਤੇ ਬਹੁਤ ਪਿੱਛੇ ਰਹਿ ਗਿਆ ਨਾ ਸਾਰਿਆਂ ਨੂੰ, ਕਿ ਇਹ ਆਲਮ ਹੋ ਰਿਹਾ ਵਾ। ਤੇ ਇਸ ਕਿਸਮ ਦੀ ਉਹਨੇ ਇਸ ਚੀਜ਼ ਦੀ ਛਾਂ ਕੀਤੀ ਹੈ ਕਿ ਅਸੀਂ ਗੱਲ ਕੋਈ ਕਰ ਰਹੇ ਹਾਂ ਜੋ ਗੱਲ ਲੱਗ ਨਹੀਂ ਰਹੀ ਸਾਡੀ, ਯਾਨੀ ਉਹਦਾ ਇਦਾਂ ਦਾ ਰਚਾਓ ਨੇ ਕਰ ਦਿੱਤਾ ਕਿ ਅਸੀਂ ਕਹਿ ਰਹੇ ਕਿ ਅੱਛਾ, ਤੇ ਹੁਣ ਉਹਨਾਂ ਦੇ ਬੱਚੇ ਤੇ ਉਹ ਗੱਲ ਨਹੀਂ ਲੱਗ ਰਹੀ, ਟਾਲੀ ਨਹੀਂ ਜਾ ਉਹ ਗੱਲ ਟਾਲੀ ਨਹੀਂ ਜਾ ਉਹਦਾ ਰਹੀ, ਹੀ ਉਹ ਰਚਾਓ ਟੁੱਟ ਨਹੀਂ ਰਿਹਾ। ਠੀਕ ਹੈ ਜੀ। ਪਰੀ ਮੈਂ ਬੁੱਝ ਤੇ ਉਹ ਕੀ ਕਰ ਰਿਹਾ, ਹੁਣ ਮੈਂ ਗੱਲ ਕਰਤੀ ਹੈ ਤੇ ਹੁਣ ਤੁਸੀਂ ਮੇਰੇ ਨਾਲ ਵੇਖਣਾ ਵਾ। ਤੇ ਮੈਂ ਕਹਤਾ ਜੀ ਮੈਂ ਸੁਣਿਆ ਜੀ ਉਹਨਾਂ ਨੂੰ ਫਿਲਮਾਂ ਦੇਖਣ ਦਾ ਬੜਾ ਸ਼ੌਕ ਸੀ। ਉਹ ਹੈ ਕਿ ਕੋਈ ਗੱਲ ਨਹੀਂ। ਨਾ ਉਹ ਬਿਲਕੁਲ ਐਸੀ ਹੈ, ਤੂੰ ਬਾਤ ਕਰ ਰਿਹਾ ਯਾਰ, ਮੇਰਾ ਦੇਖਣਾ ਤੇ ਮੇਰਾ ਮੈਂ ਕੀ ਕੀਤਾ? ਅਬ ਕੀ ਹੋਇਆ? ਮੈਂ ਤਾਂ ਸਾਦੀ ਵੀ ਗੱਲ ਉਹਦੇ ਦੇ ਜੇ ਸੀ ਵੀ ਤੁਸੀਂ ਵੀ ਤੇ ਇੰਨਾ ਕੁਝ ਪੁੱਛਿਆ ਹੀ ਆ। ਮੇਰੀ ਗੱਲ ਤੇ ਕਿਉਂ ਹੈਰਾਨ ਹੋਏ? ਆਹੋ। ਤੇ ਹੁਣ ਉੱਥੇ ਹੋਇਆ ਕੀ? ਇੱਕੋ ਹੀ ਗੱਲ ਹੋਈ ਉਸ ਤੋਂ ਬਾਅਦ, ਲੈ ਸਰ ਓਕੇ ਇਜਾਜ਼ਤ ਦਿਓ। ਤੇ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਨਾ ਕੋਈ ਐਟਮ ਹੋ ਗਈ, ਤੇ ਉਹ ਹੁਣ ਉੱਠ ਨਹੀਂ ਰਿਹਾ, ਹਾਂ ਉਹ ਬੈਠਾ ਉੱਥੇ ਹੀ ਕਿ ਇਹ ਸਾਰੇ ਚੱਲ ਜਾਣ ਤੇ ਮੈਨੂੰ ਹੁਣ ਕੁੱਟ ਪੈਣੀ ਬਾਹਰ। ਤੇ ਉਹ ਬੈਠਾ ਹੈ, ਤੇ ਅਸੀਂ ਉਹਨੂੰ ਕਹਿ ਰਹੇ ਉੱਠੋ ਜੀ, ਆਉਣਾ ਮੈਂ। ਜਾਓ ਤੁਸੀਂ। ਹਾਂ। ਤੇ ਉਹ ਬੰਦੇ ਦੀ ਆਵਾਜ਼ ਨਹੀਂ ਆਈ, ਉਹਦੇ ਭਰਾ ਦੀ ਦੁਬਾਰਾ। ਉਹ ਤੇ ਉਹ ਪਿਓ ਵੀ ਮਰ ਗਿਆ। ਸਾਡਾ ਦਿਲ ਕਰ ਰਿਹਾ ਸੀ ਕਿ ਇੱਥੇ ਹੀ ਨਾ ਇੰਜ ਜ਼ਮੀਨ ਹੋਵੇ ਤਾਂ ਅਸੀਂ ਵਿੱਚ ਵੜ ਜਾਈਏ। ਓਏ ਹੋਏ ਯਾਨੀ ਇਸ ਬੰਦੇ ਦੇ ਕੋਲ ਅਸੀਂ ਪਰੇ ਨਹੀਂ ਕਿਸੇ ਕਿ ਨਾ ਸਹੀ ਗੱਲ। ਉੱਠ ਕੇ ਬਾਹਰ ਜਾਣਾ ਸਾਡੇ 'ਚ ਹਿੰਮਤ ਨਹੀਂ ਸੀ। ਓਏ ਹੋਏ। ਤੇ ਭਾਜੀ ਅਸੀਂ ਨਾ, ਹੁਣ ਸਾਡਾ ਇੱਕ ਯਾਰ ਹੁੰਦਾ ਸੀ, ਉਹਨੇ ਨਾ ਇੰਜ ਕਰਕੇ ਨਾ ਉਹਦੇ ਪਿੱਛੋਂ ਨੇ ਕਿਹਾ ਉੱਠ ਯਾਰ, ਤੇ ਉਹਨੇ ਪਿੱਛੋਂ ਨਾ ਇੰਜ ਹੀ
ਇੰਜ ਨਾ ਉਹਦੀ ਕਮੀਜ਼ ਨੂੰ ਇੰਜ ਕਰਕੇ ਨਾ ਤੇ ਖਿੱਚਿਆ ਤੇ ਉਹਨੂੰ ਵੀ ਸਮਝ ਆ ਗਈ ਤੇ ਉਹ ਨਹੀਂ ਜਾ ਰਿਹਾ। ਆਨਾ ਮੈਂ ਆ ਰਿਹਾ, ਤੁਸੀਂ ਜਾਓ, ਮੈਂ ਆ ਰਿਹਾ, ਚਲੋ ਠੀਕ ਯਾਰ, ਤੇ ਫੜ ਕੇ ਉਹਨੂੰ ਬਾਹਰ ਲੈ ਗਏ। ਉਸਤਾਦ ਜੀ ਹੁਣ ਉਹਨੇ ਅਗਲਾ ਹਿਸਾਬ ਲਾਇਆ, ਉਹ ਉੱਠਿਆ ਵਾ ਸਾਡੇ ਤੋਂ ਪਹਿਲੇ, ਅਸੀਂ ਹੁਣ ਸਲਾਮ ਨਾਲ ਸਰ ਅੱਲਾਹ ਪਾਕ ਵਗਰੀ ਕੇ ਰਹਿਮਤ ਕਰੇ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ, ਤੇ ਉਹ ਗਿਆ, ਉਹਨੇ ਦੌੜ ਲਾ ਕੇ, ਯਾਨੀ ਉਹ ਉੱਠਿਆ ਵਾ, ਉੱਠ ਕੇ ਹੁਣ ਅਸੀਂ ਇੰਨਾ ਟਾਈਮ ਸੀ ਨਾ ਕਿ ਲਓ ਜੀ ਇਦਾਂ ਕਰਨ ਚ ਹੀ ਉਹ ਗਲਤ ਕਰਕੇ, ਤੇ ਅਸੀਂ ਕਿਹਾ ਓਕੇ ਜੀ, ਤੇ ਜਿਹੜਾ ਬਾਹਰ ਗਿਆ ਤੇ ਉੱਥੋਂ ਉਹਦੇ ਮਗਰ ਆਓ ਤੇ ਬਾਜ਼ਾਰ ਵੇਖ ਰਿਹਾ ਤੇ ਤੇਰੀ ਉਹ ਭੈਣ ਦੀ ਤੇਰੀ ਉਹ ਮੇਰੇ ਮੋਲ ਬੜੇ ਬੜੇ ਲੋਕ ਉਸਤਾਦ ਜੀ। ਸਾਜੀ ਆਪਾਂ ਹੁਣ ਜਾਣਾ ਵਾ ਟਰੰਪਲ, ਠੀਕ ਆ, ਸਾਰੇ ਜਾਵਾਂਗੇ ਜਰਾ, ਚਲੋ ਬੰਦਾ ਚੰਗਾ ਵਾ ਯਾਰ, ਫਿਰ ਵੀ ਦੁਆ ਸਾਹਿਬ ਬਣਦਾ ਬਣਾਉਣੀ ਵੀ ਹੈ। ਚਾਹੀਦੀ ਆ। ਉਸਤਾਦ ਜੀ ਜਿਹੜੇ ਤੁਸੀਂ ਕਹਿ ਰਹੇ ਹੋ ਉਹੀ ਗੱਲ ਉਸਤਾਦ ਜੀ ਮੇਰੇ ਦਿਮਾਗ 'ਚ ਨਿਕਲਦੀ ਨਹੀਂ ਪਈ ਕਿ ਮੁਹੱਬਤ 'ਚ ਮੈਂ ਤੁਹਾਡੇ ਗੋਡਿਆਂ ਨੂੰ ਹੱਥ ਲਾਣ ਡਿਆ ਵਾਂ, ਸਾਰਾ ਕੁਝ ਕਰਨ ਡਿਆ। ਮੇਰਾ ਆਪਣਾ ਕੀਤਾ ਉਸਤਾਦ ਜੀ, ਜਿਹੜੇ ਬਲੇਡ ਮਾਰਦੇ, ਟੈਟੂ ਬਣਾਉਂਦੇ। ਅੱਛਾ ਸੁਣੋ ਨਾ, ਮੈਂ ਵੀ ਆਪਣੇ ਹੀ ਕੀਦੇ ਦੀ ਗੱਲ ਕਰਦਾ। ਦੇਖੋ ਜਿਹੜਾ ਹੁੰਦਾ ਨਾ ਸਪੀਕਰ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ, ਇਹ ਦੋ ਕਿਸਮ ਦੇ ਹੁੰਦੇ। ਇੱਕ ਹੁੰਦੇ ਨੇ ਜਿਹੜੇ ਆਵਾਮ ਨੂੰ ਸਮਝਾਉਂਦੇ ਨੇ ਕਿ ਇੰਜ ਨਹੀਂ ਕਰਨਾ, ਇੰਜ ਕਰਨਾ ਵਾ, ਇੰਜ ਨਹੀਂ ਕਰਨਾ, ਇੰਜ ਕਰਨਾ। ਇੱਕ ਬੰਦਾ ਹੁੰਦਾ ਜਿਹੜਾ ਆਪਣਾ ਕੀਦਾ ਦੱਸ ਰਿਹਾ, ਹਾਂ, ਤੇ ਉਹ ਅਗਰ ਕਿਸੇ ਨੂੰ ਸਮਝ ਆ ਰਿਹਾ ਤੇ ਉਹਨੂੰ ਅਪਲਾਈ ਆਪਣੇ ਤੇ ਕਰ ਲਵੇ, ਨਹੀਂ ਆ ਰਿਹਾ ਤੇ ਨੋ ਪ੍ਰੋਬਲਮ। ਮੇਰਾ ਉਹ ਹਿਸਾਬ ਆ, ਮੈਂ ਆਪਣਾ ਦੱਸ ਰਿਹਾ ਭੈਣ ਕਿ ਮੇਰਾ ਜ਼ੇਨ ਇਹ ਹੈ ਕਿ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਕਿ ਮੇਰੇ ਰੱਬ ਦੀ ਬਣਾਏ ਹੱਥਾਂ ਨਾਲ ਬਣਾਇਆ ਚਿਹਰਾ ਮੇਰੇ ਪੈਰਾਂ ਨੂੰ ਲੱਗੇ। ਸਹੀ ਬਾਤ। ਬਸ ਇਸ ਤੋਂ ਅੱਗੇ ਮੈਨੂੰ ਨਹੀਂ ਪਤਾ ਵੀ ਉਹ ਕੀ ਕਿਉਂ ਕਰਦੀ। ਨਹੀਂ ਜਿਹੜੇ ਤੇ ਦੂਜੀ ਗੱਲ ਇਹ ਹੈ ਫੈਸਲ ਸਾਹਿਬ ਹਾਂਜੀ ਕਿ ਇਹ ਤੁਹਾਡਾ ਕਿਹੜਾ ਵਾ? ਉਸਤਾਦ ਜੀ ਇਹ ਤੁਸੀਂ ਉਸਤਾਦ ਦੀ ਇੱਕ ਮਿੰਟ ਠਹਿਰ ਜਾ ਨਾ, ਉਰੇ ਦਾ ਇਹ ਸਾਦੀ ਸ਼ਗਿਰਦੀ ਵਾਲਾ ਤੁਹਾਡਾ? ਉਸਤਾਦ ਜੀ ਇਹ ਅੱਛਾ ਇੱਕ ਮਿੰਟ ਠਹਿਰ ਜਾ, ਸਾਦੀ ਸ਼ਗਿਰਦੀ ਵਾਲਾ ਸੀ, ਆਹ, ਹੁਣ ਤੂੰ ਮੇਰਾ ਸ਼ਗਿਰਦ ਨਹੀਂ ਰਿਹਾ। ਨਹੀਂ ਰਿਹਾ ਉਹਨੇ ਲਿਆ ਉਸਤਾਦ ਜੀ ਇਹ ਤੁਸੀਂ ਜ਼ਿਆਦਤੀ ਕੀਤੀ। ਨਹੀਂ ਤੂੰ ਮੇਰਾ ਸ਼ਗਿਰਦ ਨਹੀਂ ਰਿਹਾ। ਨਹੀਂ ਇਹ ਗਲਤ ਕੀਤਾ ਨਾ ਤੁਸੀਂ, ਗਲਤ ਕੀਤਾ ਫੈਸਲ ਸਾਹਿਬ ਉਸਤਾਦ। ਮੇਰੀ ਗੱਲ ਸੁਣੋ। ਉਸਤਾਦ ਜੀ ਮੈਂ 10 ਸਾਲ ਹੋ ਗਏ ਬੰਨਿਆ, ਤੁਸੀਂ ਮਿੰਟ ਲਾ ਕੇ ਤੋੜ ਦਿੱਤਾ ਰਿਸ਼ਤਾ। ਸਮਝ ਆਈ? ਇਹਦਾ ਨਾਲ ਰਿਸ਼ਤਾ ਟੁੱਟਦਾ ਹਾਂਜੀ ਉਸਤਾਦ, ਇਹਦੇ ਨਾਲ ਜੁੜਦਾ। ਮੇਰੇ ਜਦੋਂ ਨਾਲ ਬੰਨਿਆ ਸੀ ਤੱਕ ਬਰੀਕ ਸੀ, ਮੈਂ ਲਾਡਾ ਮੋਟਾ ਹੋ ਗਿਆ। ਯਾਰ ਮੇਰੀ ਗੱਲ ਸੁਣੋ, ਮੈਂ ਇਹ ਜਿਹੜੇ ਉਸਤਾਦ ਜੁਗਨੂ ਸੀ। ਨੇ, ਆ ਜਿਹੜੇ ਜੁਗਨੂ ਨੇ ਨਾ, ਸਾਰੇ ਜੁਗਨੂ, ਇਹਨਾਂ ਚੋਂ ਤਾਂ ਬਹੁਤ ਸਾਰੇ ਇਖਤਲਾਫ ਕਰ ਸਕਦੇ। ਤੁਹਾਨੂੰ ਮੈਂ ਜੁੱਤੀਆਂ ਮਾਰ ਕੇ ਵੀ ਸਹੀ ਕਰ ਲੈਣਾ। ਉਹਦੀ ਵਜ੍ਹਾ ਉਸਤਾਦ ਹੈ ਜੀ ਫਿਰ ਤੋਂ ਬਚਣਾ ਸੁਣੋ, ਤੁਸੀਂ। ਇਹ ਮੇਰੀ ਬਾਂਹ ਤੇ ਨਾ ਫਰੀ ਸਾਹਿਬ ਇੱਕ ਤੁਸੀਂ ਘੜੀ ਬੰਨੀ, ਉਹ ਕਿਸੇ ਨਾਲ ਨਿਸਬਤ ਨਹੀਂ ਗਈ। ਮੇਰੀ ਜ਼ਰੂਰਤ ਆ, ਮੇਰੀ ਖੂਬਸੂਰਤੀ, ਮੇਰੀ ਬਾਡੀ ਦੀ ਖੂਬਸੂਰਤੀ ਅੱਛੀ ਚੀਜ਼ ਆ। ਮੈਂ ਇੱਕ ਉਹ ਬਣਿਆ, ਉਹ ਬੈਂਡ ਲੈ, ਕੀ ਉਹਨੂੰ ਕਹਿੰਦੇ, ਬੈਂਡੇਜ ਬੈਂਡ ਜਿਹੜਾ ਹੁੰਦਾ ਉਹ ਮੈਂ ਬੰਨਿਆ, ਲੇਕਿਨ ਉਹ ਕਿਸੇ ਦੀ ਨਿਸਬਤ ਨਹੀਂ। Bracelet, sorry। ਬ੍ਰੈਸਲੇਟ ਨਹੀਂ, ਇੱਕ ਹੋਰ ਹੁੰਦਾ ਜਿਹੜਾ ਇਦਾਂ ਹੁੰਦਾ, ਬੈਂਡ ਕਹਿੰਦੇ ਨੇ। ਉਹ ਮੈਂ ਬੰਨ ਲਿਆ ਖੂਬਸੂਰਤੀ ਵਾਸਤੇ, ਲੇਕਿਨ ਉਹ ਕਿਸੇ ਦੀ ਨਿਸਬਤ ਨਹੀਂ ਹੈਗੀ ਉਹਦੇ ਨਾਲ ਅਟੈਚ। ਮੈਂ ਕਹਿੰਦਾ ਕਿ ਮੇਰੇ ਰੱਬ ਦਾ ਵਜੂਦ ਆ, ਸਿਰ ਤੋਂ ਪੈਰਾਂ ਤੱਕ ਮੇਰੇ ਰੱਬ ਦਾ ਵਜੂਦ ਆ। ਮੈਂ ਇਸ ਵਜੂਦ ਦਾ ਹਿੱਸਾ ਐਸੀ ਚੀਜ਼ ਨਹੀਂ ਬਣਾ ਸਕਦਾ ਜਿਹੜਾ ਗੈਰ ਅੱਲਾਹ ਦੀ ਨਿਸਬਤ ਹੋਵੇ ਉਹਦੇ ਨਾਲ। ਮੇਰੀ ਸਮਝ ਆ ਰਹੀ? ਸਿੰਪਲ ਗੱਲ, ਮੈਂ ਆਪਣੀ ਦਲੀਲ ਦੇ ਰਿਹਾ। ਤੁਸੀਂ ਇਹ ਆਪਣੀ ਵਜੂਦ ਦਾ ਹਿੱਸਾ ਬਣਾਇਆ ਸੀ, ਨਿਸਬਤ ਮੇਰੀ ਸੀ, ਤੇ ਬੰਨਿਆ ਤੂੰ ਆਪਣੇ ਵਜੂਦ ਦੇ ਨਾਲ ਆ ਜਿਹੜਾ ਇੱਕ ਰੱਬ ਦੀ ਸ਼ਾਕਾਰ। ਨਹੀਂ ਮੈਂ ਕਰ ਸਕਦਾ, ਗੱਲ ਮੁੱਕੀ। ਉਸਤਾਦ ਜੀ ਮੈਂ ਬਚਣਾ ਹੱਥ। ਚਲੋ ਸਮਝ ਆਈ? ਕੋਈ ਚੱਕਰ ਨਹੀਂ, ਉਸਤਾਦ ਜੀ ਨਾ ਉਹ ਕੋਈ ਚੱਕਰ ਨਹੀਂ। ਉਸਤਾਦ ਜੀ ਮੇਰੀ ਗੱਲ ਉਹ ਫੈਸਲ ਸਾਹਿਬ, ਓਏ, ਉਹ ਫੈਸਲ ਸਾਹਿਬ, ਅੱਜ ਜਿੱਤਾ ਬਾਹਰ ਗਿਆ ਨਾ, ਮੇਰੇ ਤੋਂ ਬੁਰਾ ਕੋਈ ਨਹੀਂ। ਜਿਹੜਾ ਸਾੜੇ ਅੱਛਾ ਜੀ, ਨਾ ਜਾਓ। ਉਸਤਾਦ ਜੀ ਗੱਲ ਪਤਾ ਮੇਰੀ ਆਮਦ ਨੂੰ ਜਾਂ ਕਿ ਤਾਂ ਪਤਾ ਨਹੀਂ ਕੀ ਹੋ ਗਿਆ ਬੇਨੀ, ਫੈਸਲ ਸਾਹਿਬ, ਮੇਰੇ ਦਿਲ ਨੂੰ ਪਤਾ ਨਹੀਂ ਕੀ ਫੈਸਲ ਸਾਹਿਬ ਮੇਰੀ ਗੱਲ ਸੁਣੋ। ਮੇਰੇ ਦਿਲ ਨੂੰ ਪਤਾ ਨਹੀਂ ਹਾਂ ਇਹੀ ਗੱਲ ਆ, ਰੌਲਾ ਇਹੀ ਆ, ਇਹ ਤੁਹਾਡਾ ਕੀਤਾ ਵਾ, ਤੁਹਾਡਾ ਦਿਮਾਗੀ। 10 ਸਾਲ ਮੈਨੂੰ ਜੁਗਤ ਏਡੀ ਨੈਸ਼ਨਲ ਗੱਲਾਂ ਆਉਂਦੀਆਂ ਸਨ ਕੀ ਕਹੀਆਂ। ਜਦੋਂ ਤੂੰ ਫਿੱਕਾ ਹੋ ਜਾ, ਲੇਕਿਨ ਇਹ ਨਹੀਂ ਬਣਨਾ, ਧਾਗਾ ਧੁਗਾ ਨਹੀਂ ਬਣਨਾ ਅੱਜ ਤੋਂ ਬਾਅਦ। ਉਸਤਾਦ ਜੀ ਮੈਂ ਤੇ ਤੁਸੀਂ ਪਹਿਲਾਂ ਹੀ ਲਵਾਤਾ ਦੀ ਬੜੀ। ਹਾਂ ਬਸ ਠੀਕ। ਤੁਸੀਂ ਇਹ ਗੱਲ ਕੀਤੀ ਹੈ, ਇਧਰੋਂ ਅੱਗੋਂ ਬਹਿਸ ਸ਼ੁਰੂ ਹੋ ਗਈ। ਟਰੰਪ ਦੀ ਇਹੀ ਕੰਡ ਸੁਣਦੀ, ਉਹਨੇ ਅੱਗੋਂ ਕਦੀ ਬਹਿਸ ਨਹੀਂ ਕੀਤੀ, ਮੰਨੀ ਉਹਨੇ ਹਰ। ਲੈ ਫਿਰ ਤਦੀ ਜਿੱਤਿਆ ਹੀ। ਸਾਜੀ ਦੂਜੀ ਇਹ ਹੁਣ ਮੈਨੂੰ ਸਮਝ ਆਈ, ਉਦੋਂ ਦਾ ਮੈਂ ਸੋਚ ਰਿਹਾ ਸੀ ਤੁਸੀਂ ਬਕਵਾਸ ਹੀ ਕਰ ਰਹੇ ਹੋ। ਨਹੀਂ ਉਸਤਾਦ ਜੀ, ਅਸੀਂ ਤੇ ਉਦੋਂ ਹੁਣ ਮੈਨੂੰ ਯਕੀਨ ਹੋ ਗਿਆ। ਨਹੀਂ ਉਹ ਬੰਦਾ ਉਸਤਾਦ ਜੀ, ਆਪਾਂ ਜਾਣਾ ਨੂਰੀ ਢੋਲ ਵਾਲਿਆਂ ਨੂੰ ਕਹਿਤਾ, ਉਹਦੇ ਘਰ ਜਾਣਾ, ਬੂਹੇ ਤੇ ਜਾ ਕੇ ਅਸਮਾਨ ਕੱਢ। ਨੂਰੀ ਢੋਲਾ ਲੈ ਲਈ, ਮੈਂ ਮੌਲਾਬਾਦੀਆਂ ਨਾਲ ਲੈ ਆਵਾਂਗਾ। ਉਸਤਾਦ ਜੀ ਨਹੀਂ ਨੂਰੀ ਢੋਲ ਵਾਲਾ ਆਖਰੀ ਗੱਲ ਕਰਕੇ ਪੈਕ ਕਰ ਦੇਣ ਲੱਗਾ ਬੰਡਲ ਟਰੰਪ ਵਾਲਾ। ਓਏ ਵੱਡੀ ਗੱਲ ਆ। ਸਾਜੀ ਇੰਜ ਕਰਕੇ ਸ਼ਾਮ ਦਾ ਟਾਈਮ ਹੋਣਾ, ਮਾੜਾ ਮਾੜਾ ਹਨੇਰਾ ਹੋਣਾ, ਉਹਨੇ ਸਾਰੀਆਂ ਬੱਤੀਆਂ ਬਾਲ ਦੇਣੀਆਂ, ਐਦਾਂ ਦੀਵੇ ਰੋਸ਼ਨ ਕਰ ਦੇਣੇ। ਆ ਬੱਚਿਆਂ ਨੂੰ ਕਹਿੰਦਾ ਸੀ ਮੈਂ ਦੱਸਦਾ ਉਹ ਜਿਹੜੀ ਹਰੀ ਹੈ ਨਾ, ਕਿਉਂ ਹਰੀ ਹੋਣੀ? ਕਿਹੜੀ ਜੀ? ਸ਼ੁਰੂ ਕਮਾਲਾ ਕਮਾਲਾ, ਹਾਂਜੀ ਉਹ ਹਰੀ ਕਿਉਂ ਆ? ਹਰੀ ਕਨਫਰਮ ਉਹ ਸ਼ਾਮ ਨੂੰ ਝਾੜੂ ਦਿੰਦੀ ਹੋਣੀ ਘਰ। ਹਾਂ ਤੁਹਾਨੂੰ ਕਿਦਾਂ ਸੁਣਾ ਮੈਂ YouTube ਤੇ ਵੇਖਿਆ ਕਿ ਬਾਬਾ ਜੀ ਕਹਿ ਰਹੇ ਸੀ ਰਾਤ ਨੂੰ ਝਾੜੂ ਨਹੀਂ ਦੇਣਾ ਬਿਲਕੁਲ ਸਹੀ। ਔਰ ਉਹਦੇ ਬੱਚੇ ਪੈਰ ਘੜੀਸ ਕੇ ਟੁੱਟਦੇ ਸੀਗੇ।
ਇਹ ਵੀ ਰੋਲਾ ਖਾਲੀ ਕੈਂਚੀ ਬਹੁਤ ਚਲਾਈ ਹੈ ਕਮਾਲਾਂ ਨੇ। ਆ ਗਿਆ ਸਾਥ ਨਹੀਂ ਕਰੀ ਨਿਕਲ ਆਈ ਹੈ ਨਾ। ਨੌ ਖਾਂਦੀ ਸੀ। ਹਾਂ ਇੱਕ ਵਾਰੀ ਸੱਸ ਵੀ ਖਾ ਗਈ ਸੀ। ਇਹ ਮੇਰੇ ਟ੍ਰੇਨ ਜਾਈ ਸੀ ਲੇਕਿਨ ਮੈਂ ਕਿਹਾ ਫਿੱਕੀ ਹੈ ਰਹਿਣ ਦੇਣਾ ਲੇਕਿਨ ਤੇਰਾ ਕੀ ਬਾਤ ਨਹੀਂ ਮੈਂ ਇਦਾਂ ਕੀਤਾ। ਆਹੋ ਵੀ ਇਹ ਤੇ ਨਾਰਮਲ ਗੱਲ ਆ ਤੂੰ ਕਹ ਨੌ ਖਾਂਦੀ ਮੈਂ ਕਿਹਾ ਸੱਸ ਖਾਂਦੀ ਸੀ ਮਤਲਬ ਮੈਂ ਮੇਰੇ ਆਈ ਸੀ ਦੇਖ ਯਾਰ ਲੇਕਿਨ ਮੈਂ ਰਹਿਣ ਦਿੱਤੀ ਯਾਰ ਕੋਈ ਗੱਲ ਦੇ ਵਿੱਚ ਕਤਲ ਹੋਣ ਵਾਲੀ ਹੋਵੇ ਮੈਨੂੰ ਵੱਡੀ ਗੱਲ ਦੰਦ ਦੇ ਕੁੜਕਣੇ ਵਾਲੀ ਆਦਤ ਹੈ ਨਾ ਉਸਤਾਦ ਜੀ, ਨਸ਼ੀ ਹੈ। ਹਾਂ ਉਹ ਦੰਦ ਬੜੇ ਕੁੜਕਦੀ ਸੀ। ਨੌ ਚਬਾਉਂਦੀ ਸੀ ਨੌ ਖਾਂਦੀ ਸੀ ਹਣੇ ਬੈਠੇ ਨੇ ਹਾਂ 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 ਨਹੀਂ ਤੇ ਉਹ ਜਿੱਤੀ ਪਈ ਸੀ ਉਹ ਕਿਤੇ ਇੰਜ ਕਰਦੀ ਨੂੰ ਪੁੱਛ ਕਿੰਨੇ ਵੋਟ ਹੋ ਗਏ ਮੇਰੇ ਬਸ ਨਸ਼ੀ ਕਰ ਗਈ। ਹਾਂ ਮੈਂ ਜਿੱਤਦਾ ਹੀ ਹਾਂ ਉਹਨੇ ਕਿਹਾ ਜੀ ਪਤਾ ਨਹੀਂ ਜਿਵੇਂ ਜਿੱਤਦੇ ਸੀ ਆ ਤੁਸੀਂ ਨੌ ਇੰਜ ਕਰਦੇ ਕਿਹਾ ਉਹ ਵੋਟ ਹੀ ਥੱਲੇ ਆ ਹਾਏ ਇਹ ਪ੍ਰੀ ਸਾਹਿਬ ਸਿਆਣਾ ਬੰਦਾ ਬੈਠਾ ਹੋਵੇ, ਹਾਂ ਕਦੀ ਨਹੀਂ ਉਹਦੇ ਲਈ ਜਗ੍ਹਾ ਛੱਡੀ, ਉਹਨੂੰ ਪੈਂਦੀਆਂ ਲਭਾਉਂਦੀ ਆਪ ਸਰਾਣੇ ਵੱਲ ਬੈਠੀ ਹੈ। ਉਹ ਸੁਭਾਅ- ਅੱਛਾ ਅੱਛਾ ਬੇਅਦਬ ਸੀ ਓਏ ਮੋਤਰਾ ਮੋਤਰ ਗੁੱਟ ਛੋਟਾ ਹੋ ਗਿਆ ਉਹ ਵੇਖੋ ਪਾਗਲ ਹੋ ਗਏ ਨੇ ਭਾਜੀ। ਸਾਜੀ ਹੈਂ? ਖੱਲਾਂ ਦੇ ਮੁੰਡੇ ਨੂੰ ਚਰਨ ਨਿੱਕੇ ਜਿਹੇ ਨੂੰ ਚਪੇੜ ਮਾਰੀ ਉਹਦੇ ਕੰਨ ਚੋਂ ਲਹੂ ਵਗੀ ਓਏ ਜਾਵੇ। ਹੋਏ ਬੜਾ ਦੁੱਖ ਹੋਇਆ। ਮੈਂ ਕਿਹਾ ਇਹਦੇ ਨਾਲ ਬਣਦਾ ਹੀ ਉਹਨੇ ਤਾਂ ਹੀ ਆ ਰਹੀ। ਮੱਲੇਦਾਰੀ ਚ ਨਹੀਂ ਸੀ ਉਹਦੀ ਬਣੀ, ਵਿਆਹੀ ਆ ਵਿਆਹੀ ਆ। ਬੇਲਾਦ ਆ ਬੱਚਾ ਨਹੀਂ ਹੋਇਆ। ਬੇਲਾ ਦਾ ਹਾਂਜੀ। ਅੱਛਾ ਵਾਹ ਤੇ ਫਿਰ ਉਹਦੇ ਬੱਚੇ ਹੀ ਸਮਝਾ ਦੇਣ ਉਹਨੂੰ ਹਟ ਜਾ ਨਹੀਂ ਉਹਨਾਂ ਨੂੰ ਆਹੋ, ਕਿਹਾ ਜੇ ਬੇਲਾ ਦਾ ਤੇ ਉਹਨਾਂ ਨੂੰ ਦੂਜਾ ਵਿਆਹ ਕਰਾ ਲੈਣਾ ਨਾ। ਚੌਥਾ ਲੇਕਿਨ ਉਸਤਾਦ ਜੀ ਜੋ ਮਰਜ਼ੀ ਕਰ ਲਓ, ਇਹ ਮੇਰੇ ਨਾਲ ਤੁਸੀਂ ਚੰਗਾ ਨਹੀਂ ਕੀਤਾ, ਮੇਰਾ ਦਾਗਾ ਤੋਂ ਚਲ ਇਹ ਬੁਰਾ ਹੋਣਾ ਇਹ ਕੀ ਸੀ ਧਾਗਾ ਮੈਂ ਉਦੋਂ ਤੇ ਗੱਲ ਕੋਈ ਨਹੀਂ ਕੀਤੀ। ਮੇਰੇ ਯਾਰ ਆਮਦ ਹੀ ਨਹੀਂ ਹੋਣੀ ਬਿੱਟੇ। ਉਹ ਸ਼ਗਿਰਦ ਸ਼ੁਗਰਦ ਵੀ ਕੋਈ ਚੱਕਰ ਨਹੀਂ ਹੁੰਦਾ ਬਸ ਠੀਕ ਆ ਪਿਆਰ ਮੁਹੱਬਤ ਉਹ ਓਕੇ ਕਾਦਾ ਉਸਤਾਦ ਜੀ ਹੁਣ ਜੀ ਮਗਰੋਂ ਲਾਣਾ ਜਾ ਰਹੇ ਹੋ ਤੁਸੀਂ। ਓਏ ਠੀਕ ਹੈ ਨਾ, ਚੈਨਲ ਤੁਹਾਡਾ ਚੱਲ ਗਿਆ ਹੁਣ ਸਾਨੂੰ ਛੱਡ ਦੇਣਾ ਤੁਸੀਂ, ਮੈਨੂੰ ਪਤਾ ਹੈ। ਕਰੋੜ 1.5 ਕਰੋੜ ਰੁਪਈਆ ਸਮੇਟਣ ਦੇ ਮਹੀਨੇ ਦਾ। ਉਹ ਯਾਰ ਉਹਨੂੰ ਕਰ ਲਓ ਯਾਰ ਇੰਸਟਾਲ ਸਟਾਰਲੀ ਨੂੰ ਯਾਰ ਉੱਥੇ ਵਿਆਹ ਕਰੀਏ ਰਾਤ ਨੂੰ ਲਓ ਕਰ ਲੈ ਉਸਤਾਦ ਜੀ, ਕਰ ਲੈਣਗੇ। ਸਟਾਰ ਲਈ ਤੁਸੀਂ ਫ੍ਰੀ ਕਰ ਦਿਓ ਅੱਜ ਹੀ ਨਾ, ਹਿਸਾਬ ਨਾਲ ਚੱਲੀ ਜਾਂਦਾ ਰੁਪਏ 200 400 ਆਸਤਾ ਤਾਂ ਵਧਾਈ ਦੇ। ਉਹ ਯਾਰ ਮੈਂ ਤੇ ਛੱਟੇ ਹੀ 4000 ਰੱਖਤਾ ਹਜ਼ਾਰ 60 ਰਕਮ ਬੰਦੇ- ਪਾਤੜ ਤੇ ਕਰ ਹੀ ਨਹੀਂ ਸਕਦਾ। 1000 ਬੰਦੇ ਉਸਤਾਦ ਜੀ ਆਣਗੇ, ਗੱਡੀ ਮੈਨੂੰ ਤੁਸੀਂ ਲੈ ਕੇ ਦੇਣੀ ਵਿਦਨ ਵੀਕ 10,000 ਦਾ। ਤੂੰ 1.5 ਲੱਖ ਕਿਹਾ ਸੀ ਉਸਤਾਦ ਜੀ ਕਿਤੇ ਵੇਖ ਲਓ ਯਾਰ, ਯਕਦਮ ਹੀ ਬਦਲ ਗਿਆ ਉਸਤਾਦ ਜੀ, ਕੀ ਬਾਤ ਹੈ ਉਸਤਾਦ ਜੀ। ਤੁਸੀਂ ਮੈਨੂੰ ਕਿਹਾ ਕਿ ਫੈਸਲ ਸਾਹਿਬ, ਮੈਂ ਕਿਹਾ 10,000, ਤੁਸੀਂ ਕਿਹਾ 10,000 ਬਹੁਤ 1000 ਕਰ। ਮੈਂ ਕਿਹਾ ਨਹੀਂ ਉਸਤਾਦ ਜੀ ਮੈਂ ਜ਼ਿਆਦਾ ਕਰਾਂ। ਨਹੀਂ 1000 ਨਹੀਂ ਲੱਖ ਤੋਂ ਸ਼ੁਰੂ ਹੋਈ ਸੀ। 1.5 ਲੱਖ ਤੋਂ ਇਹਨਾਂ ਨੇ ਕਿਹਾ ਜੀ ਲੱਖ ਕੀ ਤੂੰ 10,000 10,000 ਦਾ ਕਿਹਾ ਸੀ ਦੱਸਦਾ ਹੀ ਗਿਆ। 10,000 ਦਾ ਚਲੋ ਹੁਣ ਉਹ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਮੇਰੇ ਕਹਿਣ ਤੇ ਕੀਤਾ ਉਹਨਾਂ ਨੇ। ਯਾਰ ਟੋਟਲ ਵੀ ਉਹ ਕਹਿੰਦੇ 10। ਜਿਹੜਾ ਬੰਦਾ ਕਰੀ ਜਾਏਗਾ ਨਾ ਤੂੰ ਉਹਦਾ ਸਕਰੀਨਸ਼ਾਟ ਮੈਨੂੰ ਭੇਜੀ ਜੀ ਕਿਆ ਦੇਖੋ ਜੀ ਇਹ ਬੰਦੇ ਨੇ ਕਰ ਦਿੱਤਾ ਨਹੀਂ ਤੇ ਉਹ ਤੁਹਾਨੂੰ ਆਪ ਹੀ ਕਹਿ ਦੇਣਗੇ ਕਿ ਫੈਸਲ ਭਾਈ ਨੇ ਕਿਹਾ ਸਾਨੂੰ। ਹਾਂ ਚਲੋ ਇਦਾਂ ਉਹ ਜਿੰਨੇ ਵੀ ਕਹਿਣ ਉਸਤਾਦ ਜੀ ਜ਼ਰੂਰੀ ਨਹੀਂ ਕਿ 10,000 5,000 ਵੀ ਹੋ ਜਾਣ ਤੇ ਖੈਰ ਹੈ। ਸਾਰੇ ਮੁਹੱਬਤਾਂ ਚਲੋ ਫਿਰ ਗੱਡੀ ਮੋਟਰਸਾਈਕਲ ਵੀ ਹੋ ਜੇ ਤੇ ਖੈਰ ਨਹੀਂ ਉਸਤਾਦ ਜੀ। ਜੇ 500 ਬੰਦਾ ਸਾਡੇ ਵੱਲੋਂ ਆ ਗਿਆ ਸਾਨੂੰ ਕੀ ਮਿਲੇਗਾ? ਉਹ ਫਲਦੇ ਨੂੰ ਕੋਈ ਬੇੜਾ ਗਰਕ ਸ਼ੋਅ ਦਾ ਕਰਕੇ ਰੱਖ ਦਿੱਤਾ ਤੁਸੀਂ ਨਹੀਂ ਬੇੜਾ ਕਰ ਕੀਤਾ, ਮੇਰਾ ਧਾਗਾ ਤੋੜਤਾ। ਯਾਰ ਕੁਛ ਨਹੀਂ ਹੁੰਦਾ। ਸਾਰਿਆਂ ਨੂੰ ਤੁਸੀਂ ਉਸਤਾਦ ਜੀ ਕਹਿੰਦੇ ਹੋ, ਮਾਫੀ ਦੇ ਨਾਲ ਉਸਤਾਦ ਜੀ, ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇ, ਮੈਂ ਆਪਣਾ ਦੇਖਿਆ ਹੋਵੇ ਸਾਰਿਆਂ ਨੂੰ ਤੁਸੀਂ ਕਹਿੰਦੇ ਹੋ ਕਿ ਯਾਰ ਗੋਡਿਆਂ ਨੂੰ ਹੱਥ ਨਹੀਂ ਲਾਣਾ ਹਾਂਜੀ ਇਹ ਉਹ, ਤੇ ਜਿਹੜੇ ਤੁਸੀਂ ਕਿਸੇ ਮਗਰ ਬਲੇਡ ਮਾਰੇ ਸੀਗੇ ਉਹ ਨਹੀਂ ਤੁਹਾਨੂੰ ਯਾਦ? ਸਾਜੀ ਬਲੇਡ ਮਾਰਨ ਵਾਲਾ ਵੀ ਹਿਸਾਬ ਤਾਂ ਬਹੁਤ ਲੰਬਾ। ਉਹ ਉਸਤਾਦ ਨੇ ਮਾਰੇ ਆ, ਉਸਤਾਦ ਜੀ ਨੇ 4 ਦਿਨ ਰੋਟੀ ਨਹੀਂ ਖਾਧੀ ਕਿਸੇ ਦੇ। ਚਲੋ ਬਾਵਾ ਇੰਜ ਕਰੋ ਸਾਜੀ, ਹੁਣ ਪਤਾ ਲੱਗ ਜਾਂਦਾ ਕਿੰਨੇ ਮਾਰੇ। ਹਾਂਜੀ ਦਹਾਓ ਜੀ ਬਾਬਾ ਮਟਾਤਾ ਵਾ। ਉਹ ਦੇਖੋ ਜੀ ਨਹੀਂ ਉਸਤਾਦ ਜੀ ਮੈਂ ਨਹੀਂ ਉਸਤਾਦ ਜੀ। ਇਹ ਕੀ ਵਜ੍ਹਾ ਉਸਤਾਦ ਜੀ ਮੇਰੀ ਸੈਪਲੀ ਆਈ ਸੀਗੀ ਮੈਟ੍ਰਿਕ ਚੋਂ। ਸੈਪਲੀ ਪਿੱਛੇ ਮਾਰੇ ਸੀ। ਸੈਪਲੀ ਉਸਤਾਦ ਜੀ ਇੱਧਰ ਹੋਏ ਹੋਏ ਹੋਏ। ਮੈਂ ਸੈਪਲੀ ਪਿੱਛੇ ਮਾਰੇ ਸੀ। ਉਹ ਲੇਕਿਨ ਯਾਰ ਮੈਂ ਸੈਪਲੀ ਯਾਰ ਦੀ ਸੈਪਲੀ ਅੱਲਾ ਮੈਨੂੰ ਮਾਫ ਕਰੇ, ਬਚਪਨ ਦੇ ਵਿੱਚ ਮੇਰੇ ਕੋਲ ਬੜੀਆਂ ਗਲਤੀਆਂ ਹੋਈਆਂ, ਮਿਸਟੇਕਾਂ ਹੋਈਆਂ ਨੇ। ਹੁਣ ਤਾਂ ਕਮਲਾ ਬਹੁਤ ਮੈਨੂੰ ਨਾ ਦੁੱਖ ਹੁੰਦਾ ਕਦੀ ਕਦੀ ਕਸਮੇ ਉਸਤਾਦ ਜੀ। ਉਹਨੇ ਆਪਣੇ ਸਗੇ ਭਰਾ ਨੂੰ ਘਰੋਂ ਕੱਢਤਾ, ਮਸਤ ਸੀ ਉਹ। ਹਾਂ ਉਹਨੇ ਕਿਹਾ ਮੈਂ ਮਲਾਈਆ ਬਾਦ ਰਹਿ ਲਾਂਗਾ ਕੋਈ ਨਹੀਂ। ਕਮਲਾ ਸਾਬਰੀ ਉਹਦਾ ਨਾਂ। ਰੀ ਸਾਹਿਬ ਕੁਛ ਵੀ ਨਹੀਂ ਸੀ। ਮਸਤ ਨੂੰ ਜਦੋਂ ਘਰੋਂ ਕੱਢਤਾ ਉਸਤਾਦ ਜੀ, ਮਸਤ ਨੇ ਜਾਣਾ ਸਾਰੀ ਦਿਹਾੜੀ, ਵਿਚਾਰੇ ਨੇ ਕਦੀ ਕਿਤੇ ਕਦੀ ਕਿਸੇ ਨੇ ਉਹਨੂੰ ਰੋੜੇ ਮਾਰਨੇ ਲੋਕਾਂ ਨੇ, ਆਪ ਖਾਣੇ ਉਹਨੇ ਚੰਗੇ ਭਲੇ ਖਾਣੇ। ਹਾਏ ਉਹਦੇ ਵਿਚਾਰੇ ਤੇ ਜੁੱਤੀ ਵੀ ਪੈਰਾਂ ਨਾਲ। ਕਹਿੰਦੀ ਜੀ ਇਹ ਜਾਇਦਾਦ ਸੀ ਉਸਤਾਦ ਜੀ, ਉਹਦੇ ਨਾਲ ਜਾਇਦਾਦ ਉਹਨੇ ਕਿੱਥੇ ਜਿੱਤਣਾ। ਸਾਰੇ ਟਰੰਪ ਨੇ ਆਪਣੇ ਉਹ ਜਾਇਦਾਦ ਜਿਹੜੀ ਸੀ ਉਹਦੇ ਚ ਕੋਈ ਡਾਂਸ ਅਕੈਡਮੀ ਵਿੱਚ ਵੈਸੇ ਹੀ ਫਿਰ ਦੱਸਦੇ। ਨਹੀਂ ਸਾਰੀ ਦਿਹਾੜੀ ਨੰਗੇ ਸਿਰ ਫਿਰਨਾ, ਓਏ ਯਾਰ ਮੈਨੂੰ ਤੇ ਚੀਜ਼ਾਂ ਨਹੀਂ ਉਸਤਾਦ ਜੀ ਜਿਤਾਉਂਦੀਆਂ ਬੰਦੇ ਨੂੰ। ਮੇਰਾ ਤੇ ਦਿਲ ਕਰਦਾ ਮੈਂ ਫਾਟੀ ਦਵਾਂ ਹੋ ਜਿਆ। ਨਹੀਂ ਯਾਰ ਦੱਸ। ਮੈਨੂੰ ਬੜਾ ਮੈਂ ਹੁਣ ਵੱਡਣ ਨੂੰ ਫਿਰਦੇ ਤੁਸੀਂ ਹੈ। ਹਾਂਜੀ ਨਾ ਸਾਬਤ ਵੱਡੇ ਕਰ। ਦਾ ਨਾ ਵੱਡੇ ਦਾ ਪਤਾ, ਨਾ ਛੋਟੇ ਦਾ ਪਤਾ, ਨਾ ਪਾਕੀ ਪਲੀਤੀ ਦਾ ਉਹਨੂੰ ਪਤਾ ਹੀ ਕੁਛ ਨਹੀਂ ਸੀ। ਆਈ ਥਿੰਕ ਹਾਂ ਜਦੋਂ ਭੱਜ ਕੇ ਵਿਆਹ ਕੀਤਾ ਨਾ ਮਾਂ ਬਾਪ ਦੀ ਮਰਜ਼ੀ ਦੇ ਅਗੇਂਸਟ,
ਫਿਰ ਇਹ ਕੁਛ ਹਰਦਾ ਹੀ ਸੀ ਉਹਦੇ ਤੇ ਹਾਂ ਮੈਨੂੰ ਫੇਕ ਨਿਊਜ਼ ਨਾ ਚਲਾ ਮਿੰਟ ਨਹੀਂ ਆ ਮੈਂ ਵੀ ਨਹੀਂ ਸੁਣੀ ਮਾਂ ਪਿਓ ਦੀ ਮਰਜ਼ੀ ਭਰਾ ਇਹਦੇ ਆ ਮਸਤ ਵਾਲੀ ਤਾਂ ਪੱਟੀਆਂ ਚੱਲੀਆਂ ਹਨਾ ਨਹੀਂ ਮਸਤ ਹੈ ਸੀ ਪਹਿਲੇ ਠੀਕ ਠਾਕ ਸੀ ਹਰ ਸ਼ੈ ਸੀ ਮਸਤ ਦੇ ਕਰਕੇ ਹੀ ਸੀ ਸਭ ਕੁਝ ਹਾਂਜੀ ਉਹ ਕਮੇਟੀਆਂ ਲੈ ਕੇ ਭੱਜ ਗਈ ਉਹ ਯਾਰ ਚਲੋ ਛੱਡੋ ਇਸ ਗੱਲ ਨੂੰ, ਹੁਣ ਦੱਸੋ ਅੱਗੇ ਤੁਹਾਡੇ ਹਿਸਾਬ ਨਾਲ ਦੁਨੀਆ 'ਚ ਕੀ ਤਬਦੀਲੀ ਆਏਗੀ? ਤਬਦੀਲੀਆਂ ਅੱਛਾ ਯਾਨੀ ਟਰੰਪ ਅਗਰ ਚਾਹਵੇ ਤੇ ਜੰਗਾ ਜੁੰਗਾ ਰੋਕ ਸਕਦਾ? ਹਾਂਜੀ ਆਹੋ ਜਾ ਕੇ ਰੋਕ ਸਰ ਉਸਤਾਦ ਜੀ ਬਹੁਤ ਸਾਰੇ ਮਾਮਲੇ ਠੀਕ ਕਰ ਸਕਦਾ ਅੱਛਾ। ਪਰ ਇਹ ਵੀ ਸਕਦੇ ਯਾਨੀ ਹੈ ਜਿਹੜਾ ਹੈਡ ਜਿਹੜੇ ਬੈਨਲ ਕਵਾਮੀ ਹੈਡ ਸਾਡੇ ਪਾਕਿਸਤਾਨ ਨੂੰ ਕੀ ਫਾਇਦਾ ਹੋ ਸਕਦਾ ਹੈ ਜਾਂ ਨੁਕਸਾਨ ਉਹਦੇ ਟਰੰਪ ਬਣਨ ਦਾ? ਜਾਂ ਅਗਰ ਉਹ ਕਮਲਾ ਜਿਹੜੀ ਆ ਉਹ ਬਣਦੀ ਤੇ ਕੀ ਨੁਕਸਾਨ ਸੀ ਤੇ ਟਰੰਪ ਦੇ ਨਾਲ ਕੀ ਫਾਇਦਾ ਹੋਏਗਾ? ਸਰ ਮੈਂ ਦੱਸਾਂ ਪਹਿਲੇ ਜੀ ਮੈਂ ਡੇਲੀ ਮੌਸਮੀ ਦਾ ਜੂਸ ਪੀ ਕੇ ਉਹਨਾਂ 60 ਰੁਪਏ ਦਿੰਦਾ ਸੀ। ਅੱਜ ਟਰੰਪ ਜਿੱਤਿਆ ਉਸ ਬੰਦੇ ਨੇ 10 ਰੁਪਏ ਰੇਟ ਥੱਲੇ ਕਰਤਾ 50 ਦਾ ਪੀ ਕੇ ਆਇਆ। ਇਹ 10 ਰੁਪਏ ਸਾਡੇ ਪਾਕਿਸਤਾਨ ਨੂੰ ਮੈਚ ਨੂੰ ਫਾਇਦਾ ਹੋਇਆ ਜੀ। ਸਸਤਾਈ ਹੋਏਗੀ 10 ਰੁਪਏ ਦਾ ਫਾਇਦਾ ਵਾ ਦੱਸੋ ਕਿੰਨੇ ਬਚ ਗਏ 100 ਗਲਾਸ ਵਿਕਿਆ ਕਿੱਥੇ ਗਈ ਗੱਲ। ਇੱਕ ਉਸਤਾਦ ਜੀ ਟਰੰਪ ਨੇ ਨਾ ਜਦੋਂ ਪਿਛਲੀ ਵਾਰੀ ਜਿੱਤਿਆ ਸੀ ਨਾ ਉਹਨੇ ਟੀਵੀ ਤੇ ਆ ਕੇ ਕਿਹਾ ਪਾਕਿਸਤਾਨ ਵਾਸਤੇ ਤਾਰੀਫਾਂ ਕੀਤੀਆਂ ਸੱਚੀ ਮੁੱਚੀ? ਸੱਚੀ ਮੁੱਚੀ ਹਾਂਜੀ, ਸੱਚੀ। ਇਹਨਾਂ ਨੇ ਇੱਧਰ ਆਪਣੇ ਟੀਵੀ ਤੇ ਨਸ਼ਰ ਕਰਤਾ ਉਹ ਉਹਨੇ ਕਿਹਾ ਸੀ ਗੱਲ ਨਾ ਕੈਨੇਡਾ 'ਚ ਉਹਨੇ ਰੱਖਣਾ ਕਿਹਾ ਸੀ ਕਿ ਮੁੱਠ ਰੱਖਣੀ ਹੈ ਇਹ ਗੱਲ ਆਮ ਨਾ ਕਰਿਓ ਦੂਜੇ ਮੁਲਕ ਜਿਹੜੇ ਪਾਕਿਸਤਾਨ ਦੇ ਖਿਲਾਫ ਆ ਉਹਨਾਂ ਨੇ ਉਹ ਚੁੱਕਤੀ ਹਾਂ ਉਹ ਫਿਰ ਉਹ ਹੁਣ ਅੰਦਰ ਖਾਤੇ ਪਾਕਿਸਤਾਨ ਦੇ ਨਾਲ ਦੋਸਤੀ ਕਹਿੰਦਾ ਆਪਾਂ ਕਰਾਂਗੇ ਤਾਂ ਜੀ ਪਾਕਿਸਤਾਨ ਨਾਲ ਬਹੁਤ ਸਾਰੇ ਮੁਲਕਾਂ ਬਿਜ਼ਨਸ ਰੋਕਿਆ ਹਾਂ। ਬਿਜ਼ਨਸ ਨਹੀਂ ਕਰਨ ਦੇ ਕਿ ਇੱਥੋਂ ਦੀ ਇਕਨੋਮੀ ਜਿਹੜੀ ਬਹੁਤ ਇਸ ਟਾਈਮ ਡਾਊਨ ਜਾ ਰਹੀ ਹੈ ਭਾਜੀ ਟਰੰਪ ਇੱਕ ਮਿੰਟ ਮੈਂ ਸੌਰੀ ਸੌਰੀ ਮੋਕੀ ਗੱਲ। ਮੈਂ ਗੱਲ ਦੱਸਣ ਲੱਗਾ ਨਾਰਥ ਵੇਤ ਨਹੀਂ ਮਸਵਾਕ ਬੰਦ ਕਰਤੀ ਉਹਨੇ ਕਿ ਪਾਕਿਸਤਾਨ ਨੂੰ ਮਸਵਾਕ ਨਹੀਂ ਦੇਣੀ। ਅਸੀਂ ਬੈਠੇ ਆ ਮੈਚ ਤੇ ਤਬਾਹ ਹੁੰਦਾ ਹੀ ਆ। ਉਹਨਾਂ ਉਸਤਾਦ ਜੀ ਉਹਨਾਂ ਨੇ ਕਿਹਾ ਵਾ ਵੀ ਜਿਹੜੇ ਮੁਲਕਾਂ ਦੇ ਨਾਲ ਤਜਾਰਤੀ ਮਾਮਲਾ ਬੰਦ ਹੋਏ ਪਏ ਨੇ ਨਾ ਟਰੰਪ ਨੇ ਇਹ ਵੀ ਕਿਹਾ ਵਾ ਵੀ ਮੈਂ ਕਰਜ਼ੇ ਵੀ ਜਿਹੜੇ ਬੰਦ ਹੋਏ ਉਹ ਵੀ ਓਪਨ ਕਰ ਸਕਣਾ ਔਰ ਪਾਕਿਸਤਾਨ ਦੇ ਲਈ ਅੱਗੇ ਮਮਾਲਕ ਨੂੰ ਮਿਲਾ ਕੇ ਕਿ ਇਹਨੂੰ ਵੀ ਇਕਨੋਮੀ ਨਾਲ ਇਹਦੀ ਵੀ ਇਕਨੋਮੀ ਉੱਪਰ ਇਹ ਉਹਨੇ ਕਿਹਾ ਜਾਂ ਤੂੰ ਕਹਿ ਰਿਹਾ? ਉਸਤਾਦ ਜੀ ਇਹ ਤੇ ਉਹਦਾ ਸਟੇਟਮੈਂਟ ਬੜੀ ਵੱਡੀ ਸਟੇਟਮੈਂਟ ਹੈ ਉਹਨੇ ਕਿਹਾ ਕਹਿੰਦਾ ਤਜਾਰਤ ਖੋਲ ਦੇ ਕਹਿੰਦਾ ਉਥੋਂ ਕਮਾਲੀਏ ਦੀ ਖੱਦਰ ਭੇਜੀ ਗਈ ਉਹਨਾਂ ਦੇ ਉਹ ਛੋਟੇ ਵੀਰ ਦਾ ਹਲਵਾ ਉਹ ਬੜੇ ਸ਼ੌਕ ਨਾਲ ਖਾਂਦਾ ਉਹ ਭੇਜੀ ਜਾਣਾ ਤੂੰ ਨਹੀਂ ਉਸਤਾਦ ਜੀ ਇੱਕ ਹੋਰ ਉਹਦੀ ਆਦਤ ਮੈਨੂੰ ਬੜੀ ਪਸੰਦ ਆਈ ਹੈ ਲੋਕੀ ਨਾਨ ਖਾਂਦੇ ਕੰਡੇ ਲੈਦਾ ਕਰਕੇ ਛੱਡ ਦਿੰਦੇ ਆ ਕਿ ਕੱਚੇ ਆਏ ਹਾਏ 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 ਉਹ ਬੰਦਾ ਉਸਤਾਦ ਜੀ ਕੰਡੇ ਵੀ ਨਹੀਂ ਛੱਡਦਾ ਰਿਜ਼ਕ ਦੀ ਉਹਨੇ ਕਦੀ ਬੇਅਦਬੀ ਨਹੀਂ ਕੀਤੀ ਹਾਂ ਟਰੰਪ ਨੇ ਐਦਾਂ ਹੀ ਬਹੁਤ ਤੇ ਅੱਜ ਉਹਦੇ ਕੋਲ ਰੁਪਈਆ ਇੰਨਾ ਕੁ ਕਿ ਤੁਸੀਂ ਗਿਣ ਹੀ ਨਹੀਂ ਸਕਦੇ ਅੱਜ ਦੀ ਗੱਲ ਮੈਂ ਤਸਦੀਕ ਕਰਦਿਆਂ ਉਸਤਾਦ ਜੀ ਵਿਆਹ ਤੇ ਗਿਆ ਸੀ ਸਾਡੇ ਨਾਲ ਉੱਥੇ ਉਸਤਾਦ ਜੀ ਲੋਕੀ ਸਾਰੇ ਉਹ ਟੈਂਟਾਂ ਦੇ ਥੱਲੇ ਸ਼ੋਰਾ ਰੋੜੀ ਜਾਂਦੇ ਟਰੰਪ ਪੀ ਗਿਆ ਹਾਂ ਪਲੇਟਾਂ ਸਾਫ ਸਫਾਈ ਰੀਤ ਆਪਣੀ ਇਮਾਨਦਾਰੀ ਨਾਲ ਦੱਸੀ ਅੱਜ ਤੱਕ ਟਰੰਪ ਨੇ ਮੰਜੀ ਤੇ ਬਹਿ ਕੇ ਲੱਤਾਂ ਹਿਲਾਈਆਂ ਉਹ ਯਾਰ ਕਬੂਤਰ ਦਿੰਦੀ ਪੈ ਮੈਂ ਬਚਪਨ 'ਚ ਟਰੰਪ ਨੂੰ ਖੁਰਕ ਬਹੁਤ ਹੁੰਦੀ ਸੀ ਸਾਰੇ ਜੀ ਉਹਦੀ ਅੰਮੀ ਨੇ ਉਹਦੀ ਕਹਿਤਾ ਸੀ ਪੁੱਤਰ ਨੂੰ ਬੜੀ ਦੌਲਤ ਮਿਲ ਗਈ ਚਲੋ ਤੋਂ ਜਿੰਨੀ ਵੀ ਤਬਦੀਲੀ ਆ ਸਕੀ ਉਸਤਾਦ ਜੀ ਬੈਟਰ ਦੈਨ ਕਮਲਾ ਹਾਰਿਸ ਹਾਂ ਕਮਾਲਾ ਹੈਰਿਸ ਉਹਦੇ ਤੋਂ ਥੋੜੇ ਜਿਹਾ ਬਿਹਤਰ ਹੋਏਗਾ ਮਾਮਲਾਤ ਉਹ ਜਿਹੜੀ ਹੈ ਨਾ ਉਹ ਥੋੜਾ ਜਿਹਾ ਹੋਰ ਮਤਲਬ ਨਿਜ਼ਾਮ ਦੀ ਸੀ ਨਹੀਂ ਇਦਾਂ ਦਾ ਕੁਝ ਹੋਏਗਾ ਵੀ ਨੀਲੀ ਘੋੜੀ ਵੇ ਵਕੀਲਾ ਤੇਰੀ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ? ਗੱਲ ਦਾ ਜਵਾਬ ਦੇ ਤੂੰ ਐਦਾਂ ਹੀ ਸਾਡੀ ਜਦੋਂ ਇਹਦਾ ਪਾਕਿਸਤਾਨ ਜਵਾਬ- ਆਇਆ ਹੈ ਇਹਦਾ ਜਵਾਬ ਕੀ ਦੇਈਏ ਯਾਰ ਕਸ ਅੱਲਾਹ ਕਰੇ ਜੀ ਬਿਹਤਰ ਹੋਵੇ ਸਾਰਾ ਮਾਮਲਾ ਅੱਲਾਹ ਦੇ ਹੱਥ ਦੇ ਉਸਤਾਦ ਜੀ ਇਹ ਜਦੋਂ ਟਰੰਪ ਆਇਆ ਨਾ ਪਾਕਿਸਤਾਨ ਜਦੋਂ ਆਇਆ ਸੀ ਪਿਛਲੇ ਦਿਨਾਂ 'ਚ ਉਦੋਂ ਉਹਨੇ ਕਿਹਾ ਕਹਿੰਦਾ ਯਾਰ ਮੈਂ ਪਿਛਲੇ ਦਿਨ ਗਿਆ ਮੈਂ ਕਿਹਾ ਮੇਰੀ ਅੰਮੀ ਆਪਣੀ ਨੂੰ ਕਿਹਾ ਕਿ ਮੇਰੀ ਨਾ ਪੈਰਾਂ 'ਚ ਖਾਰਿਸ਼ ਹੋਣੀ ਕਹਿੰਦੀ ਤੈਨੂੰ ਸਫ਼ਰ ਪੈਣਾ ਉਹ ਬੈਠਾ ਸੀ ਪਾਕਿਸਤਾਨ ਆ ਹੁਣ ਪਿਛਲੇ 5-7 ਏਡੀਆਂ ਅੱਛੀਆਂ ਗੱਲਾਂ ਕੀਤੀਆਂ ਤੈਨੂੰ ਮਹਿਸੂਸ ਹੋਇਆ ਵੀ ਤੇਰਾ ਧਾਗਾ ਹੈ ਨਹੀਂ ਦੇਖਿਆ ਸਹੀ ਹੈ ਨਹੀਂ ਉਸਤਾਦ ਤੇ ਫਿਰ ਬਸ ਲੇਕਿਨ ਉਸਤਾਦ ਇਹ ਜੀ ਰੌਲਾ, ਇਸ ਤਰ੍ਹਾਂ ਦਿਮਾਗੀ ਰੌਲਾ। ਇਹ ਮਾੜਾ ਕੀਤਾ ਇਹ ਤੁਸੀਂ ਜਿੰਨਾ ਮੈਂ ਤੈਨੂੰ ਯਾਦ ਕਰਾਈ ਜਾਣਾ ਤੈਨੂੰ ਨਾ ਆਈ ਜਾਣਾ। ਮੈਂ ਤੁਹਾਨੂੰ ਕਿਹਾ ਤੁਸੀਂ ਮਾੜਾ ਕੀਤਾ ਹੈ ਮੇਰੇ ਨਾਲ 10 ਸਾਲ ਦਾ ਸੀਗਾ ਮੈਂ ਜਦੋਂ ਦਾ ਧਾਗਾ ਬੰਨਿਆ ਟਰੰਪ ਦੇ ਬਾਰੇ ਚ ਉਸਤਾਦ ਜੀ ਮਸ਼ਹੂਰ ਆ ਉਹਨੂੰ ਆਪਣੇ ਪਿਓ ਦਾ ਚਿਹਰਾ ਨਹੀਂ ਯਾਦ ਉਹਨੇ ਕਦੀ ਨਜ਼ਰ ਚੁੱਕ ਕੇ ਨਹੀਂ ਉਹਨੂੰ ਵੇਖਿਆ ਅਦਬ ਨਾਲ। ਅਦਬ ਨਾਲ ਇਹ ਲੈਵਲ ਸੀ ਜਦੋਂ ਵੀ ਉਹ ਤੇ ਆਪਣੇ ਪਿਓ ਕਮਾਲਾ ਹਾਰਿਸ ਨੂੰ ਆਪਣੇ ਪਿਓ ਦੇ ਪੈਰ ਨਹੀਂ ਕਦੀ ਯਾਦ ਕਿਉਂਕਿ ਉਹਨੇ ਥੱਲੇ ਨੇ ਦੀ ਇੱਥੋਂ ਪੜਦੀ ਸੀ ਉਸਤਾਦ ਜੀ ਅੱਛਾ ਫਿਰ ਅੱਜ ਤੋਂ ਬਾਅਦ ਮੇਰੇ ਪ੍ਰੋਗਰਾਮ 'ਚ ਨਾ ਤੁਸੀਂ ਹਾਂਜੀ ਹਾਂਜੀ ਕੱਲਾ ਟਰੰਪ ਨਹੀਂ ਕਹਿਣਾ, ਹਾਂਜੀ ਟਰੰਪ ਇਹ ਆਸਮ ਕਹਿਣਾ। ਹਾਂ ਉਹਨੇ ਐਲਾਨ ਕੀਤਾ ਕਿ ਮੈਂ ਮਾਮ ਦਾ ਭਲਾ ਕਰਨਾ ਹਾਸੇ ਵੰਡਣੇ ਰੋਡ ਸ਼ੋਅ ਸ਼ੁਰੂ ਕਰਨ ਲੱਗਾ ਉਸਤਾਦ ਜੀ ਉਹਨੇ ਐਲਾਨ ਕੀਤਾ ਵਾ ਆਪਣੀ ਤਕਰੀਬ ਚ ਕਿ ਜਿਹਨੇ ਬੱਟ ਤੇ ਭੱਟੀ ਬਣਾਈ ਆ ਉਹਨੂੰ ਅਮਰੀਕਾ ਦਾ ਫ੍ਰੀ ਵੀਜ਼ਾ ਤਾਂ ਉਮਰ ਹਾਂ ਉਸਤਾਦ ਜੀ ਹਾਂ ਯਾਰ ਸਾਜੀ ਅਗਰ ਅਮਰੀਕਾ ਦੇ ਸਦਰ ਨੂੰ ਉਸ ਟਾਈਮ ਵਾਕਈ ਪੰਜਾਬੀ ਦੀ ਸਮਝ ਆਉਂਦੀ ਹੁੰਦੀ ਤਾਂ ਉਹਨੇ ਇਦਾਂ ਹੀ ਕਰਨਾ ਸੀ। ਕਰਨਾ ਸੀ ਐਦੇ ਕਰਨਾ ਸੀਗਾ ਉਸਤਾਦ ਜੀ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਉਹਨਾਂ ਨੇ ਕੁਝ ਵੀ ਨਹੀਂ। ਤਾਈ ਵੀ ਚੰਗਾ ਨਹੀਂ ਕੀਤਾ ਮੇਰਾ ਧਾਗਾ ਨਾਲ ਮੇਰਾ ਧਾਗਾ ਲਵਾ ਤਾਂ ਉਹਨੂੰ ਵੀ ਕੋਈ ਸ਼ੇਵ ਕਰਾਵੇ ਫਿਰ ਆਹ ਨਹੀਂ ਗੱਲ ਤੇ ਸਹੀ।
ਮੈਂ ਸ਼ੇਵ ਕੋ ਕਰਾਵਾਂ ਜੀ, ਤੁਹਾਡੇ ਚੁਪਣ ਡਈ ਮੈਂ ਕੋਈ ਸ਼ੇਵ ਕਰਾਵਾਂ, ਮੇਰਾ ਤਾਂ ਕਿਤੇ ਸਾਜੀ ਇਦਾਂ ਵਿਚਾਰਾ ਕਦੋਂ ਉਹ ਤਾਂ ਯਾਰ ਮੈਂ ਤਾਂ ਉਸਤਾਦ ਜੀ ਸਮਝ ਨਹੀਂ ਆਉਂਦੀ ਤਾਂ ਹੀ ਚਾਹੁੰਦੇ ਕੀ ਆ। ਉਹ ਮਾਰਤਾ ਹੋਇਆ ਕਹਿੰਦਾ ਮੈਂ ਪੱਪਾ ਪੱਪਾ ਮਾਰ ਗਿਆ ਗਲਤ ਗੱਲ ਹੈ ਉਸਤਾਦ ਜੀ ਦੀ ਧਾਗਾ ਲਵਾ ਕੇ ਤੁਸੀਂ ਵੀ ਤਾਂ ਮਹੀਨੇ ਬਾਅਦ ਦੁਬਈ ਜਾਂਦੇ ਹੀ ਹੋ ਯਾਰ ਇਹਦਾ ਕੀ ਤਲਕਾ ਯਾਰ ਬਸ ਸਾਡੀ ਤਾਂ ਬਈ ਜਾਣਾ ਸਮਝ ਜਾਣਾ, ਤੁਸੀਂ ਇਹ ਤਾਂ ਧਾਗੇ ਨਾਲ ਯਾਰ ਤੂੰ ਜੇ ਜੋ ਕਰਦੇ ਕੁਛ ਨਹੀਂ ਧਾਗਾ ਆ ਪਿਆਰ ਮੁਹੱਬਤ ਤੇਰਾ ਮੇਰਾ ਬਸ ਇਹਨੂੰ ਆਮਦ ਹੀ ਨਹੀਂ ਹੋਣੀ ਮੈਂ ਕਹਿੰਦਾ ਹੁੰਦੇ ਹੀ ਸੀ ਮੈਂ ਯਾਦ ਕਰਾਇਆ ਤੇ ਹਟ ਗਈ ਸੀ, ਪਹਿਲੇ ਹੁੰਦੇ ਹੀ ਸੀ ਇਹ ਦਿਮਾਗੀ ਸਿਰਫ ਗੱਲਬਾਤ। ਉਹਦੇ ਵੀ ਨਗ ਲਵਾਉਣਾ, ਉਹਦੇ ਮਿੱਠੇ ਦੇ ਨਗ ਲਵਾਓ, ਉਹ ਮੇਰੇ ਨਾਲ ਕਾਦੀ ਦੁਸ਼ਮਣੀ ਭਰਾਵਾ। ਨਗ ਲਵਾਉਣ ਵਾਲੇ ਉਹਨੂੰ ਕੋਈ ਗਰੀਬ ਨਾਗ ਆਏ ਤੇਰੇ ਕੋਈ ਕਿੱਥੋਂ ਲਵਾਉਣੇ ਨਾਗ ਦੇ? ਆਓ ਵੇਖੋ ਨਗ ਪਾਇਆ ਹੋਇਆ। ਇਹ ਵਾਲਾ ਕਹਿ ਰਹਾ ਹੈ ਬਸੰਤਾ, ਹੋਰ ਕਿਤੇ ਗੱਡੀ ਨਹੀਂ ਆਈ ਮੇਰੀ ਐ ਹੀ। ਹੋਰ ਉਹ ਕੀ ਨਹੀਂ ਇਹ ਪਾ ਦੇ ਮਿੱਠੇ ਮੇਰੇ ਕੋਲ ਐਸਾ ਇਹ ਸੁਣਤਾ ਹਾਂਜੀ ਮੇਰੇ ਕੋਲ ਐਸਾ ਜ਼ਾਤ ਦਾ ਪੱਥਰ ਪਿਆ ਵਾ ਨਾ, ਤੇਰੀ ਸੋਚ ਆ ਤੁਹਾਡੇ ਕੋਲ ਪਰਫਿਊਮ ਵੀ ਐਸਾ ਜ਼ਾਤ ਦਾ ਪਿਆ ਸੀ, ਸੀ ਆ ਸਾਨੂੰ। तेरे को वो पे पत्थर के सनम वाला पत्थर के सनम वो पत्थर कोई पत्थर से ना मारे मेरे दीवाने को वाला पत्थर पे ਨਹੀਂ पत्थर बना दिया मुझे रोने नहीं दिया पे तेरे को मुनीर भी पिया ना ਜ਼ੁਰਗੂਨ ਹੈ ਸਾਜੀ ਮੇਰੇ ਕੋਲ ਜ਼ਮੁਰਦ ओए खान ਮੇਰੇ ਕੋਲ ਬਦਰ ਖਾਨ ਸਾਜੀ ਜ਼ਮੁਰਦ ਸਾਦਾ ਮੇਰੇ ਕੋਲ ਓਪਲ ਵੀ ਹੈ ਸਾਜੀ ਓਪਲ अशराज ਸ਼ਰਾਬ ਉੱਪਲ ਸ਼ਰਾਬ ਓਪਲ ਹੈ ਨੀ? ਹਾਂ ਸਿੰਘ ऐसी की है वो ਹੈ ਵਾ ਮੈਂ ਨਹੀਂ ਸੁਣਿਆ ਓਪਲ ਸਾਜੀ ਨਾਗਵਾ ਇੱਕ ਬਹੁਤ ਮਹਿੰਗਾ ਨਾਗਾ 1300-1400 ਰੁਪਏ ਦਾ ਸਾਜੀ ਹੁੰਦਾ ਐਡਾ ਬੰਡਲ घर रखे आई मर गए ਕੋਈ ਸਿਕਿਉਰਿਟੀ ਨਹੀਂ तो कोई का बाहर गार्ड खड़े ਨਹੀਂ ਉਹ ਇਦਾਂ ਮਤਲਬ ਵੀ ਅਸੀਂ ਸਾਡੇ ਤੇ ਡਰਦੇ ਕੋਈ ਨਹੀਂ ਹੁੰਦੇ ਫੈਰਨ ਫੂਰਨ ਦਾ ਤੁਹਾਡਾ ਡੇਲੀ ਹਿਸਾਬ ਕਿਤਾਬ ਹੁੰਦਾ ओह ਪਤਾ ਨਹੀਂ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ। ਨਹੀਂ ਕਰਨੀ ਚਾਹੀਦੀ ਅੱਜ ਪਤਾ ਹੀ ਕਸਾ ਮੈਂ ਤੈਨੂੰ ਦਾਵਾ ਨਾ ਕਹਿਣਾ ਜਾ ਮੰਨ ਲਈ ਉਸਤਾਦ ਜੀ ਸਾਡੇ ਕੋਲ ਇੱਕ ਹੀਰਾ ਵਾ ਜਿਹੜਾ ਬਾਦਸ਼ਾਹਤ ਦੀ ਅਲਾਮਤ ਹੈ। ਐਦਾਂ ਹੀ ਇਹਦੇ ਨੂੰ ਸਾਜੀ ਹੀਰਾ ਤੁਸੀਂ ਕਹੋ ਵੀ ਓਏ ਹੋਏ अच्छा ਤੁਹਾਡੇ ਕੋਲ ਕੀ ਹੈ ਹੀਰਾ ਵਾ ਜਿਹੜਾ ਬਾਦਸ਼ਾਹਤ ਦੀ ਅਲਾਮਤ ਓਏ ਕੀ ਓਏ ਇੱਥੇ ਕੀ ਬਣਦਾ ਸੀ ਇਹ ਨਹੀਂ ਇੱਥੇ ਦਾ ਕੀ ਬਣ ਓਏ ਕੀ ਬਣ ਚੁੱਕੀ ਦਾ ਦੋ ਉਹ ਤੁਸੀਂ ਤਾਂ ਸਾਡੇ ਹਮਸਾਏ ਫਰੰਟ ਵਾਲਾ ਸਾਡਾ ਕਿਲਾ ਜਿਹੜਾ ਉਸਤਾਦ ਜੀ ਦੇਖੋ ਬਾਦਸ਼ਾਹਤ ਦੀ ਉਹ ਨਿਸ਼ਾਨੀ ਮੇਰੇ ਘਰ ਦੇ ਨੇ ਕਿਹਾ ਇਹ ਗੱਲ ਕਿਤੇ ਜ਼ਾਹਰ ਨਾ ਕਰੀ, ਹੁਣ ਤੁਸੀਂ ਤੁਹਾਨੂੰ ਉਸਤਾਦ ਮੰਨਿਆ ਮਾਈ ਬਾਪ ਆ ਵੇਖੋ ਮੇਰੇ ਲੋਕ ਟਿਕੇ ਲੌਂਗ ਟੇ ਲੈ ਲੌਂਗ ਤੇ ਠੀਕ ਹੈ ਨਾ, ਤੁਹਾਡੇ ਤੋਂ ਅਸੀਂ ਕੁਝ ਲੁਕਾਉਂਦੇ ਨਹੀਂ ਤੂੰ ਇਹਨਾਂ ਕਹਿ ਜ਼ਰਾ ਮੈਨੂੰ ਮਜ਼ਾ ਲੈਣ ਦੇ ਬਸ ਜ਼ਰਾ ਥੋੜਾ ਤੂੰ ਕਹਿ ਕੇ ਸਾਡੇ ਘਰ ਇੱਕ ਹੀਰਾ ਉਹ ਨਾ ਵੀ ਨਹੀਂ ਕਹਿ ਉਸਤਾਦ ਨੇ ਜ਼ਲੀਲ ਕਹਿ ਸਾਡੇ ਕੋਲ ਇੱਕ ਹੀਰਾ ਵਾ ਵੇਖਿਆ ਨੌਕਰ ਹੋਣ ਦੀ ਕਿੰਨੀ ਮਜਬੂਰੀ। ਨਹੀਂ ਕਹਿ ਤਾਂ ਸਹੀ ਸਾਡੇ ਕੋਲ ਸਾਡੀ ਇੱਕ ਹੀਰਾ ਵਾ। ਕੀ ਸਾਜੀ ਤੁਸੀਂ ਯਾਰ ਏਦਾਂ ਥੋੜੀ ਆ ਉਹ ਗੱਲ ਨਹੀਂ ਨਹੀਂ ਲੌਜੀਕ ਤੇ ਸਮਝਾਓ ਇਹ ਕਿਹੜੀ ਕਾਮੇਡੀ ਆ ਉਸਤਾਦ ਜੀ ਮਜ਼ਾ ਲਈ ਓਹ ਮਜ਼ਾ ਲੇਕਿਨ ਉਸਤਾਦ ਜੀ ਯਾਰ ਕਿਹੜਾ ਹੋ ਯਾਰ ਸਟਾਈਲ ਆ। ਮੇਰੇ ਕੋਲ 6 ਨਹੀਂ ਲੰਮਾ ਜੋ ਬਾਜੀ ਓਏ ਜੈਨਮਨ ਕਹਿ ਨਹੀਂ ਫੇਰ ਵੀ ਇੱਕ ਵੱਧ ਜਾਣਾ ਵਾ। ਨਹੀਂ ਹੈ ਉਹ ਇਹਨੇ ਵੇਖਿਆ ਦੱਸ ਅੱਛਾ ਮਨੀਰਾ ਛੇ ਨੀਲਮ ਆ। ਮੇਰੇ ਕੋਲ 9 ਚਨਾਬ ਆ। ਨਹੀਂ ਉਸਤਾਦ ਜੀ ਉਹ ਜਿਹੜੀ ਨੀਲਮ ਮੂਠੀ ਉਹ ਮੇਰੀ ਬੜੀ ਲੱਕ ਹੈ ਉਹਦੇ ਦਾ ਉਹ ਮੂਠੀ ਮੈਂ ਪਾ ਲਵਾਂ ਨਾ ਤੇਰੀ ਧਾਗੇ ਨਾਲ ਵੀ ਲੱਕ ਸੀ ਤੇਰੀ ਉਸਤਾਦ ਜੀ ਗੁੱਠੀ ਨਾਲ ਵੀ ਲੱਕ ਚੰਗਾ ਆ ਨਹੀਂ ਕੀਤਾ ਮੇਰੀ ਆਮਦ ਨਹੀਂ ਹੋਣ ਡਈ ਮੇਰਾ ਦਿਮਾਗ ਫਿਰਨ ਡਿਆ ਜੀ ਸੱਚੀ ਮੁੱਚੀ ਇੱਧਰ ਤਦੀ ਇੱਧਰ ਲੱਗੇ ਤੁਸੀਂ ਮੇਰੀ ਉਧਰ ਲੱਕ ਆ ਮੇਰੀ ਉਧਰ ਲੱਕ ਆ ਉਸਤਾਦ ਜੀ ਤੁਸੀਂ ਇੱਕ ਵਾਰੀ ਜੋ ਦਿਲ ਚੋਂ ਕੱਢ ਹੀ ਲਵੋ ਹਾਂ ਗੁਬਾਰ ਕਦੇ ਤੁਹਾਨੂੰ ਮਿੱਠਾ ਨਹੀਂ ਚੰਗਾ ਕਾਮੇਡੀ ਨਹੀਂ ਲੱਗਦਾ ਆਹੋ। ਕਦੇ ਤੁਸੀਂ ਸਾਨੂੰ ਕਹਿਣ ਡਏ ਹੋ ਜਾਓ ਯਾਰ ਚਲੇ ਜਾਓ ਯਾਰ ਅੱਛਾ ਇਹ ਅਕਸਰ ਨਾ ਗੱਲ ਹੁੰਦੀ ਹੈ ਕਿ ਗੱਲਾਂ ਦੋ ਹੁੰਦੀਆਂ ਨੇ ਤੇ ਕਹਿ ਦੇਣਾ ਕਦੀ ਤੁਹਾਨੂੰ ਉਹ ਨਹੀਂ ਲੱਗਦਾ ਤੇ ਦੋ ਤੋਂ ਬਾਅਦ ਚੁੱਪ ਕਰ ਜਾਣਾ ਮਤਲਬ ਲਾਈਕ ਕਹਿਣਾ ਨਾ ਉਸਤਾਦ ਜੀ ਜੋ ਤੁਹਾਡੇ ਦਿਲ ਚ ਹੈਗਾ ਕੱਢ ਹੀ ਲੋ ਹਾਂ ਕਦੀ ਤੁਹਾਨੂੰ ਮਿੱਠਾ ਨਹੀਂ ਚੰਗਾ ਲੱਗਦਾ ਕਦੀ ਤੁਸੀਂ ਆਹ ਗੱਲ ਕਰਤੀ ਬਸ ਤੀਜੀ ਗੱਲ ਹੀ ਕੋਈ ਨਹੀਂ ਸਮਝ ਆਈ ਗੱਲ ਦੀ ਇਹ ਅਕਸਰ ਲੋਕਾਂ ਦੀ ਆਦਤ ਹੁੰਦੀ ਨਹੀਂ ਤੁਸੀਂ ਐਪ ਚਲਾਉਣੀ ਆ ਸਾਨੂੰ ਬੰਦ ਕਰਕੇ ਐਪ ਚਲਾਉਣੀ ਆ ਉਹ ਬੰਦ ਮਾਰ ਕੇ ਚਲਾਉਣੀ ਆ ਗਾਨੇ ਦਵਾਤੇ ਹਾਸਾ ਦਵਾਤੀ। ਉਹਨਾਂ ਨੇ ਤੈਨੂੰ ਪਤਾ ਨਹੀਂ ਬਾਹਰ ਅਫਵਾਹ ਕੀ ਉੱਡਣ ਡਈ ਕਹਿੰਦੇ ਮਿੱਠੇ ਦੀ ਜਗ੍ਹਾ ਤੇ ਲਾਲੇ ਨੂੰ ਰੱਖ ਲਿਆ ਲਾਲਾ ਜੀ ਕਾਰਪੋਰੇਸ਼ਨ ਵਾਲੇ ਵਾਹ, ਇਹਨੇ ਲਾਲਾ ਬਹੁਤ ਜੀ। ਅੱਛਾ ਕੀਤਾ ਵੈਰੀ ਗੁੱਡ। ਲਾਲਾ ਬਹੁਤ ਅੱਛਾ ਆਰਟਿਸਟ ਆ ਕਿੱਥੋਂ ਲਾਲਾ ਖਜਾਊ ਇਸ ਕਿਸਮ ਦਾ ਪ੍ਰੋਗਰਾਮ ਕਰਦਾ ਤਾਂ ਹੀ ਪੂਰੇ ਖਾਨਦਾਨ ਨੂੰ ਨਖਿਆ ਪਿਆ ਥੱਲੇ ਨੇ ਪਤਾ ਨੀ। ਲਾਲਾ ਨਹੀਂ ਇਹ ਕੀ ਗੱਲ ਹੋਈ ਉਹ ਗਈ ਬਸ ਠੀਕ ਹੋ ਗਿਆ ਸਮਝ ਆਈ ਨਾ
ਨਹੀਂ ਬਦਤਮੀਜ਼ੀ ਕਿਉਂ ਕਰਨੇ ਆ? ਉਸਤਾਦ ਜੀ ਤੁਸੀਂ ਧਾਗਾ ਲਾਤਾ ਕਸਮ ਮੇਰਾ ਇੰਨਾ ਦਿਮਾਗ ਖਰਾਬ ਹੋਣ ਡਿਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅੱਛਾ ਧਾਗੇ ਦੀ ਵਜ੍ਹਾ ਤੋਂ ਮੇਰੀ ਇੱਜ਼ਤ ਸੀ ਬਸ, ਦਿਲ 'ਚ ਕੋਈ ਨਹੀਂ, ਦਿਲ 'ਚ ਨਹੀਂ ਹੈ ਤੇ ਫੇਰ ਧਾਗੇ ਦਾ ਕੀ ਕੰਮ ਆ? ਬਚਣਾ ਮੇਰੇ ਕੋਲ ਦੱਸਣ ਵਾਲੀ ਗੱਲ ਜੇ ਉਸਤਾਦ ਜੀ ਮੈਂ ਬਹੁਤ ਬੁਰਾ ਹਾਂ, ਮੈਂ ਚੰਗਾ ਵੀ ਬਹੁਤ ਆ ਤੇ ਮੈਂ ਬੁਰਾ ਵੀ ਉਸ ਤੋਂ ਬਹੁਤ ਆ, ਮੈਂ ਤੁਹਾਨੂੰ ਕਹਿਣ ਡਿਆ ਢੁੱਡ ਦੱਸੋ ਕਿ ਸਮਝ ਆਈ ਹੈ ਨਾ। ਓਏ ਹੋਏ 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 ਓਏ ਉਹ ਮਿੱਠੇ ਮਾਲਾ ਕੀਤਾ ਯਾਰ, ਵਾਕਈ 10 ਸਾਲ ਹੋ ਗਏ ਮੈਨੂੰ। ਹਾਂ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਕਸਮ ਵਾਲੀ ਗੱਲ ਜੇ ਰਾਤੀ 11 ਵਜੇ ਨਾਲ ਰੈਡੀ ਰਹਿਣਾ ਮੈਂ ਦੱਸਾਂਗਾ ਤੁਹਾਨੂੰ। ਅੱਜ ਹਾਂਜੀ ਲਓ ਜੀ ਫਰੀਦ ਸਾਹਿਬ, ਠੀਕ ਆ ਜੀ 11 ਵਜੇ ਮੈਂ ਤੁਹਾਡੇ ਨਾਲ ਸੌਣਾ ਅੱਜ, ਮੈਂ ਇੱਥੇ ਹੋਣਾ ਹੀ ਨਹੀਂ। ਇੱਕ ਮਿੰਟ, ਇਹ ਲੜਾਈ ਤੁਹਾਡੀ ਆਪਸ ਚ ਆ। ਓ ਯਾਰ ਸਿਰਫ ਲੁਕਣ ਦੀ ਗਰਜ ਨਾਲ ਉਹ ਸਿਰਫ ਲੁਕਣਾ ਉਧਰ ਲੁਕਣ ਜਿੱਧਰ ਹੀਰਾ ਪਿਆ, ਮੈਨੂੰ ਵੀ ਅੱਜ ਮੈਂ 11 ਵਜੇ ਤੇਰੇ ਵੱਲ ਹੀ ਹਾਂ, ਕਾਹਦੇ ਤੋਂ ਮੇਰੇ ਵੱਲ ਉਸਤਾਦ ਜੀ? ਮੈਂ ਦੇਖਦਾ ਕੀ ਕਰਦਾ ਇੱਥੇ, ਮੈਂ ਕਾਹਦੇ ਮੈਂ ਅਸੀਂ ਲੰਮਾ ਵੀ ਤੇ ਅਸੀਂ ਮਾੜੇ ਬੰਦੇ ਸੀ ਤੇ ਆਪ ਕਿਰਾਏ ਤੇ ਰਹਿਣ ਕਿਤੇ। ਬਲਕਿ ਮੈਂ ਤੇਰੇ ਵੱਲ ਨਹੀਂ 11 ਵਜੇ। ਹਾਂਜੀ ਹਾਂ ਮੈਂ ਤੇ ਆਪ ਇੱਥੇ ਸੌਣਾ ਅੱਜ। ਉਹ ਕਰ ਤੋ ਭਾਈ ਯਾਰ ਕਿਸ ਭਾਈ ਧਾਗਾ ਬੰਨ੍ਹਦੇ ਹੋ ਪਾਗਲ ਹੋ ਜਾਣਾ। ਓ ਯਾਰ ਧਾਗਿਆਂ ਨੂੰ ਆਪਣਾ ਆਪ ਸਮਝਿਆ ਤੁਸੀਂ ਕਿ ਅਕੀਦਤ ਤੇ ਧਾਗਾ। ਓ ਯਾਰ ਤੁਸੀਂ ਕਿਉਂ ਬਾਈ ਕਿਉਂ ਬੁਲਾਇਆ ਤੁਸੀਂ ਧਾਗਾ? ਯਾਰ ਮੇਰਾ ਧਾਗਾ ਮੈਂ ਬੰਨਿਆ, ਤੁਹਾਨੂੰ ਕੋਈ ਮਸਲਾ ਸੀਗਾ? ਮੇਰਾ ਧਾਗਾ ਯਾਰ ਬਾਤ ਦੀ ਉਸਤਾਦ। ਓ ਯਾਰ ਬਦਤਮੀਜ਼ੀ ਛੱਡ ਦੇ ਯਾਰ। ਯਾਰ ਤੇਰੀ ਬਾਹ ਬਦਤਮੀਜ਼ੀ 1979 ਦੀ ਪੈਦਾਇਸ਼ ਮੈਂ 78 ਦੀ ਪੈਦਾਇਸ਼ ਸੀ, ਸਾਲ ਮੇਰੇ ਤੋਂ ਛੋਟੇ ਆ, ਕਸਮ ਰੁਤਬਾ ਵੱਡਾ ਵਾ, ਮੇਰੇ ਉਸਤਾਦ ਮੇਰੇ ਮਾਈ ਬਾਪ ਆ। ਮੈਂ ਹਿਸਾਬ ਲਾਇਆ ਧਾਗੇ ਨਾਲ ਕੋਈ ਬੱਚਾ ਤਾਂ ਹੈ ਸੀ, ਹੁਣ ਤੁਸੀਂ ਹੈਲਮਟ ਪਾ ਕੇ ਫਿਰੇ ਹੋ। ਉਹ ਨਹੀਂ ਯਾਰ ਗਲਤ ਕੀਤਾ ਮੇਰੇ ਧਾਗਾ ਤਾਂ ਮੇਰੇ ਉਸਤਾਦ ਜੀ ਨੇ, ਤੁਸੀਂ ਮੇਰੇ ਮਾਈ ਬਾਪ ਹੋ ਯਾਰ, ਮੇਰੀ ਮੁਹੱਬਤ ਮੇਰਾ ਮੈਂ ਕਹਿੰਦਾ ਜੀ ਕੀਤਾ ਸੁਬਹ ਵਾ। ਸ਼ਾਮ ਮੈਂ ਭਾਵੇਂ ਤੁਹਾਡੇ ਗੋਡੀ ਹੱਥ ਲਾਵਾਂ ਪੈਰੀ ਹੱਥ ਲਾਵਾਂ, ਤੁਸੀਂ ਕੌਣ ਹੋ ਮੈਨੂੰ ਰੁਕਾ ਲੈ? ਮੈਂ ਨਹੀਂ ਲਵਾਉਣੇ। ਆ ਲੋ ਚਲੋ ਮਾਰੋ। ਆ ਤਾਂ ਮੈਂ ਤੇ ਨਹੀਂ ਨਾ ਲਵਾਏ, ਉਹ ਤਾਂ ਇਹ ਖਿੱਚ ਚ ਲਾਏ ਤੂੰ। ਨਹੀਂ ਨਾ ਮਾਰਨਾ ਮੈਂ। ਨੀਅਤ ਸੀ ਤੇਰੀ ਧਾਗੇ ਦੀ ਕਿ ਮੈਂ ਉਸਤਾਦ ਦੀ ਨਿਸਬਤ ਨਾਲ ਬੰਨਿਆ। ਬਸ ਕਰਿਆ ਕਰੋ, ਅੱਲਾ ਮਾਫੀ ਦੇਵੇ, ਤੁਹਾਡੀ ਨੀਅਤ ਦਾ ਵੀ ਮੈਨੂੰ ਪਤਾ ਹੈ ਜੇ ਜਾਣਦੇ ਹੋ ਗੁੱਸੇ ਯਾਰ ਨਾਲ ਦੱਸੀ ਨਾ ਸਮਝ ਆਈ ਹੈ ਨਾ। ਉਹ ਭਾਈ ਉੱਥੋਂ ਚੁੱਕ ਕੇ ਬੰਦ ਮਾ ਕਿਉਂ ਸ਼ੋਅ ਨਹੀਂ ਸਾਰਾ ਉਹਨੇ ਕੁਰਕਰਾ ਸਿੱਟ ਬਾਹਰ। ਟ੍ਰਿਪਟ ਕੀਤਾ ਪਿਆ ਸਾਰਾ ਚੁੱਕ ਓਏ ਜਿੰਨਾ ਛਟਿਆ ਮੇਰੇ ਤੋਂ ਬੁਰਾ ਕੋਈ ਨਹੀਂ ਹੈਗਾ। ਇਹਨਾਂ ਨੇ ਓਏ ਸੁੱਟਿਆ, ਨਾ ਓਏ ਇਹਨਾਂ ਨੇ ਸੁੱਟਿਆ ਵਾ ਤਾਜੀ ਨੇ। ਨਹੀਂ ਯਾਰ ਉਸਤਾਦ ਜੀ ਨਾਲ ਤੇ ਇਦਾਂ ਨਾ ਧਾਗੇ ਦੀ ਵਜ੍ਹਾ ਤੋਂ ਇੱਜ਼ਤ ਸੀ ਯਾਰ। ਆਹੋ ਇਹ ਕੈਸੀ ਗੱਲ ਹੈ? ਆਹ ਕੈਸੀ, ਮੈਨੂੰ ਬਹੁਤ ਦੁੱਖ ਹੋਇਆ। ਉਸਤਾਦ ਜੀ 2024 ਯਾਦ ਰੱਖਣੀ ਹੈ ਡੇਟ ਤੁਸੀਂ, ਅੱਜ ਦੀ ਡੇਟ ਯਾਦ ਰੱਖਣਾ, ਦਿਲ ਦਿਮਾਗ 'ਚ ਰੱਖਣਾ ਉਸਤਾਦ। ਓਕੇ ਕੀ ਹੋਏਗਾ? ਮੈਂ ਕਿਉਂ ਮੈਂ ਬਰੂਸਲੀ ਕਹਿੰਦਾ ਸੀਗਾ ਕਿ ਆਪਣੇ ਇਰਾਦੇ ਦਾ ਐਲਾਨ ਨਾ ਕਰੋ, ਮੈਂ ਕਿਉਂ ਦੱਸਦਾ ਨਹੀਂ, ਲੇਕਿਨ ਕਰਨਾ ਨਾ ਕੁਝ ਨਾ ਕੁਝ। ਕਿਸੇ ਦੀ ਜ਼ਿੰਦਗੀ ਹੈ ਯਾਰ, ਤੁਸੀਂ ਇੰਟਰਫੇਅਰ ਕਿਉਂ ਕਰਨਾ ਯਾਰ? ਇੰਟਰਫੇਲ। ਲਓ ਜੀ ਮੇਰੀ ਗੱਲ ਸੁਣੋ, ਮੇਰਾ ਸ਼ਾਗਿਰਦ ਆ, ਇਹਦੀ ਕਿੱਦਾਂ ਜ਼ਿੰਦਗੀ? ਇਸ਼ਕ ਬਸ ਵਾ ਤੁਸੀਂ ਯਾਰ ਆਪਣੇ ਮੇਰੇ ਉਸਤਾਦ ਨੂੰ ਕਹੀ ਜੋ ਕਿ ਮੇਰੀ ਜ਼ਿੰਦਗੀ ਮੈਂ ਜੋ ਮਰਜ਼ੀ ਕਰਾਂ। ਉਹ ਉਸਤਾਦ ਜੀ ਤੁਸੀਂ ਮੇਰਾ ਇਸ਼ਕ ਹੋ ਯਾਰ। ਮੇਰਾ ਮੈਂ ਤੇਰਾ ਇਸ਼ਕ ਆ ਨਾ, ਆਹੋ। ਤੇ ਧਾਗੇ ਦਾ ਕੀ ਵਿੱਚ ਕੰਮ? ਉਸਤਾਦ ਜੀ ਉਹ ਬੰਨਿਆ ਤੁਸੀਂ ਸੀਗਾ, ਮੈਂ ਲਾਇਆ ਕਿੰਨੇ ਆ? ਇਹ ਜਿੰਨੇ ਵੀ ਲਾਇਆ ਮੈਂ ਉਹਨੂੰ ਕਸਮ ਵਾਲੀ ਗੱਲ ਕਿ ਮੈਂ ਛੱਡਣਾ ਨਹੀਂ ਉਸਤਾਦ ਜੀ, ਮੈਂ ਜਨਮਨ ਕਹਿ ਜਿੰਨੇ ਰਿਹਾ। ਬੰਨਿਆ ਉਹਨੇ ਲਾਤਾ। ਸਮਝ ਆਈ ਹੈ ਨਾ, ਇਹ ਗਲਤ ਕੀਤਾ ਉਸਤਾਦ ਨੇ, ਗਲਤ ਕੀਤਾ ਹੀ ਮਿੱਟੇ। ਬਹੁਤ ਸਾਰੀਆਂ ਦੇਖ ਅੱਜ ਮੇਰੀ ਉਸਤਾਦ ਨੇ ਆਪਣੇ ਪੈਰਾਂ ਤੇ ਨਹੀਂ ਆਪਣੇ ਸਿਰ 'ਚ ਘੋੜੀ ਮਾਰੀ ਹੈ। ਭਾਈਜਾਨ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਵਕਤ ਦੇ ਨਾਲ ਨਾਲ ਮੈਨੂੰ ਵੀ ਸਮਝ ਆਈਆਂ ਨੇ, ਚਲੋ ਠੀਕ ਤੇ ਹੋ, ਬਸ ਅੱਲਾ ਖੈਰ ਕਰੇ। ਉਹ ਤੁਸੀਂ ਕਰਦੇ ਹੀ ਆਂ ਜੋ। ਮੈਂ ਬਹੁਤ ਕੁਝ ਸਿੱਖ ਰਿਹਾ ਅੱਜ ਕੱਲ। ਕੋਈ ਨਹੀਂ ਯਾਰ ਹੌਸਲਾ ਕਰੀਦਾ, ਤੁਹਾਡੀ ਬਾਹ ਤੋਂ ਧਾਗਾ ਲਾਇਆ, ਤੁਹਾਡੇ ਓਏ, ਗਲੇ ਤੋਂ ਨਹੀਂ ਓਏ ਲਾਇਆ ਇਸ ਭਾਈ ਨੇ ਜਿਆ ਓਏ ਇਸ ਭਾਈ ਨੇ। ਉਸਤਾਦ ਜੀ ਕਸਮ ਵਾਲੀ ਗੱਲ ਜੇ ਨਾ ਮੈਂ ਤੈਨੂੰ ਕਹਿ ਰਿਹਾ ਮੈਂ ਪੇਸ਼ੈਂਟ ਹੈਗਾ ਵਾਂ, ਮੈਨੂੰ ਨਾ ਕਹਿ ਰਿਹਾ ਮੇਰੇ ਨਾਲ ਨਾ ਬਹੁਤੀ ਦੂਰ ਉਸਤਾਦ ਜੀ ਮੈਂ ਪੇਸ਼ੈਂਟ ਆ, ਮੈਨੂੰ ਨਾ ਛੇੜਿਆ ਕਰੋ। ਆ ਵਿਚਾਰੇ ਉਸਤਾਦ ਜੀ ਆ। ਮੇਰੇ ਮਾਈ ਬਾਪ ਹੋ ਤੁਸੀਂ, ਮੈਂ ਕਿਹਾ ਯਾਰ, ਆ ਜਾ ਇੱਧਰ। ਨਾ ਕਰਿਆ ਕਰੋ, ਲੇਕਿਨ ਤੁਸੀਂ ਜ਼ਿਆਦਤੀ ਕੀਤੀ। ਧਾਗੇ ਵਾਲਾ ਦੁਆਲੇ ਹੋਇਆ, ਮੈਂ ਬਗੈਰ ਧਾਗੇ ਵਾਲੇ ਕੋ ਆ ਗਿਆ। ਉਹ ਤਾਂ ਸ਼ਿਵਲਿੰਗ ਹੋਣ ਲੱਗੀ ਹੈ ਨਾ। ਲੁੰਗੜੇ ਚਲੋ ਇੱਧਰ ਆ ਜਾਓ ਉਸਤਾਦ ਜੀ, ਕੁਛ ਵੀ ਨਹੀਂ, ਅੱਲਾ ਰਹਿਮ ਕਰੇ, ਅਸੀਂ ਕੀ ਕਰ ਸਕਦੇ ਆ ਤੁਹਾਡਾ? ਮੇਰੇ ਬੱਚੇ ਅੱਗੇ ਮੈਨੂੰ ਕਹਿੰਦੇ ਪਾਪਾ ਉਸਤਾਦ ਜੀ ਸੱਚੇ ਨੇ, ਮੈਂ ਕਿਹਾ ਨਹੀਂ ਪੁੱਤਰ ਤਗੜੇ ਨੇ, ਸੱਚੇ ਨਹੀਂ ਹੈਗੇ ਤਗੜੇ ਨੇ। ਇਹ ਮੈਨੂੰ ਕਹਿੰਦੇ ਕਿ ਪਾਣੀ ਆਂਦਾ ਹੀ ਨਹੀਂ ਮੇਰੇ ਪਾਸੇ। ਅੱਛਾ ਤੇਰੇ ਬੱਚੇ ਵੀ ਮੇਰੀ ਸਾਈਡ ਲੈ ਰਹੇ ਆ? ਉਹ ਸਹੇਲੀ ਲੈਂਦਾ, ਬਾਕੀ ਮੇਰੇ ਨਾਲ ਨੇ। ਯਾਨੀ ਉਹੀ ਗੱਲ ਆ, ਜਿਹੜੇ ਤੇਰੇ ਬੱਚੇ ਨੇ ਉਹ ਮੇਰੀ ਸਾਈਡ ਲੈ ਰਹੇ ਨੇ। ਸਿਰਫ ਸਹੇਲ ਲੈ ਰਿਹਾ, ਬਾਕੀ ਮੈਂ ਓਏ ਉਹੀ ਕਹਿ ਰਹੇ ਕਿ ਜਿਹੜੇ ਤੇਰੇ ਨੇ ਉਹ ਮੇਰੀ ਸਾਈਡ ਲੈ ਰਹੇ ਨੇ। ਓਏ ਧਾਗਾ ਹੋਰ ਕੋ ਬੰਨ ਲਓ, ਕਿਸੇ ਹੋਰ ਰੰਗ ਚ ਲੈ ਲਿਓ। ਲੇਕਿਨ ਭਰਾਵਾ ਉਸਤਾਦ ਜੀ ਗੱਲ ਪਤਾ ਜੀ ਕਸਮ ਵਾਲੀ ਗੱਲ ਭਰਾਵਾ, ਮਾਣਾ ਜੀ ਉਸਤਾਦ ਜੀ ਨਾ ਮੈਨੂੰ ਜਾਣ ਉਹ ਧਾਗਾ ਲਾਇਆ। ਮੇਰੇ ਦਿਲ ਨੂੰ ਯਾਰ ਗੱਲ ਨਹੀਂ ਜਾਂਦੀ, ਅੱਜ ਦੀ ਡੇਟ ਮੇਰੇ ਦਿਲ ਚੋਂ ਨਹੀਂ ਜਾਂਦੀ। ਨਹੀਂ ਨਹੀਂ ਇਹ ਜ਼ਿਆਦਤੀ। ਆਈ ਡੇਟ ਸਿੰਬਲ ਤੋਂ ਹੀ ਸੀ। ਨਹੀਂ ਨਹੀਂ ਕਿੰਨੇ ਵਜੇ ਫਿਰ ਪੜਨਾ? ਅੱਜ ਦੀ ਡੇਟ ਸੇ ਬੰਦ ਹੋਈ ਬਈ ਫਾ ਬਈ ਲਾ ਵੀ ਫਾ ਅੱਛਾ ਧਿਆਨ ਹੋ ਮੈਂ ਕਿਹਾ ਵੀ ਬਾ ਆ ਬਈ ਮੈਂ ਕਿਹਾ ਬਈ ਫਾ ਲਾ ਵੀ ਕਸਮ ਵਾਲੀ ਗੱਲ ਹੈ ਫਾ
ਅੱਜ ਜੇ ਤੇ ਸਿੰਪਲ ਤੋਂ ਵੀ ਫਾਂ ਨਹੀਂ ਤੇ 11 ਵਜੇ ਕੀ ਉਹਨਾਂ ਨੇ ਕਰਨਾ ਵਾ ਜਿਹੜਾ ਕਹਿ ਰਹੇ ਨੇ ਵੀ 11 ਵਜੇ ਉਸਤਾਦ ਜੀ ਮੈਂ ਓ ਯਾਰ ਇਹਨੇ ਜੋ ਕਰਨਾ ਹੋਏਗਾ ਕਰ ਲਈ, ਜੇ ਮੈਂ ਇੱਥੇ ਹੋਊਂਗਾ ਤਾਂ ਫੇਰ ਹੀ ਹੈ। ਜਿੱਦਾਂ ਉਹ ਭਰਾਵਾ ਵੀਰ ਤੇ ਯਾਰ ਭਾਈ ਨੇ ਇਦਾਂ ਉਸਤਾਦ ਜੀ ਕੁਝ ਵੀ ਕਰਦੇ। ਮੈਂ ਤੁਹਾਨੂੰ ਕਿਹਾ ਸੀ ਕੀ ਮੈਂ ਕਰ ਲੇਗਾ ਜ਼ਿਆਦਾ ਜ਼ਿਆਦਾ? ਇਹ ਪਤਾ ਨਹੀਂ ਉਸਤਾਦ ਜੀ ਹੁਣ ਉਸਤਾਦ ਜੀ ਨਾ ਖੁਦਾ ਜਾਣਦਾ ਲਲਕਾਰਨਾ ਨਾ ਮੈਨੂੰ। ਉਸਤਾਦ ਜੀ ਮੈਂ ਮੇਰੇ ਵਾਲਦ ਸਾਹਿਬ ਕਹਿੰਦੇ ਜੀ ਪੁੱਤਰ ਗਰਦਨ ਕਢਾ ਲੈਣਾ ਪਰ ਨੱਕ ਨਾ ਕਢਾ, ਮੈਨੂੰ ਲਲਕਾਰਨਾ ਨਾ, ਮੈਂ ਤੁਹਾਨੂੰ ਕਹਿਣ ਡਿਆ। ਥੋੜਾ ਭਾਰਤ ਦੀ ਗੁਸਤਾਖੀ ਸਮਝ ਆਈ ਨਾ? ਮੈਨੂੰ ਲਲਕਾਰਨਾ ਨਾ। ਇੱਜ਼ਤ ਗੈਰਤ ਤੇ ਅਨਾਹ ਤੇ ਗੱਲ ਆ ਗਈ ਨਾ ਤੇ ਮੇਰੇ ਤੋਂ ਮਾੜਾ ਕੋਈ ਵੀ ਨਹੀਂ ਹੈਗਾ, ਮੈਂ ਤੁਹਾਨੂੰ ਕਹਿਣ ਡਿਆ। ਭਾਈ ਨੇ ਯਾਰ ਮਿੰਟ ਲਾ ਕੇ ਅੱਜ ਤੋੜ ਕੇ ਉਹ ਮਾਰਿਆ ਯਾਰ। ਯਾਰ ਉਹ ਤੇ ਲਾਲੇ ਹੋਰਾਂ ਨੇ ਸੱਚੀ ਮੁੱਚੀ ਲਾਲੇ ਨੇ ਕਿਹਾ ਕਿ ਧਾਗਾ ਲਾਓ, ਹੈ ਕਿਸੇ ਦੇ ਮਗਰ ਲੱਗ ਕੇ ਕਰਨ ਡਿਆ। ਓਏ ਕੀ ਗੱਲ ਹੈ? ਓਏ ਪਤਾ ਕੀ ਗੱਲ ਆ? ਅਸਲ 'ਚ ਗੱਲ ਪਤਾ ਕੀ ਆ? ਮੈਂ ਤੈਨੂੰ ਏ ਜੇ ਅੱਲਾ ਨੇ ਦਿੱਤਾ ਛੋਟਾ ਉਸਤਾਦ ਦਿੱਤਾ ਕਿ ਨਹੀਂ ਦਿੰਦਾ? ਹਾਏ ਹਾਏ ਹਾਏ। ਓਏ ਕੁਛ ਨਹੀਂ, ਉਹਦੀ ਉਂਗਲੀ ਉਹ ਖੁਦਾ ਦੀ ਕਸਮ ਇਸ ਭਾਈ ਤੋਂ ਇਲਾਵਾ ਸਾਨੂੰ ਕੋਈ ਨਜ਼ਰ ਹੀ ਨਹੀਂ ਆਇਆ। ਸੱਚੀ ਮੁੱਚੀ ਮੈਂ ਇਸ਼ਕ ਕੀਤਾ ਵਾ ਆਪਣੇ ਉਸਤਾਦ ਨਾਲ। ਹਾਏ ਮੈਂ ਆਪਣੇ ਮੇਰੇ ਘਰ ਅੱਜ ਵੀ ਡੈਰੀ 'ਚ ਪਈ ਹੈ ਆਪਣੇ ਆਪਣਾ ਨਾਮ ਉਸਤਾਦ ਜੀ। ਕੁਛ ਕਹੇਗਾ ਤੇ- ਤੇ ਨਹੀਂ? ਨਹੀਂ ਉਸਤਾਦ ਜੀ, ਮੈਂ ਅੱਲਾ ਨੇ ਮੇਰੀ ਇੰਨੀ ਔਕਾਤ ਹੈ, ਮੇਰੀ ਇੰਨੀ ਜ਼ਰੂਰਤ ਹੈ ਕਿ ਮੈਂ ਆਪਣੇ ਮਾਈ ਬਾਪ ਨੂੰ ਕੁਝ ਕਹਾਂ। ਆਹੋ ਮੇਰੇ ਘਰ ਇੱਕ ਕਿਤਾਬ ਲਿਖੀ ਹੋਈ ਹੈ, ਸਾਰਾ ਕੁਝ ਨਾ ਉਸਤਾਦ ਦੇ ਬਾਰੇ 'ਚ ਲਿਖਿਆ ਵਾ। ਨਾ ਇਸ਼ਕ ਨੇ ਇਸ਼ਕ ਵਾ। ਇਸ਼ਕ ਦਾ ਪਹਿਲੂ ਹੋਰ ਆ, ਮਸ਼ੂਕ ਦਾ ਹੋਰ ਆ। ठीक है ना? वो मैंने उस्ताद जी कल मैं एक स्टेटस लाया सीगा, ऐन मुमकिन है हम जन्नत में भी ना मिल पाए। यहाँ जात का मसला वहाँ दर्जात का मसला। ਓਏ ਹੋਏ 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 ਹੋਏ। ਤੇ ਮਿੱਠੇ ਗੱਲ ਸੁਣ ਉਸਤਾਦ ਜੀ, ਜਿਹੜੀ ਵੀ ਮੈਂ ਵੀ ਅੱਲਾ ਰਹਿਮ ਕਰੇ, ਮੈਂ ਪਿਆਰ ਮੁਹੱਬਤ ਇਸ਼ਕ ਨਫ਼ਰਤ ਦਿਲੋਂ ਕੀਤੀ ਆ। ਇਦਾਂ ਹੀ ਆ ਨਜ਼ਰ ਆ। ਦਰਮਿਆਨੀ ਰਸਤਾ ਮੁਨਾਫਿਕਾਂ ਦਾ ਹੁੰਦਾ ਵਾ। ਇਦਾਂ ਹੀ ਆ। ਉਸਤਾਦ ਜੀ ਮੈਂ ਨਾ ਤੁਹਾਡੇ ਨਾਲ ਗੱਲ ਕਰਾਂਗਾ। ਉਸਤਾਦ ਜੀ ਨਾ ਕਰੇ। ਅੱਛਾ ਦਰਮਿਆਨੀ ਰਸਤਾ ਮੁਨਾਫਕਤ ਦਾ ਹੁੰਦਾ ਹੈ। ਪਿਆਰ ਕਰੋ ਤਾਂ ਪਤਾ ਲੱਗੇ ਕਿ ਪਿਆਰ ਕਰਦੇ ਹੋ, ਨਫ਼ਰਤ ਕਰੋ ਫਿਰ ਵੀ ਪਤਾ ਲੱਗੇ ਕਿ ਨਫ਼ਰਤ ਹੋਣ ਡਈ ਹੈ। ਦਰਮਿਆਨੀ ਬਿਲਕੁਲ ਸਹੀ ਗੱਲ। ਕੀ ਗੱਲ ਹੋਈ ਮੈਂ ਗੱਲ ਸੁਣ ਰਿਹਾ ਗੌਰ ਨਾਲ। ਉਸਤਾਦ ਜੀ ਨਾ ਕਰੇ। ਉਹ ਛੱਡ ਵੀ ਨਾ ਮੇਰਾ ਸ਼ੁਰਾਤਾ ਓਏ ਬਸ ਛੱਡ ਦੇ, ਹੋ ਗਿਆ। ਉਸਤਾਦ ਦੀ ਲੁਕੀ ਨਾ ਪਾ ਦੀ। ਤਾਂ ਤੇ ਲੁਕੀ ਬੱਕਾ ਤਾਂ ਤੇ ਲੁਕੀ ਨਾ ਪਵਾ ਦੇ। ਇਹਦਾ ਤੂੰ ਪਵਾ ਹੀ ਲਾਂ ਦਿੰਦਾ ਮੇਰਾ ਜਿਗਰ ਹੈ ਬਿਨ ਉਸਤਾਦ ਯਾਰ। ਮੇਰਾ ਯਾਰ ਲੇਕਿਨ ਤੁਸੀਂ ਡਰਾਓ ਤੇ ਨਾ ਇੱਕਦਮ ਉਸਤਾਦ ਜੀ। ਭਰਾਵਾ ਮਾੜਾ ਮੋਟਾ ਡਰਾਣਾ ਪੈਂਦਾ ਵਾ। ਬੱਚਿਆਂ ਨੂੰ ਤੇ ਉਸਤਾਦ ਨੂੰ ਵੇਖੋ ਸ਼ੇਰ ਦੀ ਅਕਲ ਤੇ ਖਵਾਓ ਸੋਨੇ ਦੇ ਨਵਾਲੇ। ਉਹ ਨਵਾਬਤ ਤੁਰਤ ਕੋ ਜਲਾਤਾ ਦਾ। ਲੇਕਿਨ ਉਸਤਾਦ ਜੀ ਇੱਕ ਬੜੀ ਛੋਟੀ ਜੀ ਗੱਲ ਉਸਤਾਦ ਜੀ, ਉਹ ਭਾਈ ਅਨਮੋਲ ਦੀ ਸ਼ਾਦੀ ਹੋਈ, ਉਹਨੂੰ ਮੁਬਾਰਕਬਾਦ ਦੇ ਦੇਣਾ ਉਸਤਾਦ ਜੀ। ਅਨਮੋਲ ਸਾਹਿਬ ਲਵ ਯੂ, ਖੁਸ਼ ਰਹੋ, ਹੱਸਦੇ ਵਸਦੇ ਰਹੋ, ਆਪਣਾ ਬਹੁਤ ਖਿਆਲ ਰੱਖੋ। ਜੁਗਨੂ ਬਾਦਸ਼ਾਹ ਲਵ ਯੂ, ਅੱਲਾ ਹਾਫਿਜ਼।